7 8 9 10 ਅੱਗੇ ਅੱਗੇ 11 12 13 14 15 16 17 ਤਾਜੀ ਤਾਂ ਨਹੀਂ ਇੰਗਲਿਸ਼ ਉਸਤਾਦ ਜੀ ਆਵਾਜ਼ ਇੰਨਾ ਕਮਜ਼ੋਰ ਆ ਇੱਕ ਬੰਦੇ ਨੇ ਦੀ ਤਸਵੀਰ ਖਿੱਚੀ ਤੇ ਵਿੱਚੋਂ ਪਿਛਲਾ ਵੀ ਥੋੜਾ ਥੋੜਾ ਨਜ਼ਰ ਆਉਣ ਡਿਆ 1 2 3 4 5 ਆਰਾਮ ਨਾਲ ਹਾਂ ਤਾਜੀ ਇਹਦੀ ਗਿਣਤੀ ਨਾ ਸੁਣੋ ਆਪਾਂ ਗੈਪ ਹੋ ਜਾਣਾ ਜੇ ਹਾਂਜੀ ABC ਸੁਣਾ। ਮੈਨੂੰ ਵੀ ਫਰਵਾਤਾ ਹੀ ਨਾ 4 ਸਾਲ ਤੋਂ ਨਹੀਂ ਉਹਨਾਂ ਨੇ ਮੈਨੂੰ ਕਿਹਾ ਅੱਲਾ ਦੇ ਬੰਦਿਆ अस्सलाम वालेकुम जी नादरीन, टी टाइम में खुश आमदीद नादरीन। ये भी नाल क्या करिए कि टी टाइम नादरीन 591 टी टाइम में खुश आमदीद हाँ जी सर जी सही है ना, ये भी क्या करिए। लो जी नादरीन, कल भी अंदर लाइट बंद सी, इस तो असीं बाहर बह गए सी। अज भी लाइट हैगी आ ते असीं क्या वैसे ही बह जन्ने मजा आया कल दा है ना। हाँ ठीक आ। कल वाला प्रोग्राम हो गया अपलोड? नहीं उस्ताद जी अज होना वा, रात ਨੂੰ ਹੋਇਆ यानी कल हो गया वा। ਹਾਂਜੀ ਜਦੋਂ ਇਹ ਜਾਣਾ ਉਸ ਤੋਂ ਇੱਕ ਦਿਨ ਪਹਿਲੇ ਹੋ ਗਿਆ। ਹਾਂਜੀ ਹੋਰ ਸੁਣਾ। ਵਧੀਆ ਤਾਜੀ ਕੋਈ ਗੱਲ ਨਹੀਂ ਅੱਜ ਕੱਲ ਤੂੰ ਕਰ ਰਿਹਾ ਮਜ਼ੇ ਦੀ। ਆਡੀਅנס ਜਿਹੜੀ ਨਾ ਇਹ ਜ਼ਿਆਦਾ ਦੇਰ ਨਹੀਂ ਤੈਨੂੰ ਇਹਨਾਂ ਨੇ ਵੇਖਣਾ। ਅੱਜ ਕਰਾਂਗਾ ਤਾਜੀ। ਅੱਜ ਆਮਦ ਵਾਲਾ ਬੰਦਾ ਲਾਗੇ ਭਾਇਆ ਤੁਸੀਂ ਨਾਲੇ ਤੁਸੀਂ ਕੱਲ ਇੰਬਲੀ ਨੂੰ ਕਹਿਣੇ ਸੀ ਤਾਜੀ ਠੰਡ ਦਾ, ਅੱਜ ਤੁਸੀਂ ਆਪ ਚਾਦਰ ਲੈ ਲਈ। ਯਾਰ ਉਹਦੀਆਂ ਗਿਣਤੀ ਮੁੱਕ ਜਾਣੀ ਹੈ, ਤੇਰੀਆਂ ਜਰਸੀਆਂ ਨਹੀਂ ਉਹਦੀਆਂ ਮੁੱਕਣੀਆਂ। ਹਾਂ ਇੱਥੇ ਇੱਧਰ ਦੇਖ ਆ ਲੈ, ਇਹ ਤੇ ਮੈਂ ਵੈਸੇ ਹੀ ਰੱਖੀ ਹੈ ਕਿ ਯਾਰ ਚਲੋ ਬਾਵਾਂ ਨੂੰ ਨਜ਼ਰ ਨਾ ਲੱਗ ਜਾਏ ਨਾ ਗੋਰੀਆਂ ਗੋਰੀਆਂ। ਤੂੰ ਬਹਰਹਾਲ ਮੈਂ ਤੈਨੂੰ ਕਹਿ ਰਿਹਾ ਵਾਂ, ਲੋਕੀ ਜਿਹੜੇ ਨਾ ਤੇਰੇ ਤੇ ਬੜੀਆਂ ਤੇਰੇ ਵੱਲ ਵੇਖਦੇ ਹੁੰਦੇ ਕਿ ਵੀ ਇਹ ਕਦੋਂ ਬੋਲਦਾ, ਤੇ ਜੇ ਤੂੰ ਬੋਲਦਾ ਵੀ ਆ ਤੇ ਤੂੰ ਤਾਜੀ ਅੱਜ ਬੋਲਾਂਗਾ। ਇੰਬਲੀ ਖੂਜ ਪਾ ਦਿੰਨਾ। ਉਹ ਬੰਦੇ ਉਹ ਵੀ ਕਹਿੰਦੇ, ਮੈਚ ਦਾ ਵੀ ਕਹਿੰਦੇ ਆ ਸਨੋਕਰ। ਹਾਂਜੀ ਆਹੋ ਮੈਨੂੰ ਵੀ ਬਹੁਤ ਲੋਕ ਕਹਿੰਦੇ ਕਿ ਯਾਰ ਸਨੋਕਰ ਦਾ ਮੈਚ ਤੇਰੇ ਨਾਲ ਲੜਨਾ ਵਾ। ਹਾਂਜੀ ਤਾਜੀ ਉਹ ਲਾਓ ਕੱਢੋ ਵਾਮ ਨਾਦਰੀਨ ਮਗਰ ਪਈ ਖਿਲਾਰ ਕੇ ਮੈਨੂੰ ਕਹਿ ਰਹੀ। ਚਲੋ ਬਾਜੀ ਕਸਮੇ ਉਹ ਜਿੱਦਾਂ ਮੈਂ ਚਾਹੁੰਦਾ ਵਾਂ ਕਿ ਤੂੰ ਬਚ ਜੇ ਜਿੰਨੀ ਦੇਰ ਬਚ ਸਕਦਾ। ਮੈਨੂੰ ਤਾਜੀ ਮੈਨੂੰ ਇਹ ਵੀ ਡਰ ਆ, ਤੁਸੀਂ ਲੱਗਦਾ ਪ੍ਰੈਕਟਿਸ ਕਰ ਰਹੇ ਆ ਕਿਤੇ ਟੱਚ ਨੋ ਪ੍ਰੈਕਟਿਸ ਨਹੀਂ ਪ੍ਰੈਸ ਕੱਟ ਮੈਂ ਕਿੱਥੇ ਕਰ ਰਿਹਾ ਤਾਜੀ। ਫਿਰ ਤੁਸੀਂ ਕਿਹਾ ਖਲੋਇਆ ਤੋੜੀ ਦੇ ਨਹੀਂ ਚੈਲੰਜ ਕਰਕੇ ਨਹੀਂ ਮੈਨੂੰ ਪਤਾ ਨਾ ਕਿ ਤੂੰ ਹਾਰ ਜਾਣਾ ਵਾ। ਦੇਖਿਆ ਯਾਰ ਮੈਂ ਪਰੇਸ਼ਾਨ ਉਧਰ ਗੱਲ ਕਰ। ਚਲੋ ਠੀਕ ਹੈ ਜੀ। ਉਸਤਾਦ ਜੀ ਦੇ ਕਹਿਣ ਦਾ ਮਕਸਦ ਆ ਵੀ ਤੂੰ ਇੰਨੇ ਅਗੇਂਸਟ ਟਾਈਮ ਤੂੰ ਖੇਲਦਾ ਵਾ, ਉਹਨਾਂ ਨੇ ਛੱਡੀ ਹੋਈ ਆ ਲੇਕਿਨ ਫਿਰ ਵੀ ਤੇਰਾ ਮਲੀਆ ਮੇਟ ਕਰ ਦੇਣਗੇ, ਤੇਰੀ ਪੂਰੀ ਜਲਥਲ ਹੋਏਗੀ। ਦੇਖੀ ਤੂੰ ਮਿੱਠੇ ਚੈਲੰਜ ਕੀਤਾ, ਫਿਰ ਖੇਲਣ ਨਾ ਫਿਰ ਪਤਾ ਚੱਲੇ 5 ਗੇਮਾਂ ਲੱਗਣ, 3 ਜਿਹੜਾ ਜਿੱਤੇ। ਨਹੀਂ 5 ਪੁੰਜ ਨਹੀਂ ਕੋਈ ਗੇਮ 5 ਉੱਥੇ ਅਸੀਂ ਬੈਠੇ ਹੀ ਕੰਮ ਕਰਦੇ। ਸ਼ੂਟ ਵੀ ਪੂਰਾ ਕਰਨਾ ਜਿੱਦਾਂ ਉਹ ਇਦਾਂ ਸਮਝਦੇ ਜਿੱਦਾਂ ਰੋਨੀ ਤੇ ਟਰੰਪ ਦਾ ਮੈਚ ਆ। ਚਲੋ ਬੈਸਟ ਆਫ 3 ਕਰ ਲਾਂਗੇ। 3 ਹਾਂਜੀ ਸਰ ਬੈਸਟ ਆਫ 3 ਓਕੇ ਜੀ। ਲਓ ਜੀ ਚਾਂਦੀ 14 ਨੂੰ ਹੁਣ ਤੁਹਾਡਾ ਮੁਕਾਬਲਾ ਵਾ। ਇੱਕ ਅੱਧੀ ਤੇ ਤਾਜੀ ਹੱਥ ਸਿੱਧਾ ਕਰਨ ਤੇ ਹੀ ਬੰਦੇ ਨੂੰ ਹੋ ਜਾਂਦਾ ਹੈ। ਇਹ ਕੋਈ ਕੰਮ ਨਹੀਂ ਹੁੰਦਾ ਹੱਥ ਸਿੱਧਾ। 3 ਗੇਮਾਂ ਲੱਗਣੀਆਂ ਫਾਈਨਲ। ਹਾਂਜੀ 3 ਠੀਕ ਹੈ। ਜਿਹੜਾ 2 ਜਿੱਤ ਗਿਆ, ਹਾਂਜੀ ਤੇ ਜੇ ਮੈਂ 3 ਹੀ ਜਿੱਤ ਗਿਆ ਤੇ ਫਿਰ ਨੇਲ ਹੀ ਆ ਜੀ। ਤਾਜੀ 2 ਤੋਂ ਬਾਅਦ ਅੱਛਾ ਤੁਸੀਂ ਇਹ ਦੱਸੋ ਨਾ ਕਿ ਲਾਉਣਾ ਕੀ ਜਿੱਤ ਕੇ ਫਿਰ ਕੀ ਮੈਨੂੰ ਮਿਲੇਗਾ? ਤਾਜੀ ਇਹ ਇਨਾਮ ਮਿਲਣਾ ਨਾਜ਼ਰੀਨ ਕਮੈਂਟਾਂ 'ਚ ਕਹੇਗੀ, ਵੀਡੀਓ ਵੀ ਬਣਨੀ ਸਾਰਾ। ਇਹ ਫਿਰ ਉਸਤਾਦ ਜੀ ਮੁੜ ਕੇ ਸਾਰੀ ਜ਼ਿੰਦਗੀ ਤੂੰ ਗੱਲ ਨਹੀਂ ਕਰਨੀ ਸ਼ੁਰੂ ਕਰਨੀ ਕਿ ਮੈਂ ਇੰਜ ਤੇ ਮੈਨੂੰ ਕੁੱਤੇ। ਤਾਜੀ ਇਹ 3 ਹੋਣੀਆਂ ਹੀ ਨਹੀਂ, ਇਹ 3 ਦੀ ਗੇਮ ਲੱਗਣੀ। ਜਿਹਨੂੰ 2 ਹੋ ਗਈਆਂ ਉਹਨੇ ਉਦਾਂ ਹੀ ਨਹੀਂ ਤੀਸਰੀ ਹੋ ਸਕਦਾ, ਇੱਕ ਤੂੰ ਜਿੱਤ ਜਾ ਹਾਰ ਜਾਏ, ਇੱਕ ਮੈਂ ਜਿੱਤ ਜਾਵਾਂ। ਇਹ ਔਖਾ ਹੀ ਕੰਮ ਹੋਣਾ। ਉਸਤਾਦ ਜੀ ਨੇ ਤੈਨੂੰ ਸਟੇਟ ਹੀ ਮਾਰਨੀਆਂ 6 ਰੈਡਾਂ ਵਾਲੀਆਂ, ਤੂੰ ਬਚ ਜਾ। ਬੇਟਾ ਮੇਰੇ ਨਾਲ ਨਾ ਦੁਬਈ ਗੱਭਰੂ ਨੇ ਮੈਨੂੰ ਸੈਂਟਰ 'ਚ ਪੀਸ ਪਈ ਸੀ, ਹਾਂਜੀ ਤੇ ਉਹਨੇ ਮੈਨੂੰ ਕਿਹਾ ਜੇ ਪੀਸ ਪਾ ਦੇ ਤੈਨੂੰ ਮੈਂ 1000 ਦਿਰਹਮ ਦੇਵਾਂਗਾ। ਹਾਂਜੀ ਮੈਂ ਦੇਖੀ, ਤੇ ਤੂੰ ਮੇਰੀ ਸ਼ਾਟ ਨਹੀਂ ਵੇਖੀ। ਮੈਂ ਦੇਖੀ ਤਾਜੀ ਉੱਪਰ ਖੇਲ ਕੇ ਤੁਸੀਂ ਉਹ ਬਾਲ ਉੱਪਰ ਥੱਲੇ ਨੂੰ ਛੱਡ, ਮੇਰਾ ਕੰਮ ਹੁੰਦਾ ਪੀਸ ਪਾਉਣਾ, ਥੱਲੇ ਵਾਲਾ ਚੱਕਰ ਨਹੀਂ। ਇਦਾਂ ਦੇ ਪਲੇਅਰ ਮੈਨੂੰ ਵੀ ਜਿੱਤ ਜਾਂਦੇ ਜਿਹੜੇ ਬਾਲਾਂ ਪਾਉਂਦੇ ਆ ਨਾ। ਇਹ ਮੇਰੀ ਸੁਣ ਲਓ ਗੱਲ ਨਾਜ਼ਰੀਨ, ਮੈਂ ਤੁਹਾਨੂੰ ਦੱਸ ਦਿਆਂ, ਇਹ ਬਾਅਦ ਚ ਬਾਨੇ ਪੂਰੀ ਹਾਰ ਜਾਂ ਜਿੱਤ ਤਸਲੀਮ ਕਰਨੀ ਆ। ਕੀੜੇ ਨਹੀਂ ਪਾਉਣੇ, ਸਟਿਕ ਨਹੀਂ ਸੀ ਚੰਗੀ, ਮੈਂ ਜਿੱਥੇ ਖੇਡਦਾ ਉੱਥੇ ਇਹ ਕੰਮ ਨਹੀਂ ਕਰਨਾ। ਠੀਕ ਹੈ ਤਾਜੀ ਤੁਸੀਂ ਫੇ ਮੈਨੂੰ ਜਿੱਥੇ ਤੂੰ ਕਹੇਗਾ ਉੱਥੇ ਮੈਂ ਜਾਵਾਂਗਾ। ਹਾਂਜੀ ਜਿਹੜੀ ਟੇਬਲ ਤੇ ਤੂੰ ਕਹੇਗਾ ਉਸ ਟੇਬਲ ਤੇ ਮੈਂ ਖੇਲਾਂਗਾ। ਹਾਂਜੀ ਠੀਕ ਹੈ, ਸਟਿਕ ਮੈਂ ਆਪਣੀ ਮਰਜ਼ੀ ਦੀ ਚੂਜ਼ ਕਰ ਲਾਂਗਾ। ਸਟਿਕ ਦੇ ਹੱਕ ਨਾਲ ਉਹਦੇ ਵਿੱਚੋਂ ਹੀ ਕੋ ਬਾਹਰੋਂ ਮੈਂ ਕੋ ਪੜਾ ਕੇ ਵੀ ਨਹੀਂ ਲੈ ਕੇ ਜਾਵਾਂਗਾ ਕਿ ਮੈਂ ਕੋਈ ਦਮ ਕਰਾ ਕੇ ਸਟਿਕ ਕਲੱਬ ਦੇ ਵਿੱਚੋਂ ਹੀ ਲੈਣੀ ਸਟਿਕ ਜਿਹੜੀ। ਮੈਂ ਇਹ ਕਹਿ ਰਿਹਾ ਕਿ ਆਪਾਂ ਐਸੇ ਸਨੋਕਰ ਕਲੱਬ 'ਚ ਜਾਈਏ ਸਿਰਫ ਇਸ ਤੋਂ ਜਿੱਥੇ ਰਸ਼ ਘੱਟ ਹੋਵੇ, ਸੁਲਝੇ ਲੋਕ ਖੇਡ ਰਹੇ ਹੋਣ, ਕਿ ਅਗਰ ਚਲੋ ਇੰਜੋਏ ਕਰ ਰਹੇ ਹੋਣ। ਹਾਂਜੀ ਉਹ ਨਾਈਟ ਹੋ ਸਕਦਾ। ਕੋਈ ਫੈਸਲਾਬਾਦ ਦਾ ਕਿਹੜਾ ਐਸਾ ਸਨੋਕਰ ਕਲੱਬ ਆ ਵੱਡਾ? ਇਹ ਦੱਸ। ਤਾਜੀ 2 ਕਲੱਬ ਹੈਗੇ ਆ ਜਿੱਥੇ ਨਾਈਟ ਨਾ ਅਸੀਂ ਜਾ ਸਕਦੇ ਰਾਤ ਨੂੰ। ਹਾਂਜੀ ਕਿੱਥੇ? ਇੱਕ ਇਮਤਿਆਜ਼ ਮਾਰਟ ਆ ਤਾਜੀ, ਦੂਜਾ ਨਾ ਲੈਟ ਮੋਰ ਵਾਲੇ ਰੋਡ ਤੇ ਆ ਨਿਸ਼ਾਨੀ ਪੁਲੀ। ਉਹ ਸਹੀ ਆ। ਉਹ ਯਾਰ ਉਸਤਾਦ ਜੀ ਬਿਹਤਰੀਨ ਹਾਲ ਲਈ ਆਪਾਂ ਦੁਬਈ ਜਾਣਾ ਵਾ।
ਨਾ ਉੱਥੇ ਕੋਈ ਰਸ਼ ਹੋਊਗਾ, ਉੱਥੇ ਜਾ ਕੇ ਮੁਕਾਬਲਾ ਕਰ ਲਾਂਗੇ। ਇਹ ਵੀ ਸਹੀ ਸਹੀ ਨਹੀਂ? ਨਹੀਂ ਉਹ ਬਹੁਤ ਦੇਰ ਹੋਈ ਨਹੀਂ, ਇਹ ਤਾਂ ਮੈਂ ਪਹਿਲੇ ਹੀ ਕੱਟੀ ਕੱਟਾ ਕਰ ਦਿੰਦਾ। ਉਸਤਾਦ ਜੀ ਖਿੱਚ ਗਏ ਸਰ ਜੀ ਰੋਜ਼ ਲੋਕ ਕਹਿ ਰਹੇ ਮੈਚ ਦਾ। ਹਾਂ ਤੇ ਪੈਰ ਹੋਵਾਂਗੇ ਮੈਂ ਤੇ ਦਾਨਿਸ਼। ਨਹੀਂ ਅੰਪਾਇਰ ਵੇਖਣ ਵਾਲੇ ਨਾਜ਼ਰੀਨ ਸਾਰੇ ਹੀ। ਹਾਂਜੀ। ਦੂਜਾ ਤਾਜੀ ਕਸੋਟੀ ਦਾ ਵੀ ਨਾਜ਼ਰੀਨ ਕਹਿ ਰਹੀ, ਮੈਂ ਇਹ ਹੈਰਾਨ ਆ ਉਹ ਕਿਹੜੇ ਕਹਿ ਰਹੇ ਜਿਹੜੇ ਕਸੋਟੀ, ਮੈਂ ਕਿਹੜੀ ਖੇਡਦਾ ਦੱਸੋ। ਉਹ ਪਾਗਲਾ, ਤੇਰਾ ਸਟਾਈਲ ਬੋਲਣ ਦਾ ਲੋਕਾਂ ਨੂੰ ਪਸੰਦ ਆ। ਹਾਂ ਬੜੀ ਗੱਲ ਤਾਜੀ ਫਿਰ ਕਰਨੀ ਤੂੰ ਕਸੋਟੀ ਵੀ। ਭੌਂਕਦਾ ਵੀ ਹੋਵੇ ਲੋਕਾਂ ਨੂੰ ਚੰਗਾ ਲੱਗਦਾ। ਉਧਰ ਦੇਖ, ਕੀ ਮਸਲਾ ਵਾ? ਕੀ ਹੋਇਆ? ਪਰੇਸ਼ਾਨ ਆ ਤੂੰ ਹੋ ਗਈ ਗੱਲ? ਜੀ? ਤੁਸੀਂ ਪਰੇਸ਼ਾਨ ਹੋ? ਹਾਂਜੀ। ਚਲੋ ਰਹਿਣ ਦਿਓ, ਪਰੇਸ਼ਾਨ ਹੀ ਰਹਿ ਦਿਓ। ਪਰੇਸ਼ਾਨੀ ਵੀ ਬੰਦੇ ਦੀ ਬੈਲੈਂਸ ਕਰਦੀ ਆ ਲਾਈਫ ਨੂੰ। ਪੁੱਛੀਦਾ ਹੁੰਦਾ ਵਾ, ਬੱਚੇ ਆ ਤੁਹਾਡੇ ਇੱਥੇ ਪੁੱਛਿਆ ਕੰਮ ਰਿਹਾ ਕਿ ਤੂੰ ਕਰਦੇ ਆ, ਪਰੇਸ਼ਾਨ ਆ? ਤੇ ਤੁਸੀਂ ਕਹ ਰਹਿਣ ਦਿਓ। ਨਹੀਂ ਤੂੰ ਕਿਹਾ ਆਹੋ ਤੇ ਮੈਂ ਪੁੱਛ ਲਿਆ ਬਸ। ਨਹੀਂ ਅੱਗੇ ਹੋਰ ਰੀਜ਼ਨ ਵੀ ਪੁੱਛੀ ਅੱਛਾ, ਦੇ। ਪਰੇਸ਼ਾਨੀ ਦੀ ਵਜ੍ਹਾ? ਫੈਨ ਟੱਕਰ ਗਏ ਆ। ਉਹ ਕਹਿੰਦੇ ਨਿੱਲ ਕਰਕੇ ਜਾ ਅੱਜ। ਅੱਛਾ, ਕਿੱਥੇ ਟੱਕਰੇ? ਜੜਾਂ ਵਾਲੇ ਰੋਡ ਤੇ। ਕੀ ਅੱਜ? ਕੱਲ ਦੀ ਗੱਲ ਆ। ਕੀ ਕਹਿੰਦੇ? ਪਹਿਲਾਂ ਉਹਨਾਂ ਨੇ ਸਵੇਰ ਮੈਨੂੰ ਮੇਰੇ ਮੈਸੇਂਜਰ ਤੋਂ ਨੰਬਰ ਚੋਰੀ ਕੀਤਾ ਉਹਨਾਂ ਨੇ ਮੇਰਾ। ਤੇ ਨਹੀਂ ਉਹ ਮਿਲਣ ਤੋਂ ਬਾਅਦ ਗਏ ਸੀ ਕਿ ਗੈਪ ਹੋ ਗਏ ਸੀ? ਨਹੀਂ ਪਹਿਲਾਂ ਉਹਨਾਂ ਨੇ ਮੈਸੇਂਜਰ ਤੋਂ ਮੇਰਾ ਨੰਬਰ ਚੋਰੀ ਕੀਤਾ, ਉੱਥੋਂ ਮੇਰੇ ਨਾਲ ਰਾਬਤਾ ਕਰਕੇ ਜੀ ਨਈਮ ਅਬਾਸ ਇਮਲੀ ਯੂਸੀ ਬੋਲ ਰਿਹਾ। ਮੈਂ ਕਿਹਾ ਮੈਸੇਂਜਰ ਤੋਂ ਤੇਰਾ ਨੰਬਰ, ਤੂੰ ਆਪ ਮੈਸੇਂਜਰ ਜਾਂ ਬੰਦਾ ਤੂੰ? ਸਾਜੀ ਜੋ ਮੈਸੇਂਜਰ ਹੋਇਆ ਇਨਸਾਨ। ਸੱਚੀ ਮੁੱਚੀ ਉਹੀ ਦੱਸੂਗਾ ਜੋ ਹੋਇਆ ਵਾ। ਨਹੀਂ, ਮੈਸੇਂਜਰ ਤੋਂ ਨੰਬਰ ਕਿਦਾਂ ਚੋਰੀ ਕਰ ਲਿਆ ਤੇਰਾ? ਗੱਲ ਉਹ ਕਰ ਜਿਹੜੀ ਕਿਸੇ ਦੇ ਮੰਨਣ ਜਾਵੇ। ਫੇਕ ਨਿਊਜ਼ ਨਾ ਦੇ ਮੈਨੂੰ ਮੈਸੇਂਜਰ ਤੇ ਇੱਕ ਮੈਸੇਜ ਆਇਆ ਮੈਨੂੰ ਬੋਲ ਕੇ ਕਿ ਯਾਰ ਆਪਣਾ ਨੰਬਰ ਸੈਂਡ ਕਿ ਕਰ। ਭਾਈ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵਾ, ਮੈਨੂੰ ਆਪਣਾ ਨੰਬਰ ਦਿਓ। ਤੂੰ ਕਿਉਂ ਦਿੱਤਾ ਨੰਬਰ? ਪਹਿਲੇ ਤੇ ਇਹ ਦੱਸ ਰਿਹਾ ਉਸਤਾਦ ਜੀ ਨੂੰ। ਮਾੜੇ ਆਰਟਿਸਟ ਦੀ ਇਹ ਹੀ ਪ੍ਰੋਬਲਮ ਹੁੰਦੀ, ਉਹ ਤਰਲੇ ਲੈਂਦਾ ਹੁੰਦਾ ਵੀ ਮੈਂ ਵੀ ਇੱਕ ਦੌਰ 'ਚ ਐਸਾ ਸੀ, ਉਸਤਾਦ ਜੀ YouTube ਤੋਂ ਵੀਡੀਓ ਲਾਉਣੀ, ਥੱਲੇ ਨੰਬਰ ਲੈਣਾ ਵੀ ਕੋਈ ਕਾਲ ਤੇ ਆਵੇ। ਹਾਏ ਯਕੀਨ ਕਰੋ ਅੱਜ ਵੀ ਮੇਰੀਆਂ YouTube ਤੇ ਵੀਡੀਓ ਪਈਆਂ ਨੇ 15-16 ਸਾਲ ਪੁਰਾਣੀਆਂ, ਥੱਲੇ ਵਾਰਦ ਦਾ ਨੰਬਰ ਲਿਖਿਆ ਮੇਰਾ। ਇੰਨਾ ਚਾਹ ਹੁੰਦਾ ਸੀ। ਉਸਤਾਦ ਜੀ ਪਰ ਉਹਨੇ ਤਾਂ ਮੈਨੂੰ ਹੈਰਤ ਗਜ਼ਾ ਹੀ ਕਰ ਦਿੱਤਾ। ਕੀ ਕਰਤਾ? ਹੈਰਤ ਗਜ਼ਾ। ਹੈਰਤ ਗਜ਼ਾ। ਚਲੋ ਦਾਨਿਸ਼ ਹਾਸਲਾ ਚੰਗਾ। ਅੱਛਾ, ਹੈਰਤ ਗਜ਼ਾ ਉਹਨੇ ਕਰਤਾ। ਕੀ ਉਹਨੇ ਤੈਨੂੰ ਕਿਹਾ? ਉਸਤਾਦ ਜੀ ਪਹਿਲਾਂ ਉਹਨੇ ਮੇਰੇ ਕੋਲ ਬੜੇ ਪਿਆਰ ਨਾਲ ਨੰਬਰ ਮੰਗਿਆ, ਠੀਕ ਹੈ। ਮੈਂ ਉਹਨੂੰ ਨੰਬਰ ਦੇ ਦਿੱਤਾ। ਫਿਰ ਉਹਦਾ ਫੋਨ ਆਇਆ ਕਿ ਮੈਂ ਤੈਨੂੰ ਸਵੇਰ 12-1 ਵਜੇ ਨਾਲ ਮਿਲਣਾ ਚਾਹੁੰਦਾ, ਅੱਛਾ ਮੈਂ ਲਾਹੌਰੋਂ ਆਉਣਾ ਵਾ। ਅੱਛਾ ਮੈਂ ਕਿਹਾ ਬਿਸਮਿਲ੍ਲਾ, ਕੋਈ ਅੱਛਾ, ਉਹ ਵੀ ਤੂੰ ਮੰਨ ਲਿਆ? ਮੰਨ ਲਿਆ। ਉਸਤਾਦ ਜੀ ਮੈਂ ਜਦੋਂ ਆਪਣਾ ਅਬਦੁੱਲਾਪੁਰ ਪਹੁੰਚਿਆ ਨਾ, ਇੱਧਰ ਨੂੰ ਮੁੜਨ ਲੱਗੇ ਤੇ ਉੱਥੇ ਫੇਰ ਉਹਦਾ ਮੈਸੇਜ ਮੈਂ ਦੇਖਿਆ, ਕਹਿੰਦਾ ਭਾਜੀ ਮੈਂ ਸਟੇਸ਼ਨ ਤੇ ਖੜਾ ਵਾਂ। ਅੱਛਾ। ਓਏ ਮੈਂ ਸਟੇਸ਼ਨ ਨਾਲ ਨੂੰ ਤੁਰ ਪਿਆ। ਮੈਂ ਕਿਹਾ ਚਲੋ ਉੱਥੇ ਤੇ ਮੈਂ ਉਹ ਸਟੇਸ਼ਨ ਤੇ ਹੁਣ ਟ੍ਰੇਨਾਂ ਟਰੂਨਾਂ 'ਚ ਲੱਭਣ ਡਿਆ ਸੀ। ਉਹਨੂੰ ਮੈਂ ਫੇਰ ਫੋਨ ਮਾਰਿਆ, ਮੈਂ ਕਿਹਾ ਭਾਜੀ ਕਿੱਥੇ ਹੋ ਤੁਸੀਂ? ਕਹਿੰਦਾ ਭਾਜੀ ਜਿਹੜਾ ਗੋਲ ਜੀ ਚੈਨਕ ਨਹੀਂ ਲੱਗੀ ਇਹਦੀ ਪਰਲੀ ਸਾਈਡ ਤੇ ਪਜਾਰੋ ਖੜੀ, ਉੱਚੋਂ ਬੈਠਾ ਮੈਂ। ਓਏ ਚੈਨਕ ਦੀ ਯਾਰੋ। ਅੱਛਾ, ਜਿਹੜੀ ਸਟੇਸ਼ਨ ਦੇ ਲਾਗੇ ਚੈਨਕ ਲੱਗੀ। ਉਸਤਾਦ ਜੀ ਮੈਂ ਉਹਦੇ ਗਿਆ ਤਾਂ ਉਹਨੇ ਮੈਨੂੰ ਪਜਾਰੋ 'ਚ ਬਿਠਾ ਲਿਆ। ਬਿਠਾ ਕੇ ਮੈਨੂੰ ਕਹਿੰਦਾ ਨਾਸ਼ਤਾ ਕਰਨਾ ਵਾ ਲੋਰੋਂ, ਸਿੱਧਾ ਤੇਰੇ ਨਾਲ ਪਹਿਲਾਂ ਨਾਸ਼ਤਾ ਕਰਨਾ, ਗੱਲਾਂ ਉੱਥੇ ਬਹਿ ਕੇ ਹੋਣਗੀਆਂ। ਅੱਛਾ। ਫਿਰ ਮੈਂ ਉਹਨੂੰ ਦੁਬਈ ਨਾਸ਼ਤੇ ਵਾਲੇ ਕੋਲ ਲੈ ਗਿਆ। ਉਹ ਕਿੱਥੇ ਹੈ? ਉਹ ਮਦੀਨਾ ਟਾਊਨ। ਅੱਛਾ। ਉਸਤਾਦ ਜੀ ਏਡਾ ਵੱਡਾ ਛਾਬੇ ਜਿੱਡਾ ਨਾਲ ਲਾਉਂਦੇ ਰੋਗ ਨਹੀਂ, ਸੁਭਾਨ ਅੱਲਾ। ਅੱਛਾ, ਦੁਬਈ ਨਾਸ਼ਤੇ ਵਾਲੇ। ਹਾਂ ਉਸਤਾਦ ਜੀ। ਸਵੇਰੇ ਸਵੇਰੇ ਕੀ ਬੁਰਜ ਖਲੀਫਾ ਪਕਾਉਂਦੇ ਆ? ਦੁਬਈ ਨਾਸ਼ਤੇ ਵਾਲੇ? ਨਹੀਂ ਉਹਨਾਂ ਦਾ ਨਾਮ ਆ। ਨਾਮ ਆ ਉਹਨਾਂ ਨੇ ਪਾਵਿਆਂ ਦਾ ਨਾਮ ਰੱਖਿਆ ਬੁਰਜ ਖਲੀਫਾ। ਹਾਂਜੀ, ਉਹਨਾਂ ਦੇ ਨਾਲੇ ਪਤੀਲੇ ਦੇ ਛੋਟੇ ਬੁਰਜ ਖਲੀਫਾ ਪਕਾਉਂਦੇ ਕਿ ਵੱਡੇ? ਉਸਤਾਦ ਜੀ ਉਹ ਡੈਜ਼ਰਟ 'ਚ ਬਿਠਾ ਕੇ ਰੋਟੀ ਖਵਾਉਂਦੇ ਦੋਸਤ। ਹਾਂ। ਨਹੀਂ ਉਸਤਾਦ ਜੀ ਤੋਂ ਬਾਹਰੋਂ ਆਏ ਸੀ ਨਾ, ਉਹ ਤਾਂ ਉਹਨੇ ਆਪਣਾ ਨਾਮ ਰੱਖਿਆ ਸੀ ਦੁਬਈ ਵਾਲਿਆਂ ਦਾ ਨਾਸ਼ਤਾ। ਅੱਛਾ ਚਲੋ, ਅੱਲਾ ਖੈਰ ਕਾਫੀ ਕਰੇ। ਪੁਰਾਣੀ ਗੱਲ। ਫਿਰ ਉਸਤਾਦ ਜੀ ਨਾਨ ਹੀ 190 ਰੁਪਏ ਦਾ ਐਡਾ ਨਾਨ, ਰੋਗ ਨਹੀਂ, ਉਹ ਤੇ ਫੁੱਲ ਜ਼ਾਹਰੀ ਬਾਤ ਆ, ਜਿਹੜੇ ਤੇਰੇ ਨਾਲ ਆਏ ਆ ਤੂੰ ਭਾਵੇਂ 590 ਦਾ ਹੁੰਦਾ, ਤੈਨੂੰ ਕੀ ਪ੍ਰੋਬਲਮ? ਸੁਭਾਨ ਅੱਲਾ। ਉਸਤਾਦ ਜੀ ਮੁੜ ਕੇ ਦਾਲ ਨਾਲ ਟਿੱਕੀਆਂ। ਇਹ ਨਾਸ਼ਤੇ 'ਚ? ਉਹ ਹਲੀਮ ਤੇ ਚਣੇ ਹੁੰਦੇ ਨਾ ਉਹਨਾਂ ਦੇ ਯਾਰ ਤੂੰ ਮਸ਼ਹੂਰ। ਦੁਕਾਨ ਦੀ ਕਿਉਂ ਮਸ਼ਹੂਰੀ ਕਰਦਾ? ਉਹ ਭਾਈ ਦਾ ਦੱਸ। ਉਹਨੇ ਮੈਨੂੰ ਕਿਹਾ ਸੀ ਨਾ, ਕਹਿੰਦਾ ਭਾਈ ਜੀ ਮੈਂ ਜੋ ਤੇਰਾ ਕਰਨਾ ਵਾ ਤੂੰ ਉਸਤਾਦ ਤੱਕ ਸਾਰਾ ਪਹੁੰਚਾ ਦੇਈਂ। ਅੱਛਾ। ਉਸਤਾਦ ਜੀ ਨੇ ਨਾਲ ਪੀਸ ਰੱਖੇ ਵੱਡੇ, ਚਿਕਨ ਪੀਸ। ਯਾਨੀ ਅੱਛਾ ਉਹਨੇ ਲੰਗਰ ਕਰਾਇਆ। ਮੈਂ ਕਹਿੰਦਾ ਕਿੰਨੇ ਜਣੇ ਸੀ ਉਹ? ਉਹ 2 ਜਣੇ ਸੀ ਤੇ ਇੱਕ ਤੋਂ? ਮੈਂ ਇਕੱਲਾ। ਟੋਟਲ 3? ਟੋਟਲ 3। ਇਹ ਇਕੱਲਾ ਜਣੇ ਸੀਗੇ। ਉਸਤਾਦ ਜੀ ਮੈਂ ਨਾ ਪੈਰ ਮਾਰਿਆ, ਮੈਂ ਕਿਹਾ ਚਲੋ ਇਹਨਾਂ ਨੂੰ ਪੈਰ ਮਾਰਦੇ ਆ। ਮੈਂ 1000 ਰੁਪਇਆ ਚਾਹੀਦਾ? ਨਹੀਂ, ਹਾਂ। ਨਾਸ਼ਤਾ ਕਰਕੇ ਨਾ ਵੇਟਰ ਆਇਆ, ਮੈਂ ਕਿਹਾ ਪੈਸੇ ਮੈਂ ਦੇਣੇ, ਤੁਸੀਂ ਲਾਹੌਰੋਂ ਮੇਰੇ ਕੋਲ ਆਏ ਹੋ। ਉੱਥੇ ਖਾਤਾ ਨਹੀਂ ਲੱਗਾ ਤੇ? ਨਹੀਂ ਅੱਛਾ ਫੇਰ ਉਸਤਾਦ ਜੀ ਮੈਂ ਉਹਨਾਂ ਨੂੰ ਪੈਰ ਮਾਰਿਆ, ਮੈਂ ਕਿਹਾ ਚਲੋ ਪੈਸੇ ਮੈਂ ਦੇਣਾ। ਉਸਤਾਦ ਜੀ ਮੈਂ ਇੰਜ ਕਰਕੇ ਜੇਬ 'ਚ ਹੱਥ ਮਾਰਿਆ ਤਾਂ ਦੋਵੇਂ ਜਾ ਕੇ ਗੱਡੀ 'ਚ ਬਹਿ ਗਏ। ਹੁਣ ਇਹੀ ਦੇ ਕੇ ਆਏਗਾ ਪੈਸੇ। ਯਾਰ ਤੂੰ ਕਿਉਂ ਪੈਰ ਮਾਰਿਆ? 1500 ਰੁਪਇਆ ਬਣਿਆ, ਤੁਹਾਡੇ ਭਰਾ ਨੇ ਖਰਚ ਦਿੱਤਾ। ਮੈਂ ਕਿਹਾ ਭਾਜੀ ਹੁਣ ਤੁਸੀਂ ਮੈਨੂੰ ਦੱਸੋ ਕਿ ਵਜ੍ਹਾ ਕੀ ਹੈਗੀ? ਕਹਿੰਦਾ ਜੀ ਤੁਸੀਂ ਨਾ ਆਪਣੇ ਉਸਤਾਦ ਤੱਕ ਇਹ ਪੈਗਾਮ ਪਹੁੰਚਾਉਣਾ ਵਾ ਕਿ ਉਹਨਾਂ ਕੋਲੋਂ ਇਜਾਜ਼ਤ ਲਵੋ, ਤੁਸੀਂ ਪਰਮਾਨੈਂਟ ਮੇਰੇ ਨਾਲ ਕੰਮ ਕਰਨਾ। ਉਹ ਯੈਸ ਆ ਵੇਖੋ ਨਹੀਂ ਆ ਕਰਨ ਦਿਆ। ਅੱਲਾ ਉਸਤਾਦ ਜੀ ਮੰਦਣ। ਉਹਨਾਂ ਦਾ ਲੱਗਦਾ ਪੋਲਟਰੀ ਫਾਰਮ ਆ। ਦੁੱਖ ਹੋ ਰਿਹਾ ਐਂਬਲੀ ਮੈਨੂੰ, ਤੈਨੂੰ ਚਾਹੀਦਾ ਸੀ ਤੂੰ ਨਿਕਲ ਜਾਂਦਾ, ਮੈਨੂੰ ਸਿਰਫ ਫੋਨ ਕਰ ਦਿੰਦਾ। ਸਿਰਫ ਮੈਨੂੰ ਫੋਨ ਕਰ ਦਿੰਦਾ
ਵੀ ਤਾਂ ਤੈਨੂੰ ਅੱਗੋਂ ਉਫ ਵੀ ਕੋਈ ਕਰਦਾ। ਇਸ ਸ਼ੋਅ ਤੋਂ ਬਾਅਦ ਉਹ ਕਰੋੜ ਨਹੀਂ ਤੈਨੂੰ ਬਿਲਕੁਲ ਕਰੋੜ ਕੇ ਕਹਿਣਗੇ ਜਾ ਚੱਲ ਜਾ। ਉਸਤਾਦ ਜੀ ਆਫਰ ਉਹਨੇ ਬੜੀ ਵੱਡੀ ਕਰਾਈ, ਲੇਕਿਨ ਮੈਂ ਤੁਹਾਡੇ ਭਰਾ ਨੇ ਠੁੱਡ ਮਾਰ ਕੇ ਆ ਗਿਆ ਸਾਰਾ ਕੁਝ। ਉਹ ਆਪਣੀ ਕਿਸਮਤ ਨੂੰ ਠੁੱਡ ਮਾਰਿਆ ਤੂੰ। ਕਿ ਕਿਹੜੀ ਆਫਰ ਕਰਾਈ ਇਹਨੇ? ਉਸਤਾਦ ਜੀ ਉਹ ਮੈਨੂੰ ਕਹਿੰਦਾ ਮੈਂ ਨਾ ਤੈਨੂੰ 1 ਕਰੋੜ ਰੁਪਇਆ ਐਡਵਾਂਸ ਦੇਵਾਂਗਾ, ਠੀਕ ਆ, ਤੇ ਨਾਲ ਤੈਨੂੰ ਜੈਮਨ ਸ਼ੈਫਰਡ ਵੀ ਘੋੜਾ ਵੀ ਲੈ ਕੇ ਦਊਂਗਾ। ਜਰਮਨ ਸ਼ੈਫਰਡ ਘੋੜਾ? ਕੁੱਤਾ ਅੱਛਾ। ਤੇ ਘੋੜਾ ਵੀ, ਤੇ ਪਰਸ਼ੀਅਨ ਘੋੜਾ? ਹਾਂ, ਤੇ ਗੱਡੀ ਵੀ। ਕਹਿੰਦਾ ਤੂੰ ਜਿੱਥੇ ਰਹਿਣ ਡਿਆ ਨਾ ਉਹ ਤੇਰੇ ਲੈਵਲ ਦੀ ਜਗ੍ਹਾ ਨਹੀਂ ਹੈਗੀ, ਤੈਨੂੰ ਮੈਂ ਇੱਧਰ ਜਿੱਧਰ ਦੀ ਸਾਈਡ ਤੇ ਤੇਰਾ ਉਸਤਾਦ ਰਹਿੰਦਾ ਉਹ ਤੋਂ ਅੱਛੀ ਵਾਲੀ ਸਾਈਡ ਤੇ ਇੱਕ ਕੋਠੀ ਲੈ ਕੇ ਦਿੰਦਾ। ਓਕੇ। ਤੇ ਤੈਨੂੰ ਮੈਂ ਸਾਰਾ ਕੁਝ ਲੈ ਕੇ ਦੇ ਕੇ ਉਹਨੇ ਤੈਨੂੰ ਇੱਕ ਜੈਕਟ ਪਾਉਣੀ ਹੈ ਤੇ ਉਹਨੇ ਕਹਿਣਾ ਜਾਂ ਸ਼ਾਲਮੀ ਚੌਂਕ ਜਾ ਕੇ ਖਲੋ ਜਾ, ਮੈਂ ਇਥੋਂ ਬਟਨ ਦੱਬਣਾ। ਬੜੀ ਦਿਨ ਹੋ ਗਈ ਤੂੰ ਆਣੀ ਦੇਖ। ਤੇਰੇ ਚਿੱਥੜੇ ਤਾਰਾਂ ਦੇ ਟੰਗੇ ਹੋਣੇ ਆ। ਉਸਤਾਦ ਜੀ ਮੈਂ ਸਮਝ ਗਿਆ। ਉਹਨੇ ਤੈਨੂੰ ਇੱਕ ਚਿੱਟੇ ਰੰਗ ਦਾ ਕਿਲੋ ਦਾ ਲਿਫਾਫਾ ਦੇਣਾ ਪਾਊਡਰ ਵਾਲਾ, ਉਹਨੇ ਕਹਿਣਾ ਦੁਬਈ ਦੇ ਆ। ਤੂੰ 에ਅਰਪੋਰਟ ਤੇ ਫੜੇ ਜਾਣਾ ਵਾ, ਪਿੱਛੇ ਘਰ ਬੰਗਲਾ ਗੱਡੀ ਸਾਰਾ ਕੁਝ ਲੋਕਾਂ ਕੋਲ ਰਹਿ ਜਾਣਾ ਵਾ, ਤੈਨੂੰ ਨਿਸਫ ਸਦੀ ਦੀ ਸਜ਼ਾ ਹੋ ਜਾਣੀ। ਸ਼ੁਰਤਿਆਂ ਕੋਲੋਂ ਛਿੱਤਰ ਪੈਂਦੇ ਹੋਣੇ। ਉਸਤਾਦ ਜੀ ਉਹਨੇ ਤਾਂ ਮੈਨੂੰ ਇਹ ਵੀ ਕਿਹਾ, ਉਹਨੇ ਕਿਹਾ ਤੂੰ ਇੱਕ ਵਾਰੀ ਸਿਰਫ ਆਪਣੇ ਉਸਤਾਦ ਕੋਲ ਇਜਾਜ਼ਤ ਲੈ ਜਾ ਤੇ ਵੈਲੈਂਟਾਈਨ ਡੇ ਆਪਾਂ ਉੱਥੇ ਮਨਾਵਾਂਗੇ। ਵੈਲੈਟੈਲੇ? ਉਸਤਾਦ ਜੀ ਇਹ ਵੈਲੈਟ ਮੈਂ ਸਮਝ ਗਿਆ ਉਹਨੇ ਤੇਰੇ ਕੋਲ ਕੀ ਕੰਮ ਲੈਣਾ ਵਾ। ਅੱਛਾ ਜੀ। ਸਾਜੀ ਆ ਜਿਹੜੇ ਮਰਚਾਂ ਵਾਲੇ ਸਿਗਰਟ ਨਹੀਂ ਵਿਕਦੇ, ਹਾਂ ਇਹ ਉਹਨੇ ਜਿੱਥੇ ਵੇਚਣੇ ਨਾ ਉੱਥੇ ਉਹਨੇ ਇਹਨੂੰ ਬਹਾ ਲੈਣਾ ਵਾ। ਠੀਕ। ਉਹਨੇ ਸਾਦੇ ਸਿਗਰਟ ਦੇ ਮੂੰਹ ਨਾਲ ਰਗੜ ਕੇ 100 ਦਾ ਵੇਚੀ ਜਾਣਾ। ਯਾਰ ਉਹਨੇ ਇਹਨੂੰ ਇਸ ਲਈ ਬਾਣਾ ਕਿ ਮੇਰੇ ਕੋਲ 1 ਨੰਬਰ ਮਾਲ ਆ ਵੇਖੋ ਟ੍ਰੇਡ ਉਸਤਾਦ ਮਾਰਕ। ਜੀ ਉਹਨੇ ਕਿਹਾ ਤੂੰ ਮੇਰੇ ਨਾਲ 1 ਸਾਲ ਕੰਮ ਕਰ, ਉਸ ਤੋਂ ਬਾਅਦ ਹੈਪੀ ਨੂਰ ਜਿਹੜਾ ਮੈਂ ਤੇਰਾ ਉੱਥੇ ਯੂਰਪ ਚ ਹੈਪੀ ਨੂਰ? ਯੂਰਪ ਚ ਜਾ ਕੇ ਮਨਾਵਾਂਗਾ ਤੇਰੇ ਨਾਲ। ਹੈਪੀ ਨੂਰ ਅਗਲਾ ਹੈਪੀ ਨੂਰ? ਹਾਂ, ਕਹਿੰਦਾ ਯੂਰਪ ਚ ਜਾ ਕੇ ਤੈਨੂੰ ਹੈਪੀ ਨੂਰ ਮਨਾਵਾਂਗਾ। ਹੈਪੀ ਸੈਯਦ ਨੂਰ? ਹੈਪੀ ਨੂਰਪੁਰ। ਹੈਪੀ ਨੂਰਪੁਰ? ਹੈਪੀ ਲੈਕ ਕਹਿੰਦੇ। ਅੱਛਾ। ਨਹੀਂ ਕੰਮ ਕੀ ਕਰਨਾ ਵਾ? ਕੰਮ ਉਸਤਾਦ ਜੀ ਉਹਦੇ ਚੈਨਲ ਤੇ ਕਰਨਾ। ਹੋ ਉਹਦੇ ਚੈਨਲ ਤੇ ਵੀਡੀਓ ਬਣਾਇਆ ਕਰਨੀ ਆ ਵਾ, ਕਦੀ ਯੂਸੀ ਬਣ ਕੇ ਚਲਾ ਗਿਆ ਕਮਾਦਾਂ ਚ। ਤੇ ਕਰੋੜ ਰੁਪਏ ਐਡਵਾਂਸ? ਐਡਵਾਂਸ ਕਰੋੜ ਰੁਪਈਆ। ਗੱਡੀ ਸਾਰੀਆਂ ਫੈਸਿਲਿਟੀਆਂ ਜਿੰਨੀਆਂ ਵੀ ਹੈ ਨਾ, ਫੈਸਿਲਿਟੀਆਂ ਤੇ ਉਹ ਘਰ ਵੀ, ਘੋੜਾ ਵੀ, ਡੌਗ ਵੀ, ਕਰੋੜ ਰੁਪਏ ਐਡਵਾਂਸ ਵੀ। ਉਹਨੂੰ ਮੈਂ ਤਾਂ ਮਗਰੋਂ ਲਾਇਆ, ਮੈਂ ਕਿਹਾ ਮੈਨੂੰ ਸਵਾਰੀ ਦਾ ਸ਼ੌਕ ਆ, ਕਹਿੰਦਾ ਤੈਨੂੰ ਘੋੜਾ ਲੈ ਕੇ ਦਿੰਦਾ। ਮੈਂ ਕਿਹਾ ਮੈਨੂੰ ਕੁੱਤੇ ਰੱਖਣ ਦਾ ਸ਼ੌਕ ਆ, ਕਹਿੰਦਾ ਜੈਮਨ ਸ਼ੈਫਰਡ ਮੇਰੇ ਕੋਲ ਹੈਗਾ, ਉਹ ਤੈਨੂੰ ਤਾਂ ਛੱਡ ਦੇਣਾ, ਤੂੰ ਆਪਣੇ ਕੋਠੀ ਚ ਰੱਖ ਲੈ। ਓਕੇ। ਕਿਹੜਾ ਸ਼ਾਵਰ ਸੀ? ਜੈਮਨ ਸ਼ੈਫਰਡ। ਮੈਂ ਕਿਹਾ ਮੈਨੂੰ ਏਦਾਂ ਮੇਰੇ ਕੋਲ ਨਾ ਦੂਰ ਦਫ਼ਤਰ ਹੈਗਾ ਤੇ ਪੈਦਲ ਆਣ ਜਾਣ ਨਹੀਂ ਹੋਣਾ, ਕਹਿੰਦਾ ਉਹਦੇ ਲਈ ਤੈਨੂੰ ਲੈਦਾ ਮਰਸੀਡੀਜ਼ ਲੈ ਕੇ ਦਿੰਦਾ। ਕਿਹੜੀ ਲੈ ਕੇ ਦੇਣੀ? ਤੇਰੇ ਹਲੇ ਪਿੱਛੇ ਨਿਸ਼ਾਨ ਪਏ ਹੋ ਚਿੰਗਚੀ ਤੇ ਜਾਇਆ ਬੈ ਕੇ ਜਾਂਦਾ। ਯਕੀਨ ਪਿੱਛੇ ਨਿਸ਼ਾਨ ਕਾ ਤੋਂ ਚਿੰਗਚੀ ਤੇ ਪਏ, ਕੰਡੇ ਵਾਲੀ ਚਿੰਗਚੀ। 7ਵੀਂ ਸਵਾਰੀ। ਉਸਤਾਦ ਜੀ ਬਹੁਤ ਮੈਂ ਬੜਾ ਹੀ ਸੋਚਿਆ, ਸਾਰੀ ਰਾਤ ਮੈਂ ਸੁੱਤਾ ਨਹੀਂ ਹੈਗਾ। ਆਫਰਾਂ ਬੜੀਆਂ ਉਹਨੇ ਅੱਛੀਆਂ ਕਰਾਈਆਂ। ਫਿਰ ਉਹਨੇ ਜਾਣ ਲੱਗੇ ਨੇ, ਅੱਲਾ ਦਾ ਸ਼ੁਕਰ ਆ ਕਿ ਮੈਂ ਉਹਨੂੰ ਇਹ ਕਹਿਤਾ ਸੀ, ਮੈਂ ਕਿਹਾ ਭਾਈ ਉਹ ਨਾਸ਼ਤੇ ਦੇ ਪੈਸੇ ਮੈਂ ਉੱਥੇ ਦਿੱਤੇ ਆ, ਉਹਦੇ ਵੀ ਉਹਨੇ 2000 ਰੁਪਇਆ ਮੈਨੂੰ 200 ਵੱਧ ਹੀ ਦਿੱਤਾ। ਤੇ ਤੂੰ ਹਾਂ ਕੀਤੀ ਕਿ ਨਹੀਂ? ਨਹੀਂ, ਉਹਨੂੰ ਮੈਂ ਸਿਰਫ ਇਹ ਕਿਹਾ, ਮੈਂ ਕਿਹਾ ਮੈਂ ਤੇਰੇ ਨਾਲ ਮੈਸੇਂਜਰ ਤੇ ਫੇਰ ਰਾਬਤਾ ਕਰੂੰਗਾ। ਤੇ ਜਦੋਂ ਨੰਬਰ ਹੀ ਦੇ ਕੰਮ ਪਤਾ ਨੇ ਕੀ ਕਰਿਆ ਕਰਨਾ, ਉਹਨਾਂ ਦੀ ਦੁਕਾਨ, ਉਹਨਾਂ ਦਾ ਹੈਗਾ ਬੜਾ ਵੱਡਾ ਬੈਂਕ ਦੇ ਵਿੱਚ ਉਹ ਦਿੰਦੇ ਪੈਸੇ, ਜਿਹੜੀਆਂ ਬਜ਼ੁਰਗ ਮਾਈਆਂ ਹੁੰਦੀਆਂ ਨਾ ਉਹਨਾਂ ਨੂੰ ਸਿਰਫ ਇਹਨੇ ਰੋਡ ਟਪਾਇਆ ਕਰਨਾ ਸਾਰੀ ਦਿਹਾੜੀ, ਤੇ ਕਰੋੜ ਕੋਈ ਨਹੀਂ ਦੇਣਾ, 8-10 ਹਜ਼ਾਰ। ਨਹੀਂ ਉਹਨਾਂ ਨੇ ਕਿਤੇ ਕੋ ਵੱਡਾ ਕੰਮ ਲੈਣਾ, ਇਹਨੂੰ ਗੇੜਾ ਦੇ। ਅੱਛਾ ਜੀ। ਉਸਤਾਦ ਜੀ ਹੁਣ ਇਹ ਦੱਸੋ ਕਿ ਕਿਸ ਤਰੀਕੇ ਨਾਲ ਉਹਦੇ ਕੋਲ ਪਹਿਲਾਂ ਪੈਸੇ ਲੈ ਲਈਏ, ਸਾਰੀਆਂ ਜਗ੍ਹਾ ਆਪਣੀਆਂ ਲੈ ਲਈਏ, ਚੀਜ਼ਾਂ? ਉਹਨਾਂ ਨੇ ਇਹਨੂੰ ਸਭ ਤੋਂ ਪਹਿਲੇ ਨਾ 2 ਲਫ਼ਜ਼ ਸਿਖਾਉਣੇ। ਉਹਨਾਂ ਨੇ ਕਹਿਣਾ ਅਸੀਂ ਤੈਨੂੰ ਜਿੱਥੇ ਲੈ ਕੇ ਜਾਈਏ ਤੂੰ ਆ 2 ਲਫ਼ਜ਼ ਬੋਲਣੇ। ਉਹ ਕਿਹੜੇ ਜੀ? ਮੈਂ ਕੀਤਾ। ਇਹ ਤਾਂ ਕਰੋੜ ਕੋਈ ਪਤਾ ਨਹੀਂ, ਉਹ ਪਹਿਲੀ ਵਾਰੀ ਤੇ ਪੂਰਾ ਹੋ ਜੇ। ਉਹਨੇ ਕਿਹਾ ਮੈਂ ਕੀਤਾ। ਉਹਨਾਂ ਨੇ ਕਹਿਣਾ ਹਾਂ ਜੀ, ਹਾਂ ਭਈ। ਉਹਨੇ ਕਿਹਾ ਜੀ ਮੈਂ ਕੀਤਾ। ਓਏ ਬਸ ਉਹਨਾਂ ਨੇ ਕਿਹਾ ਤੂੰ ਆ 2 ਲਫ਼ਜ਼ ਬੋਲਣੇ ਨੇ, ਕਰੋੜ ਰੁਪਇਆ ਭਾਵੇਂ ਮਹੀਨੇ ਦਾ ਲੈ ਲਿਆ ਕਰ। ਯਾਨੀ ਕਿ ਇਕਰਾਰੇ ਜੁਰਮ ਕਰਨਾ। ਹਾਂ ਬਸ 2 ਲਫ਼ਜ਼ ਸਿੱਖਣੇ ਤੂੰ ਜੀ, ਮੈਂ ਕੀਤਾ ਨਾ ਬਸ ਯਾਰ। ਉਸਤਾਦ ਜੀ। ਔਰ ਉਹਨਾਂ ਨੇ ਤੇ ਰੰਗ ਰੂਪ ਤੋਂ ਹਿਸਾਬ ਲਾਇਆ, ਉਹਨਾਂ ਨੇ ਕਿਹਾ ਇਹਨੇ ਕਸਮ ਕੁਸਮ ਵੀ ਖਾ ਜਾ ਕਰਨੀ। ਐ ਬਈ ਚੁਗਲ ਜੀ। ਮੈਂ ਮਜ਼ਾਕ ਨਹੀਂ ਕਰਦਾ, ਸਹੀ ਗੱਲ। ਨਹੀਂ ਉਸਤਾਦ ਜੀ, ਉਹਨਾਂ ਦੇ ਮੈਂ ਬੈਣੀ ਠੁਣੀ ਦੇਖੀ, ਬਿਲਕੁਲ ਨਾ ਉਹ ਅਦਾਕਾਰ ਟੈਪ ਦੇ ਨਹੀਂ ਤੈਨੂੰ ਮਤਲਬ ਕਿਹੜਾ ਐਸਾ ਤੂੰ ਮਤਲਬ ਕਿ ਕਪਲ ਇਮਲੀ ਆ ਤੂੰ ਵਿੱਚ ਤੇਰਾ ਉਹਨਾਂ ਨੇ ਕੰਮ ਕਰਨਾ। ਸਾਡਾ ਵੀ ਦਿਲ ਕਰਦਾ ਤਰੱਕੀ ਕਰੀਏ ਉਸਤਾਦ ਜੀ। ਲੈ ਨਹੀਂ ਤੂੰ ਕਿਤੇ ਨਈਮ ਗੁਰੂਵਰ ਵਾ। ਆਹੋ ਇਮਲੀ ਬਚਨ। ਤਾਜੀ ਉੱਤੋਂ ਕਹਿੰਦਾ ਜਰਮਨ ਸ਼ਾਵਟ ਵੀ ਮੈਂ ਉਹਨਾਂ ਕੋਲ ਲੈਣਾ। ਇਹਨੂੰ ਵਾੜਾ ਕੁੱਤਾ ਪੈ ਜਾਵੇ ਨਾ ਤਾਜੀ, ਉਹ 15 ਮਿੰਟ ਥੁੱਕਦਾ ਰਹਿੰਦਾ ਕਿ ਨਹੀਂ ਵੀ। ਇਹਨੂੰ ਕੁੱਤੇ ਨੇ ਚੱਕ ਵੱਢਿਆ, ਉਹ ਬਾਅਦ ਚ ਆਪਣੇ ਬਹਿ ਕੇ ਦੰਦਾਂ ਤੇ ਛਿੱਤਰ ਮਾਰਨ ਦੇ। ਉਹ ਚੱਕ ਭਰ ਕੇ ਰੇਤ ਮਲਦੇ ਮੂੰਹ ਚ ਭਾਈ, ਫੇਰ ਜ਼ੈਕਾ ਜਾਂਦਾ ਮੂੰਹ।
ਚਲੋ ਤੁਹਾਡੀ ਹੁਣ ਪਰੇਸ਼ਾਨੀ ਕੀ ਆ? ਹੁਣ ਪਰੇਸ਼ਾਨੀ ਇਹ ਹੈਗੀ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਠੱਗਣਾ ਵਾ, ਕੀ ਹਿਸਾਬ ਕਰਨਾ ਉਹਨਾਂ ਨਾਲ, ਕੋਈ ਮਸ਼ਵਰਾ ਕੋਈ। ਜਿੰਨਾ ਕੁ ਤੇਰਾ ਠੱਗਣ ਦਾ ਲੈਵਲ ਆ ਨਾ ਉਹਨਾਂ ਕੋ ਤੂੰ ਠੱਗ ਲਿਆ। 1500 ਨਾਸ਼ਤੇ ਨਾਲ ਦੇ ਕੇ ਉਹਨਾਂ ਕੋ 2000 ਲੈ ਲਿਆ। 2 ਦਿਨ ਸਕੂਨ ਨਾਲ ਲੰਘ ਜਾਣੇ ਤੇਰੇ। ਓਕੇ ਹੋ ਗਿਆ ਉਹ। ਆਹ ਉਸਤਾਦ ਜੀ ਉਹ ਤਾਂ 1.5 ਦਰਜਨ ਆਂਡੇ ਲੈ ਕੇ ਜਾ ਘਰ ਸਕੂਨ ਨਾਲ। ਇਹੀ ਲੈ, ਹੋਰ ਕੀ ਕਰਨਾ ਹੁਣ? ਕਰੋੜਾਂ ਰੁਪਏ ਵਾਲੇ ਪਾਸੇ ਜਾਣਾ ਤੂੰ? ਤੂੰ ਮੇਰੇ ਮਗਰ ਪੈ ਕਹਿੰਦੇ ਭਾਈ ਸਾਨੂੰ ਤੁਸੀਂ ਦੱਸਣਾ ਵਾ, ਸਾਨੂੰ ਹਰ ਗੱਲ ਸਾਡੇ ਨਾਲ ਕਲੀਅਰ ਕਰਨੀ ਆ। ਉਹ ਉਸਤਾਦ ਜੀ ਉਹਨਾਂ ਨੇ ਕਿਹਾ ਵਾ ਕਿ ਤੈਨੂੰ ਅਸੀਂ ਸਟੂਡੀਓ ਵੀ ਬਣਾ ਕੇ ਦਿੰਨੇ ਆ, ਪ੍ਰੋਡਕਸ਼ਨ ਹਾਊਸ ਤੂੰ ਚਲਾਣਾ ਵਾ, ਕਿਤੇ ਉਹ ਰਹਿ ਗਏ ਇਹਦੇ ਤੇ ਭਾਈ। ਨਹੀਂ ਮੈਂ ਸਮਝ ਗਿਆ। ਅੱਛਾ ਸਰ। ਇਹਨੂੰ ਉਹਨਾਂ ਨੇ ਸਟੂਡੀਓ ਬਣਾ ਕੇ ਦੇਣਾ ਵਾ। ਅੱਛਾ ਜੀ। ਉਸ ਤੋਂ ਬਾਅਦ ਐਕਟਰਾਂ ਨੇ ਆਉਣਾ ਵਾ ਉੱਥੇ ਕੰਮ ਕਰਨ। ਠੀਕ। ਬਸ ਇਹਨੇ ਉਹਨਾਂ ਦਾ ਹਿਸਾਬ ਰੱਖਣਾ, ਕਿਹੜਾ ਐਕਟਰ ਕਿੰਨੇ ਵਜੇ ਆਇਆ, ਕਿੰਨੇ ਉਹਦੇ ਨਾਲ ਬੰਦੇ ਸੀ ਤੇ ਕਿੰਨੇ ਵਜੇ ਗਿਆ। ਅੱਛਾ ਤੇ ਜਦੋਂ ਸਾਰੇ ਚੱਲ ਜਾ ਕਰਨੇ ਪਿੱਛੇ ਨੂੰ ਗੁੱਸੇ ਰਿਹਾ ਕਰਨਾ, ਗੰਦ ਪਾਈ ਜਾਂਦੇ ਆ, ਸਾਰਾ ਕੁਝ ਮੈਂ ਹੀ ਕਰਦਾ। ਇਹ ਮੈਂ ਇਹਦਾ ਹਿਸਾਬ ਲਾ ਲਿਆ। ਇਹਨੂੰ ਉਹਨਾਂ ਨੇ ਸਟੂਡੀਓ ਬਣਾ ਕੇ ਦੇਣਾ ਵਾ। ਠੀਕ। ਮੈਕ ਹਰ ਬੰਦੇ ਨੇ ਆਪਣਾ ਲੈ ਕੇ ਆਉਣਾ, ਕੈਮਰਾ ਵੀ। ਕੈਮਰਾ ਵੀ। ਤੇ ਦੱਸ ਕਿ ਇੰਨੇ ਬਸ ਗੋਡਿਆਂ ਨੂੰ ਹੱਥ ਲਾਇਆ ਕਰਨੇ, ਹੋਰ ਕੁਛ। ਨਾਸ਼ਤਾ ਕਰਦੇ ਬਕਾਇਦਾ ਉਹਨੇ ਮੈਨੂੰ 3-4 ਗੱਲਾਂ ਐਸੀਆਂ ਕਹੀਆਂ ਜਿਹੜੀਆਂ ਮੇਰਾ ਆਪ ਬੜਾ ਮੀਟਰ ਨਾ ਸੁਣ ਹੋਇਆ ਸੁਣ ਕੇ। ਕੀ? ਉਹ ਕਹਿੰਦਾ ਯਾਨੀ ਕਿ ਡਾਇਰੈਕਸ਼ਨ ਵੀ ਤੂੰ ਹੀ ਦੇਣੀ, ਹਦਾਇਤਕਾਰ ਵੀ ਤੂੰ ਆ, ਕੈਮਰਾਮੈਨ ਵੀ ਤੂੰ ਸੈੱਟ ਯਾਰ ਕਰਨੀ। ਮੈਂ ਸਮਝ ਗਿਆ। ਉਹਨੇ ਫਿਲਮਾਂ ਬਣਾਉਣੀਆਂ ਨੇ। ਫਿਲਮਾਂ ਉਹ ਬਹੁਤ ਮਹਿੰਗੀਆਂ ਵਿਕਦੀਆਂ ਨੇ। ਤੂੰ ਦਿਲ ਕਰੇ 10 ਸਾਲ ਨਾ ਵੇਖੇ ਜਿੱਥੇ ਉਹ ਅਪਲੋਡ ਹੋਣੀਆਂ, ਤੈਨੂੰ ਪਤਾ ਹੀ ਨਹੀਂ ਹੋਣਾ। ਨਾਲੇ ਉਸਤਾਦ ਜੀ ਉਹ ਇਹਦੀ ਜ਼ੁਬਾਨ ਦੇ ਸਿਰ ਤੇ ਆਏ ਆ ਇੱਥੇ। ਹਾਂ ਤੂੰ ਉਹਨਾਂ ਨਾਲ ਗੱਲ ਕਰ ਲਈ ਆ ਹੁਣ? ਨਹੀਂ ਮੈਂ ਕਿਹਾ ਮੈਂ ਪੁੱਛ ਕੇ ਦੱਸੂਗਾ ਤੁਹਾਨੂੰ। ਹਾਲੇ ਤਾਂ ਮੈਂ ਤੁਹਾਨੂੰ ਪੁੱਛਣਾ ਸੀ ਕਿ ਮੈਨੂੰ ਮੈਂ ਉਹ ਕਹਿੰਦੇ ਆ ਕਿ ਤੂੰ ਸਾਨੂੰ ਆਪਣੀਆਂ ਨਾ ਜਿਹੜੀਆਂ ਤੇਰੀਆਂ ਰਿਕੁਆਇਰਮੈਂਟਾਂ ਉਹ ਦੱਸ ਦੇ ਦਵਾ ਦਵ ਜਿਹੜੀਆਂ ਤੈਨੂੰ। ਰਿਕੁਆਇਰਮੈਂਟਾਂ ਉਹਨਾਂ ਨੂੰ ਇਹ ਆ, ਉਹਨਾਂ ਨੇ ਕਿਹਾ ਜੀ ਮੈਂ ਮਤਲਬ ਜਰਾਸੀ ਮੈਨੂੰ ਕੋਈ ਨਾ ਚੜੇ। ਕਿਹੜਾ ਕੰਮ ਕਰਾਉਣਾ ਮੇਰੇ ਕੋਲੋਂ? ਯਾਰ ਜਿਹਨੇ ਤੈਨੂੰ ਕਰੋੜ ਰੁਪਇਆ ਮਹੀਨੇ ਦਾ ਦੇਣਾ ਉਹਨੇ ਤੇਰੇ ਕੋ ਕੀ ਮਤਲਬ ਇੱਕ YouTube ਦੀ 5 ਮਿੰਟ ਦੀ ਵੀਡੀਓ ਬਣਵਾਉਣੀ ਹੈ? ਉਸਤਾਦ ਜੀ ਉਹ ਕਹਿੰਦਾ ਤੂੰ ਐਡਾ ਕਿਹੜਾ ਮਤਲਬ ਲਾਈਵ ਧੌਣ ਲਾਉਣੀ ਆਪਣੀ ਵੀ ਜਿਹੜਾ ਬਹੁਤ ਵਾਇਰਲ ਹੋ ਜਾਣਾ। ਯਾਰ ਉਹ ਭਾਈ ਤੈਨੂੰ ਕਿਤੇ ਵੈਸਟ ਇੰਡੀਜ਼ ਦਾ ਕਾਲਾ ਤੇਰੇ ਸਮਝ ਬੈਠਾ। ਹੁਣ ਦੱਸ ਮੈਂ ਇੱਧਰ ਦਾ ਵਾਂ ਮੰਗਿਆਂ ਦਾ। ਹੱਲੇ 26-27 ਦਿਨ ਹੋ ਗਏ ਆ, ਹੁਣੇ ਲਾਸ਼ ਹੋ ਜਾਣੀ ਇਹਦੀ, ਕਰੋੜ ਵੀ ਨਹੀਂ ਮਿਲਣਾ। ਨਹੀਂ ਤੂੰ ਅੱਛਾ ਫੇਰ ਉਸਤਾਦ ਜੀ ਕਿਹੜੀ ਕਰੂਗਾ ਵੀਡੀਓ, ਕਿਹੜੀ ਬਣਾਊਗਾ ਫਿਰ? ਯਾਰ ਉਸਤਾਦ ਜੀ ਮੈਨੂੰ ਘੋੜੇ ਦੀ ਨਹੀਂ ਸਮਝ ਆ ਰਹੀ, ਉਹ ਇਹਨਾਂ ਨੇ ਉਹ ਕਿਉਂ? ਯਾਰ ਉਹਨੇ ਨੇ ਕਿ ਉਹਨੇ ਆਉਣਾ ਜਾਣਾ ਕਿਤੇ, ਉਹਨੇ ਕਿਹਾ ਜੀ ਮੈਨੂੰ ਸ਼ੌਕ ਨਵਾਬਾਂ ਲਿਆਉਣੇ ਚਾਹੀਦੇ ਨੇ। ਹਾਂ ਸਤੰਬਲ ਘੋੜੇ ਦਾ, ਅਸਤਬਲ। ਘੋੜੇ ਦਾ ਸਤੰਬਲ ਉੱਤੇ ਲੈ ਕੇ, ਨਾਲ ਜਰਮਨ ਸ਼ੈਫਰਡ, ਹਾਂਜੀ ਨਾਲ ਘਰ। ਸਹੀ। ਵੀਡੀਓ ਕਿੰਨੀਆਂ ਬਣਾਉਣੀਆਂ ਮਹੀਨੇ ਦੀਆਂ? ਰੋਜ਼ ਦੀ ਇੱਕ ਵੀਡੀਓ, ਜਿੱਦਾਂ ਤੁਸੀਂ ਟੀ ਟਾਈਮ ਕਰਦੇ ਇਦਾਂ ਰੋਜ਼ ਦੀ ਇੱਕ ਵੀਡੀਓ ਮੈਂ ਡਨ ਹੋ ਗਿਆ, ਠੀਕ ਹੋ ਗਿਆ। ਉਸਤਾਦ ਜੀ ਇਹਨਾਂ ਨੂੰ ਵੀ 10-10 ਲੱਖ ਰੁਪਏ ਇਹਨਾਂ ਦਾ ਵੀ ਲਵਾ, ਇਹਨਾਂ ਨੂੰ ਵੀ ਲੈ ਜਾ। ਮਾਫੀ ਦੇ ਦਿਓ। ਆ ਵੇਖੋ ਉਹ ਜਿਹੜੇ ਇਹਦੀ ਕਰੋੜ ਪ੍ਰੋਡਕਸ਼ਨ ਹਾਊਸ 'ਚ ਕੰਮ ਕਰਨਾ, ਕੋਈ ਏਡਾ ਕੰਮ ਨਹੀਂ ਹੋਣਾ। ਅਸੀਂ ਆ ਗੈਰਤਮੰਦੀ ਦੇ ਟੀ ਟਾਈਮ ਕਰਨ ਨੇ, ਸਾਨੂੰ ਕਰਨ ਦਿਓ। ਮਿੱਠੇ ਉਹ ਜਿਹੜੀ ਕਰੋੜ ਇਹਦੀ ਦੇਂਦੇ ਆ ਤਨਖਾਹ ਇਹਨੂੰ, ਉਹ ਦਿਲ ਕਰੇ ਉਹਨਾਂ ਦੀ 1.5 ਲੱਖ ਹੋਵੇ। ਹਾਂ ਅਸੀਂ ਅਸੀਂ ਨਹੀਂ ਉਹਨਾਂ ਨੇ ਕਮਾਉਣੇ ਨੇ। ਮੈਂ ਕੰਮ ਸਮਝ ਗਿਆ। ਕੋਈ ਅਸੀਂ ਜਾਣਾ ਹੀ ਨਹੀਂ ਉਸਤਾਦ ਜੀ, ਉਹਨਾਂ ਨੇ ਮਹੀਨਾ ਪੂਰਾ ਹੋਣ ਹੀ ਨਹੀਂ ਦੇਣਾ ਉਹਨਾਂ ਨੇ। ਇਹਦੇ ਤੂੰ ਜਾ ਮੇਰਾ ਭਰਾ, ਤੂੰ ਜਾ ਮੌਕਾ ਤੈਨੂੰ ਮਿਲਣ ਡਿਆ। 5 GB ਦੀ ਚਿੜੀ ਹੁੰਦੀ, ਮੇਰੇ ਨਾਲ ਕੰਮ ਕਰਕੇ ਦੇਖ, ਨਹੀਂ, ਤੈਨੂੰ ਮੈਂ- ਇੰਜੋਏ ਕਰੇਗਾ ਤੂੰ। ਮੈਂ ਕਰਨਾ ਹੀ ਨਹੀਂ। ਮੈਂ ਕਦੀ ਉਸਤਾਦ ਜੀ ਤੁਸੀਂ ਇਹਨਾਂ ਨੂੰ ਦੇਖ ਕੇ ਵੀਡੀਓ ਲਈ ਮੈਨੂੰ ਦੇ ਦਿਓ ਨਾ। ਉਹ ਜਾਣਦੇ ਉਸਤਾਦ ਸਾਨੂੰ ਖੁਦਾ ਮਗਰ ਨਾ ਨੇ। ਖਾਸਤਾ ਕੋਈ ਕਲਿੱਪ ਵਾਇਰਲ ਹੋ ਗਿਆ। ਆਹੋ ਉਸਤਾਦ ਜੀ ਕਾਹਦਾ ਕਲਿੱਪ ਇਦਾਂ ਜਿੱਦਾਂ ਤੁਸੀਂ ਕਰਦੇ ਇਦਾਂ ਹੀ ਅਸੀਂ ਕਰਨਾ ਵਾ। ਉਹ ਕਿਹੜੇ ਪ੍ਰੋਡਿਊਸਰ ਆ ਗਏ ਉਸਤਾਦ ਜੀ ਜਿਹੜੇ ਕੂੜੇ ਨੂੰ ਹੱਥ ਪਾਈ ਜਾ ਰਹੇ, ਮੈਂ ਹੈਰਾਨ ਹਾਂ। ਭਾਈਜਾਨ ਬੜੇ ਬੜੇ ਅੱਖਾਂ ਵਾਲੇ ਬੰਦੇ ਨੇ ਅੱਛਾ ਜੀ। ਜੀ। ਉਹ ਹੀਰਾ ਤਰਾਸ਼ ਲੈਂਦੇ ਨੇ। ਕੂੜਾ ਹੀ ਵੇਖਦਾ ਅੱਜ ਕੱਲ। ਹਾਂ ਹੀਰਾ ਉਹਨਾਂ ਨੇ ਲੱਭ ਲਿਆ, ਹੁਣ ਉਹਨਾਂ ਨੇ ਮੰਡੀ ਕੋ ਲੱਭਣੀ ਆ। ਇਹਨੂੰ ਉਹਨਾਂ ਨੇ ਕੰਮ ਕਰਾ ਦੇਣਾ। ਉਸਤਾਦ ਜੀ ਇਹ ਹੀਰਾ ਨਹੀਂ, ਕੱਲੀ ਤਰਾਸ਼ ਹੀ ਆ ਇਹ। ਜਦੋਂ ਉਹਨਾਂ ਨੇ ਇਹਨੂੰ ਪਜਾਰੋ 'ਚ ਬਿਠਾਇਆ ਤੇ ਬਿਠਾ ਕੇ ਕਿਹਾ ਦੇਖ ਨਹੀਂ ਮੈਂ ਇਦਾਂ ਧੋਈ ਦੀ ਆ। ਓਏ ਇਸਤੰਬੁਲ ਦੇ ਗੱਦਾਰ, ਮੈਨੂੰ ਕੋਈ ਬਣ ਲੈਂਦੇ ਜੇ ਕੋਈ ਸਿਸਟਮ ਲੱਗਣ ਡਿਆ। ਤੇ ਬਣ ਹਾਂ ਤੁਸੀਂ ਕੋਈ ਸਹੀ ਮਸ਼ਵਰਾ ਦਿਓ। ਸਹੀ ਮਸ਼ਵਰਾ ਤੈਨੂੰ ਦੇਤਾ, ਪਹਿਲੇ ਸਾਨੂੰ ਕੰਮ ਤੇ ਕਲੀਅਰ ਹੋਵੇ ਕਿ ਉਹਨਾਂ ਨੇ ਕਰਾਉਣਾ ਕੀ ਹੈ। ਵੀਡੀਓ ਬਣਾਉਣੀ ਆ ਬਲੌਗ, ਕਿਹੜਾ ਫਾਰਮੈਟ ਦੀ? ਆ ਜਿਹੜਾ ਕਣਕਾਂ ਕੁਣਕਾਂ ਦੇ ਬਲਾਕ ਬਣਦੇ ਹੁੰਦੇ ਆ, ਇਦਾਂ ਕਰਦੇ ਨੇ ਅੱਜ ਅਸੀਂ ਫਲਾਨੀ ਪੈਲੀ ਦੇ ਉਹਦਾ ਤੈਨੂੰ ਇੰਨੇ ਪੈਸੇ ਦੇਣਗੇ ਕਿਉਂ? ਵੀ ਤੂੰ ਕੀ ਹੈ, ਟੌਮ ਕਰੂਜ਼ ਆ? ਸਾਜੀ ਕੋਈ ਇੱਕ ਵੀਡੀਓ ਬਣਾਉਣੀ ਆ, ਮੈਂ ਉਹਨਾਂ ਨੂੰ ਨਾਲ ਆਪਣਾ ਮਟੀਰੀਅਲ ਦਊਂਗਾ, ਕੋਈ ਮੁੰਡੇ ਲੱਭਾਂਗਾ ਨਾਲੇ ਇਦਾਂ ਦਾ ਕੋਈ ਆਰਟਿਸਟ, ਉਦਾਂ ਦਾ ਆਰਟਿਸਟ, ਉਹਦਾ ਇੱਕ ਵੀਡੀਓ ਲਿਆਇਆ ਕਰਾਂਗਾ। ਇਹ ਮਟੀਰੀਅਲ ਦੇ ਹੀ ਉਹਨਾਂ ਨੇ ਤੈਨੂੰ ਪੈਸੇ ਦਿੱਤੇ ਆ। ਉਹਨਾਂ ਨੇ ਮਟੀਰੀਅਲ ਨਹੀਂ, ਉਹਨਾਂ ਨੇ ਤੇਰੀ ਰੂਹ ਹੀ ਲੈਣੀ ਆ, ਜਿਹੜੇ ਕਰੋੜ ਤੇਰਾ ਦੇ ਦਿੰਦੇ ਇਹਦਾ। ਮਟੀਰੀਅਲ ਤੂੰ ਲਿਆਏਗਾ ਤੇ ਪੈਸੇ ਤੇ ਫਿਰ ਮਿਲਣੇ ਤੇ ਫਿਰ ਤੂੰ ਆਪਣਾ ਹੀ ਕੰਮ ਕਰ ਲਾ, ਕਿਸੇ ਕੋ ਜ਼ਰੂਰ ਤੂੰ ਖੱਜਲ ਹੋਣਾ ਵਾ। ਆਹ ਸਹੀ ਗੱਲ। ਫਿਰ ਜਦੋਂ ਮਟੀਰੀਅਲ ਤੇਰਾ ਤੇ ਪਿੱਛੇ ਗਿਰਾ ਕੇ ਕੈਮਰੇ ਯਾਰ ਪਹਿਲੀ ਦਫਾ ਤੇ ਜਗ੍ਹਾ, ਉਹ ਕਿਤੇ 5 ਮਰਲੇ ਦਾ ਮਕਾਨ ਲੈ ਲਓ ਤੇ ਸੈਟ ਲਾ ਜਗ੍ਹਾ, ਉਹ ਕਿਤੇ ਉਸਤਾਦ ਜੀ ਦਾ ਮਸ਼ਵਰਾ ਕਰ। ਆਹੋ ਪਰਲੀ ਸਾਈਡ ਤੇ ਕਿਤੇ ਲੈ ਲਾ।
2 2.5 3 ਮਰਲੇ ਦਾ ਇੱਕ ਕਮਰੇ 'ਚ ਸੈੱਟ ਲਾ ਤੇ ਸ਼ੁਰੂ ਹੋ ਜਾ। ਨਹੀਂ ਤੇ ਤੁਸੀਂ ਮੈਨੂੰ ਫਾਰਮੈਟ ਤਾਂ ਦਿਓ ਕੀ ਤੋਰਾ, ਮੈਂ ਉਹਨਾਂ ਕੋਲੋਂ ਲੱਖ ਕਰੋੜ ਰੁਪਈਆ ਮੈਂ ਤੁਹਾਨੂੰ 50 ਲੱਖ ਰੁਪਈਆ ਵਿੱਚੋਂ ਤੁਹਾਨੂੰ ਸ਼ੇਅਰ ਯਾਰ ਕਰਦਾ। ਫਾਰਮੈਟ ਕੋਈ ਨਹੀਂ ਹੁੰਦਾ, ਤੈਨੂੰ ਮੈਂ ਲਿੰਕ 5 7 10 ਭੇਜ ਦਿਆਂਗਾ, ਵੀਡੀਓ ਵੇਖ ਲਈ ਉਦਾਂ ਦਾ ਬਣਾਈ ਜੀ, ਛਾਪੀ ਜੀ ਬਸ। ਇਹ ਤੇ ਕੰਮ ਹੀ ਬੜਾ ਸੌਖਾ ਵਾ, ਮਟੀਰੀਅਲ ਤੇਰੇ ਕੋ ਆਪਣਾ ਵਾ। ਹਾਂਜੀ ਤੇ ਉਸਤਾਦ ਜੀ ਜਿੱਦਾਂ ਤੁਸੀਂ ਇੱਥੇ ਸਾਡੀ ਟਾਈਮਿੰਗ ਰੱਖੀ 2 ਵਜੇ ਆਉਣ ਦੀ, ਤੁਸੀਂ ਆਪਣੀ ਟਾਈਮਿੰਗ ਰੱਖਣੀ ਆ, ਆਪਣੇ ਕੰਮ ਦੇ ਹਿਸਾਬ ਨਾਲ, ਆਪਣੀ ਜਿਹੜੀ ਤੁਹਾਨੂੰ ਟਾਈਮਿੰਗ ਸੂਟ ਕਰਦੀ ਹੈ। ਹਾਂ ਜਦੋਂ ਮੈਂ ਉਹ ਦਫ਼ਤਰ ਦੇ ਵਿੱਚ ਹੁਣ ਜਿੱਦਾਂ ਮਾਸ਼ਾਅੱਲਾ ਤੁਸੀਂ ਆ ਇੱਥੇ, ਤੁਸੀਂ 15 16 ਬੰਦੇ ਆਏ ਗਏ, ਸਾਰੇ ਮੈਨੇਜ ਕਰਦੇ ਆ, ਚਲਾਉਂਦੇ ਆ, ਤੇ ਮੈਂ ਵੀ ਤਾਂ ਹੈਂਡਲ ਕਰਨੇ ਆ, ਉਹਦਾ ਕੋਈ ਤਰੀਕੇਕਾਰ। ਯਾਰ ਜਦੋਂ ਕੰਮ ਸ਼ੁਰੂ ਕਰੀਦਾ ਨਾ ਐਸਤਾ ਐਸਤਾ ਆਪੀ ਜਾਚ ਆ ਜਾਂਦੀ। ਕੋਈ ਮਸਲਾ ਬਣਿਆ ਤੈਨੂੰ ਪਤਾ ਲੱਗ ਜੂ ਯਾਰ ਅੱਗੇ ਤੋਂ ਇਦਾਂ ਨਹੀਂ ਕਰਨਾ, ਕੋਈ ਪ੍ਰੋਬਲਮ ਹੋਈ ਯਾਰ ਅੱਗੇ ਤੋਂ ਇਦਾਂ ਨਹੀਂ ਕਰਨਾ, ਬਸ ਠੀਕ ਆ। ਨਾਲੇ ਜਿੱਦਾਂ ਇਹਦਾ ਬੰਦੇ ਵਧਾਏਗਾ ਪੈਸੇ ਵੀ ਜ਼ਿਆਦਾ ਲਈ, ਗਾਹਕ ਵੱਧਦੇ ਰਹਿੰਦੇ ਗਾਹਕ। ਹਾਂ ਹਾਂਜੀ ਹੁਣ ਉਸਤਾਦ ਜੀ ਨੇ ਦੇਖੋ ਨਾ ਪ੍ਰੋਡਕਸ਼ਨ ਹਾਊਸ ਵੱਡਾ ਕੀਤਾ ਵਾ, ਜ਼ਿਆਦਾ ਇਨਕਮ ਹੁੰਦੀ ਹੈ, ਇਹ ਹਿਸਾਬ ਹੁੰਦਾ ਵਾ। ਤੇ ਤੁਸੀਂ ਜਦੋਂ ਕਿਤੇ ਬਾਹਰ ਅੰਦਰ ਵੀਡੀਓ ਬਣਾਉਣ ਜਾਂਦੇ ਉਹਦਾ ਕੀ ਰੇਟ ਹੈਗਾ, ਮੈਂ ਉਹ ਵੀ ਦੱਸਣਾ ਉਹਨਾਂ ਨੂੰ। ਨਹੀਂ ਮੈਂ ਨਹੀਂ ਇਹ ਕੰਮ ਕਰਨਾ, ਆਊਟਡੋਰ ਨਹੀਂ ਕਰਦੇ। ਤੂੰ ਹੀ ਕਰਨਾ ਵਾ। ਅੱਛਾ ਉਹ ਕਹਿੰਦਾ ਮੈਂ ਇਹ ਆਊਟਡੋਰ ਵੀ ਕਰਨਾ ਵਾ। ਆ ਤੇ ਮੇਰਾ ਰੇਟ ਪਤਾ ਲੱਗ ਜਾਣਾ, ਮੈਂ ਆਪਣਾ ਰੇਟ ਤਾਂ ਦੱਸਣਾ। ਆਊਟਡੋਰ ਕਰਨ ਜਾਣਾ, ਉਹ ਮੈਨੂੰ ਕਹਿਣ ਜੀ ਇੱਧਰ ਸਾਡੇ ਨਾਲ ਸ਼ੋਅ ਕਰਨ ਚਲੋ, ਮਰੀ ਕਗਾਨ ਰਾਣ ਇੱਧਰ ਮਾਮੂ ਕਾਂਜਨ ਵਾਲੀ ਸਾਈਡ ਤੇ। ਹਾਂ ਠੀਕ ਆ, ਕਰੋ ਕੋਈ ਕੰਜਨ ਕੀ ਹੈ ਯਾਰ? ਤੇ ਉਹਦਾ ਕੋਈ ਰੇਟ ਕੀ ਦੱਸਾਂ ਯਾਰ, ਇਹ ਤੂੰ ਆਪੇ ਹੀ ਕਰਨਾ, ਤੂੰ ਪਹਿਲੇ 15 ਦਿਨ ਕੰਮ ਕਰਕੇ ਦੇਖ ਲੈ, ਤੇਰੀ ਸਮਝ ਆਵੇ ਠੀਕ ਆ, ਨਾ ਆਵੇ ਤੇ ਕੋਈ ਉਹ ਨਹੀਂ। ਵੀ ਸਹੀ ਕਹਿ ਰਹੇ ਹੋ ਤੁਸੀਂ, ਦੱਸ ਦਿਓ ਨਾ ਕਿ ਯਾਰ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿ ਜਿੱਦਾਂ ਹੁਣ ਆਪਾਂ ਹਰ ਸ਼ਹਿਰ 27 ਸੈੱਟ ਤੇ ਕਰੀਦੀ ਆ, ਉਹਨੂੰ ਦੱਸ ਦਿਓ ਵੀ ਕੀ ਰਿਕੁਆਇਰਮੈਂਟ ਆ, ਲਾਈਟਿੰਗ ਕਿੱਦਾਂ ਦੀ ਹੋਣੀ ਚਾਹੀਦੀ, ਪ੍ਰੋਪਰ ਕਿੱਦਾਂ ਸ਼ੁਰੂ ਹੋਣਾ ਚਾਹੀਦਾ ਵਾ, ਇੰਟਰੋ ਕਿੱਦਾਂ ਦੇਣਾ ਵਾ। ਆਹੋ, ਤੇ ਜੇ ਅੱਲਾ ਨਾ ਕਰੇ ਮੈਂ ਫਲਾਪ ਨਾ ਹੋਵਾਂ, ਨਹੀਂ ਇਹ ਚ ਨਹੀਂ ਕਾਮਯਾਬ ਵੀ ਹੋ ਹੁੰਦੇ। ਜਾ। ਕਿ ਜੇ ਮੇਰੀ ਨਾ ਕੋਈ ਗੱਲਬਾਤ ਬੜੀ, ਜਿਹੜਾ ਐਡਵਾਂਸ ਤੁਸੀਂ ਲੈਣੇ ਕਿ ਨਹੀਂ ਜੀ ਅਸੀਂ ਨਹੀਂ ਹੁਣ ਆ ਸਕਦੇ ਜਾਂ ਸਾਨੂੰ ਕਰਾਓ, ਐਡਵਾਂਸ ਮਰ ਜਾਂਦਾ ਵਾ ਕਿ ਦੇਣਾ ਪੈਂਦਾ ਵਾ। ਨਹੀਂ ਜੇ ਤੁਸੀਂ ਮੁੱਕ ਰਹੇ ਹੋ ਤੇ ਫਿਰ ਉਹਨਾਂ ਦਾ ਬਣਦਾ ਵਾ, ਫਿਰ ਅਗਲੇ ਡਬਲ ਵੀ ਲੈ ਸਕਦੇ ਆ, ਤੇ ਜੇ ਉਹ ਮੁੱਕ ਰਹੇ ਨੇ ਫਿਰ ਉਹਨਾਂ ਦਾ ਐਡਵਾਂਸ ਮਰ ਗਿਆ। ਐਡਵਾਂਸ ਤੂੰ ਲੈ ਲਿਆ ਵਾ? ਨਹੀਂ ਉਹ ਕਹਿਣ ਡਿਆ, ਕਹਿੰਦਾ ਮੈਂ ਐਡਵਾਂਸ ਮਰੇ ਨਾ ਮਰ, ਜਦੋਂ ਜ਼ਮੀਰ ਹੀ ਮਰ ਗਿਆ ਤੇ ਫਿਰ ਐਡਵਾਂਸ ਕੀ ਮਰ ਗਿਆ ਤੇ ਕੀ ਕਰ। ਨਾਲੇ ਤੂੰ ਨਹੀਂ ਜਾਣਾ ਡਿਊਟੀ ਤੇ, ਅਗਲੇ ਤੇਰੇ ਕੋ ਆਇਆ ਕਰਨਗੇ। ਉਸਤਾਦ ਜੀ ਇਹਦਾ ਤੇ ਪ੍ਰੌਪਸ ਵੀ ਸੌਖਾ ਹੀ ਹੋਣਾ, ਜਿਹੜਾ ਕੰਮ ਹਾਂ ਈਜ਼ੀ ਆ। ਜਿੱਥੇ ਮਰਜ਼ੀ ਫਰੇਮ ਲਾਏ। ਨਹੀਂ ਐਵੇਂ ਜਿੱਥੇ ਮਰਜ਼ੀ ਫਰੇਮ ਲਾਏ, ਉਹਦੀ ਆਪਣੀ ਮਰਜ਼ੀ ਹੋਏਗੀ। ਤੂੰ ਹੁਣ ਮਸ਼ਵਰੇ ਸਾਰੇ ਉਸਤਾਦ ਜੀ ਕੋ ਲੈ ਲੈਣਾ, ਇੱਕ ਵਾਰੀ ਹੁਣ ਦਿਮਾਗ 'ਚ ਸੈੱਟ ਕਰ ਲਾ ਵੀ ਕਿੱਦਾਂ ਕਰਨਾ ਵਾ। ਮੈਂ ਉਹੀ ਸੋਚਣ ਡਿਆ ਵਾ ਕਿ ਜੇ ਉਹਨੇ ਮੈਨੂੰ ਕਰੋੜ ਰੁਪਇਆ ਐਡਵਾਂਸ। ਯਾਰ ਤੂੰ ਮੇਰੀ ਗੱਲ ਸੁਣ ਨਾ, ਤੂੰ ਇਹਨਾਂ ਤਿੰਨਾਂ ਚੌਂ ਨੂੰ ਵੀ ਨਾਲ ਲੈ ਜਾ। ਨਹੀਂ ਉਸਤਾਦ ਉਸਤਾਦ ਜੀ ਅਸੀਂ ਮਾਫੀ ਦੇ ਦਿਓ। ਇਹਨਾਂ ਨੂੰ ਮੇਰੀ ਗੱਲ ਸੁਣ, ਕਰੋੜ ਤੂੰ ਲੈਣਾ, 10-10 ਲੱਖ ਇਹਨਾਂ ਨੂੰ ਦੇ, 5 ਜਾਣੇ ਆਰਾਮ ਨਾਲ ਕੰਮ ਕਰੀ ਜਾਓ। ਨਹੀਂ ਉਸਤਾਦ ਜੀ, ਉਸਤਾਦ ਜੀ ਬਸ ਕਰ ਦਿਓ, ਇੱਥੇ ਹੀ ਰਹਿਣ ਦਿਓ ਸਾਨੂੰ। ਨਹੀਂ ਉਸਤਾਦ ਜੀ। ਕੀ ਯਾਰ, ਕੀ ਮੈਂ ਦੋਜ਼ਖ 'ਚ ਫਿਲਮ ਲਾਉਣੀ ਇੰਨਾ ਡਰੀ ਜਾ। ਨਹੀਂ ਲੇਕਿਨ ਤੇਰੀ ਫਿਲਮ ਨਹੀਂ ਕਰਨਾ। ਹਾਂ ਤੂੰ ਦੋਦਕ 'ਚ ਫਿਲਮ ਨਹੀਂ ਲਾਉਣੀ, ਤੂੰ ਫਿਲਮ ਲਾਉਣ ਤੋਂ ਬਾਅਦ ਦੋਦਕ 'ਚ ਜਾਣਾ। ਨਹੀਂ ਉਸਤਾਦ ਜੀ, ਮੈਂ ਤੁਹਾਡੇ ਆਨਣ ਮੁੰਡਿਆਂ ਨਾਲ ਗੱਲ, 2-3 ਨੇ ਤਾਂ ਮੈਨੂੰ ਝਾੜਿਆ ਹੀ ਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਯਕੀਨ ਆਇਆ ਕਿ ਉਹਨੂੰ ਫੈਨ ਟੱਕਰਿਆ ਹੋਣਾ ਕਿ ਨਹੀਂ। ਚਲੋ ਕੋਈ ਗੱਲ ਨਹੀਂ, ਅੱਲਾ ਖੈਰ ਕਰੇ, ਕਰਦੇ ਆ ਇਹਦਾ ਕੋਈ ਸਾਥ ਲਾਉਂਦੇ। ਤੂੰ ਮੈਂ ਤੇ ਇਹ ਕਹਾਂਗਾ ਤੂੰ ਆਪਣਾ ਸ਼ੁਰੂ ਕਰ ਲਾ, ਆਪਣਾ ਚੈਨਲ ਬਣਾ, ਸਹੀ ਗੱਲ, ਉੱਤੇ ਕਰ, ਭਾਵੇਂ ਮਾੜਾ ਚੰਗਾ ਜਿੱਦਾਂ ਦਾ ਵੀ, ਜਦੋਂ ਤੈਨੂੰ ਚੰਗੀ ਤਰ੍ਹਾਂ ਕੰਮ ਆ ਜੇ, ਸਮਝ ਆ ਜੇ, ਕੈਮਰਾ ਪੁਆਇੰਟ ਆਫ ਵਿਊ, ਲਾਈਟ, ਇਹ ਉਹ ਹਰ ਚੀਜ਼, ਆਡੀਓ ਇਫੈਕਟ, ਠੀਕ ਆ ਜੀ, ਸੈੱਟ ਕਿੱਦਾਂ ਲਾਉਣਾ, ਸੋਫਾ ਕਿੱਥੇ ਰੱਖਣਾ, ਕੁਰਸੀ ਕਿੱਥੇ ਰੱਖਣੀ, ਠੀਕ ਹੈ ਨਾ, ਕਿਤੇ ਕਦੀ ਸੋਫੇ ਤੇ ਕਰ ਲਿਆ ਸ਼ੋਅ ਬਹਿ ਕੇ, ਕਦੀ ਕਾਰਪਟ ਤੇ ਕਰ ਲਿਆ, ਕਦੀ ਕਿਚਨ ਚ ਕਰ ਕਦੀ ਲਿਆ, ਕਿਚਨ 'ਚ ਕਰ ਲਿਆ, ਕਦੀ ਸਨੋਕਰ ਦੇ ਉੱਤੇ ਕਰ ਲਿਆ, ਸਨੋਕਰ ਆਹੋ ਕਰਦੇ ਰਹੀਦਾ। ਸਨੋਕਰ ਤੇ ਵੀ ਅਸੀਂ ਜਾਣਾ ਨਾ ਉੱਥੇ, ਇੰਜ ਤੇ ਮੁxtਲਿਫ ਜਗ੍ਹਾ ਤੇ ਤੂੰ ਕਰੀ ਜਾ, 10 12 15 ਤੂੰ ਵੀਡੀਓ ਬਣਾ, ਉਹ ਕਿਉਂ ਜਾਣਾ ਵਾ। ਤੇ ਇਹਦੇ ਵਿੱਚ ਮੈਨੂੰ ਕੋਈ ਟੈਨਸ਼ਨ ਤਾਂ ਨਹੀਂ, ਮੇਰਾ ਚੈਨਲ ਹੈ ਨਾ 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 ਨਾ, ਦਿਨਾਂ 'ਚ ਪਪੂਲਰ ਹੋਣਾ ਤੇਰਾ ਚੈਨਲ। ਵੀਡੀਓ ਦੀ ਡਿਊਰੇਸ਼ਨ ਕਿੰਨੀ ਹੋਣੀ ਚਾਹੀਦੀ ਉਸਤਾਦ ਜੀ? ਤੇ ਚੈਨਲ ਨਹੀਂ ਤੇਰਾ ਹੈ ਕੋਦਾ, ਮਟੀਰੀਅਲ ਇਹਦਾ ਆਪਣਾ ਹੋਵੇ ਉਸਤਾਦ ਜੀ। ਹਾਂ ਨਹੀਂ ਉਹ ਕੋਲ ਉਹਨੂੰ ਚਾਹੀਦੇ ਨੇ ਨਾ ਸਿਲਸਿਲਾ। ਤੇ ਅੱਛਾ ਤੂੰ ਤਾਂ ਗੱਲ ਕਰ ਕੋਈ। ਉਸਤਾਦ ਜੀ ਮੈਂ ਹੁਣ ਇਹ ਸ਼ੁਕਰ ਕਰੇ ਇਹਨੂੰ, ਉਸਤਾਦ ਜੀ ਫੈਨ ਇਹ ਮਿਲ ਗਿਆ ਕਰੋੜਾਂਪਤੀ, ਸਾਨੂੰ ਤੇ ਮਿਲਦੇ ਗੇਮਾਂ ਵਾਲੇ ਫੈਨ, ਅੱਲਾ ਮਾਫ ਕਰ ਯਾਰ। ਇੱਕ ਮੈਡੀਕਲ ਸਟੋਰ ਤੇ ਮੈਂ ਗੋਲੀਆਂ ਲਈਆਂ 670 ਰੁਪਏ ਦੀਆਂ, ਉਹ 2 ਜਾਣਿਆਂ ਨੇ ਮੈਨੂੰ ਪਛਾਣ ਲਿਆ, ਉਹ ਕਹਿੰਦੇ ਬਾਸ ਵਾਓ ਉਸਤਾਦ ਜੀ ਤਸਵੀਰਾਂ ਲਈਆਂ, ਉਸਤਾਦ ਜੀ ਜੂਸ ਲੈ ਇੱਕ, ਕਹਿੰਦੇ ਅਸੀਂ ਤੁਹਾਡੇ ਵਾਸਤੇ। ਮੈਂ ਕਿਹਾ ਬੜੀ ਮਿਹਰਬਾਨੀ। ਮੈਂ ਕਿਹਾ ਨਹੀਂ ਯਾਰ ਓਕੇ ਆ, ਨਹੀਂ ਮੈਂ ਬੜਾ ਉਸਤਾਦ ਜੀ ਉਹਨਾਂ ਨੂੰ, ਕਹਿੰਦੇ ਨਹੀਂ ਤੁਸੀਂ ਪੀਓ। ਉਸਤਾਦ ਜੀ ਮੈਂ ਵਿੱਚ ਉਹ ਭਾਈ ਲਿਆ, ਪੀ ਲਿਆ, ਘਰ ਜਾ ਕੇ ਮੈਂ ਬਿੱਲ ਦੇਖਿਆ, ਜੂਸ ਦੇ ਪੈਸੇ ਵੀ ਵਿੱਚ। ਇੱਕ ਉਸਤਾਦ ਜੀ ਮੈਡੀਕਲ ਸਟੋਰ ਵਾਲਾ, ਉਹ ਕਿਤੇ 10 ਰੁਪਏ ਦੀਆਂ ਉਸਤਾਦ ਜੀ ਇਹਨਾਂ ਨੇ ਗੋਲੀਆਂ ਦੇਣੀਆਂ ਹੁੰਦੀਆਂ ਫ੍ਰੀ, 2 ਗੋਲੀਆਂ, ਤੇ ਗੱਲਾਂ ਹੋਮ ਕੋਮ ਦੀਆਂ ਪੁੱਛੋਗੇ ਉਸਤਾਦ ਜੀ, ਉਹ ਉੱਥੇ ਚਲੇ ਗਏ ਹਫ਼ਤਾ ਰੁਪਾ। ਹਾਂਜੀ ਉਹ ਵੀ ਉੱਥੇ ਚਲੇ ਗਏ। ਲੈ 10 ਰੁਪਏ ਚ ਉਸਤਾਦ ਜੀ ਤੁਹਾਨੂੰ ਹੁਣ ਅਸੀਂ ਪੂਰੀ ਇੰਡਸਟਰੀ ਦੱਸਦੀ ਹੈ, ਦੱਸੋ
ਦੱਸੋ ਵੀ ਸਹੀ ਗੱਲ ਆ। ਦੱਸੋ ਆਹੋ ਯਾਰ ਇਹ ਬੰਦੇ ਹੁੰਦੇ ਕੀ ਹੈ ਹਾਂਜੀ ਹਾਂ ਕਿਤੇ ਦੁਕਾਨਾਂ ਦੁਕਾਨਾਂ ਤੇ ਫਿਰ ਮੈਡੀਕਲ ਸਟੋਰ ਤੇ ਹਸਪਤਾਲ ਹਕੀਮ ਦੀ ਦੁਕਾਨ ਚੋਂ ਇਹਨਾਂ ਚੋਂ ਨਿਕਲਦਾ ਆਹੋ ਸਹੀ ਗੱਲ ਆ। ਤੂੰ ਜਦੋਂ ਗੱਲ ਕਰਦਾ ਮੈਂ ਮੈਡੀਕਲ ਸਟੋਰ ਕੀ ਨੇ ਤੇ ਕੀ ਗੱਲ ਆ ਤਾਜੀ ਤਾਜੀ ਇੱਕ ਮੈਡੀਕਲ ਸਟੋਰ ਵਾਲਾ ਉਹਦੀ ਸੁਣ ਲੈਣਾ ਹਾਂਜੀ ਤਾਜੀ ਉਹ ਕਹਿੰਦਾ ਆਪਣਾ ਨੰਬਰ ਦੋ ਮੈਂ ਕਿਹਾ ਨਹੀਂ ਕਹਿੰਦਾ ਨਹੀਂ ਨਾ ਦੇ ਰਿਹਾ ਨੰਬਰ ਕੋਈ ਗੱਲ ਨਹੀਂ ਅੱਲਾ ਸਾਰਿਆਂ ਨੂੰ ਬਿਮਾਰ ਕਰਦਾ ਤੂੰ ਮੇਰੇ ਕੋਲ ਆਏ ਤਾਜੀ ਇਹ ਕਿਹੜਾ ਚੱਲ ਕਹਿੰਦਾ ਬੰਦੇ ਬਿਮਾਰ ਹੁੰਦੇ ਰਹਿੰਦੇ ਤੈਨੂੰ ਆਉਣਾ ਪੈਣਾ ਮੈਂ ਕਿਹਾ ਵਾਹ ਯਾਰ ਜਿੰਨੀ ਤੇਰੀ ਕਮਜ਼ੋਰੀ ਹੈ ਨਾ ਕੋ ਖਾਇਆ ਪੀਆ ਕਰ ਸੈੱਟ ਹੋ ਜਾਏਗਾ ਡਾਕਟਰ ਕੋਲ ਨਾ ਜਾਇਆ ਕਰ ਆਹੋ ਯਾਰ ਮਿਸਤਰੀ ਦੀ ਕਾਂਡੀ ਵਰਗਾ ਹੋਈ ਜਾਣ ਡਿਆ ਵਾ ਤੂੰ ਅਗਲੇ ਕੋਲ ਪੁੱਛੀਦਾ ਹੁੰਦਾ ਤੂੰ ਵਾ ਵੀ ਤੇ ਬੰਦ ਟੀਵੀ ਲੱਗਣੇ ਆ ਅੱਲਾ ਮਾਫ ਕਰੇ ਬਸ ਉਸਤਾਦ ਜੀ ਆਵਾਜ਼ ਇੰਨਾ ਕਮਜ਼ੋਰ ਆ ਇੱਕ ਬੰਦੇ ਨੇ ਦੀ ਤਸਵੀਰ ਖਿੱਚੀ ਹੈ ਤੇ ਵਿੱਚੋਂ ਪਿਛਲਾ ਵੀ ਥੋੜਾ ਥੋੜਾ ਨਜ਼ਰ ਆਉਣ ਡਿਆ ਰਾਤ ਨੂੰ ਜਦੋਂ ਸੌਂਦਾ ਇੰਜ ਲੱਗਦਾ ਕਾਗਜ਼ ਦਾ ਜਹਾਜ਼ ਬਣਾਇਆ ਅੱਲਾ ਮਾਫੀ ਦੇਵੇ ਇੰਨਾ ਕਮਜ਼ੋਰ ਆ ਰਾਤ ਨੂੰ ਸੌਣ ਲੱਗੇ ਤੇ ਅੰਮੀ ਅੱਬੂ ਰਲ ਕੇ ਦੁੱਧ ਪਿਆਉਂਦੇ ਇਹਨੂੰ ਚੁੱਕਿਆ ਨਹੀਂ ਜਾਂਦਾ ਨਹੀਂ ਤੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ ਖਾਇਆ ਪੀਆ ਕਰ ਕੁਛ ਉਸਤਾਦ ਜੀ ਗੱਲ ਚੁੰਗਲ ਮਾਰਨ ਡਿਆ ਐ ਥੱਲੇ ਕੁਣੀ ਲਾ ਕੇ ਨਾ ਤੇ ਲੱਤਾਂ ਸਿੱਧੀਆਂ ਕਰਕੇ ਐ ਖਲੋਤਾ ਮੈਂ ਤਾਂ ਦੱਸਦਾ ਸਵੇਰੇ ਨਾ ਇੱਕ ਸੇਬ ਹਾਂਜੀ ਇੱਕ ਦੁੱਧ ਦਾ ਗਲਾਸ ਨਾਸ਼ਤਾ ਇਹ ਰੁਟੀਨ ਬਣਾ ਲਾ ਆਪਣੀ ਉਹ ਤਾਜੀ ਦੁੱਧ ਬਿੱਲੀ ਡੋਲ ਜਾਂਦੀ ਹੈ ਹੁਣ ਮੈਂ ਉਹਦਾ ਕੀ ਕਰਾਂ ਦੱਸੋ ਉਹ ਤੇਰੇ ਨਾਲੋਂ ਤਾਕਤ ਚ ਵਾ ਤਾਂ ਡੋਲ ਜਾਂਦੀ ਉਹ ਨਹੀਂ ਉਹਨੇ ਮੁਸਲਸਲ ਹੀ ਉਹਦੀ ਰੁਟੀਨ ਆ ਉਹ ਲੱਗੀ ਆ ਮੇਰੇ ਤੇ ਮੈਂ ਬਿੱਲੀ ਇੱਥੇ ਲੱਗੀ ਹੈ ਦੁੱਧ ਰੋੜਨ ਦੇ ਇੰਨਾ ਸਾਜੀ ਕਮਜ਼ੋਰ ਆ ਇਹ 5-6 ਮੱਛਰ ਉਹਨਾਂ ਨੂੰ ਲੜ ਲੁੜ ਕੇ ਬਾਅਦ ਚੋਂ ਚੁੱਕ ਕੇ ਝੂਟੇ ਦੇ ਦਿੰਦੇ ਉਸਤਾਦ ਜੀ ਬਿੱਲੀ ਦਾ ਦੁੱਧ ਪੀ ਗਈ ਤੇ ਬਿੱਲੀ ਨੇ ਨੂਰੀ ਨੱਤ ਨਾਲ ਪੰਜਾ ਪਾਇਆ ਇੰਜ ਕਰਕੇ ਉਹਨੇ ਥੱਲੋਂ ਇੰਜ ਕਰਕੇ ਪੈਰ ਮਾਰ ਕੇ ਸੁੱਟਦਾ ਨਹੀਂ ਬਾਸ ਵੈਸੇ ਤੈਨੂੰ ਇਸ ਟਾਈਮ ਚਾਹੀਦਾ ਵਾ ਕਿ ਤੂੰ ਆਪਣੇ ਲਹਿਰਾ ਬਾਂਧ ਲਵਾਵੇਂ ਕੋ ਅੱਧਾ ਕਿਲੋ ਦੁੱਧ ਕਿਲੋ ਤੇਰਾ ਲਹਿਰਾ ਆਵੇ ਤਾਜੀ ਉਹਦੀ ਮਲਾਈ ਨਿਕਲੇ ਘਰ ਚ ਠੀਕ ਆ ਜੀ ਸਵੇਰੇ ਸਵੇਰੇ ਉੱਠੇ ਤੈਨੂੰ ਘਰ ਦੇ ਕਹਿਣਗੇ ਬਾਸ ਪੁੱਤਰ ਸੇਵ ਕਰ ਦਿਮਾਗ ਦਾ ਕੰਮ ਆ ਤੂੰ ਕੁਝ ਦਿਨਾਂ ਤੋਂ ਨਾ ਦਿਮਾਗ ਤੇਰਾ ਚੱਲ ਨਹੀਂ ਰਿਹਾ ਤਾਜੀ ਹਾਂਜੀ ਦਿਮਾਗ ਵਾਕਈ ਤਾਜੀ ਘਿਓ ਮੰਗਾਇਆ ਸੀ ਇੰਨੇ ਮੈਨੂੰ ਘੇਰਾ ਦਿੱਤਾ ਜੇ ਕਿਲੋ ਘਿਓ ਦਾ ਇਹਨੇ ਚਲੋ ਤੇਰਾ ਅਸਲ ਮੁਜਰਮ ਇਹੀ ਆ ਮੈਂ ਤਾਜੀ 2 ਤੁਸੀਂ ਕਿਲੋ ਇਹਨੂੰ ਇਹਨੇ ਰੋਕਦੇ ਨਹੀਂ ਮੇਰੀ ਕਿਰਦਾਰ ਕਸ਼ੀ ਕਰਦਾ ਰਹਿੰਦਾ ਦਾਰਕਸ਼ੀ ਨਹੀਂ ਤਾਜੀ ਜਦੋਂ ਮੈਂ ਹੁਣ ਕਾਲ ਤੇ ਲੱਗਾ ਮੇਰੀ ਗੱਲ ਸੁਣਿਓ ਮੈਂ ਨਾ ਉਹਨਾਂ ਨਾਲ ਉਹ ਕਹਿੰਦੇ ਜੀ ਘਿਓ ਹੋ ਗਿਆ ਕਿਲੋ ਮੈਂ ਕਿਹਾ ਚਲੋ ਠੀਕ ਹੈ ਮੈਂ ਕਿਹਾ ਜੀ ਇਹ ਨਾਲ ਹੀ ਤਾਜੀ ਕਹਿੰਦਾ ਕੀ ਕਹਿੰਦੇ ਆ ਮੈਂ ਕਿਹਾ ਘਿਓ ਦਾ ਮੈਂ ਕਿਹਾ ਤਾਜੀ ਮੈਂ ਉਹਨਾਂ ਨੂੰ ਕਹਿੰਦਾ ਕਿਲੋ ਮੈਂ ਵੀ ਮੰਗਾਣਾ ਮੈਂ ਉਸੇ ਟਾਈਮ ਹੀ ਤਾਜੀ ਮੈਂ ਕਿਹਾ 2 ਕਿਲੋ ਤਾਜੀ ਉਹਨਾਂ ਨੇ 15 ਦਿਨਾਂ ਬਾਅਦ 2 ਕਿਲੋ ਘਿਓ ਭੇਜਤਾ ਮੈਂ ਕਿਹਾ ਕਹਿੰਦਾ ਯਾਰ ਹੱਲੇ ਮੈਂ ਲੈਣਾ ਨਹੀਂ ਆ 15 ਦਿਨ ਖਲੋ ਜਾ ਏਦਾਂ ਹੁੰਦਾ ਤਾਜੀ ਉਹ 2200 ਰੁਪਇਆ ਮੈਨੂੰ ਲੈਦਾ ਉਹ ਪਿਆ ਨਹੀਂ ਇਹ ਗੱਲ ਸਹੀ ਕਰ ਰਿਹਾ ਉਹ ਐ ਸੱਚ ਗੱਲ ਤੇ ਕਿਉਂ ਤੂੰ ਇਦਾਂ ਕੀਤਾ ਉਹ ਉਸਤਾਦ ਜੀ 2200 ਦੇ ਕੁੜੀ ਦੇ ਪੈਂਪਰ ਆ ਗਏ ਮੈਂ ਫਿਰ ਉਹ ਹੀ ਲੈ ਗਿਆ ਹਾਂਜੀ ਇਦਾਂ ਹੀ ਫਿਰ ਉਹ ਮੈਨੂੰ ਇਧਰੋਂ ਉਧਰੋਂ ਖਰਚੇ ਪੈ ਕਿਉਂ ਤੂੰ ਚਲੋ ਤੂੰ ਖਾਂਦਾ ਤੂੰ ਕਿਉਂ ਤੂੰ 2200 ਇਹਦਾ ਵੀ ਪਿਆ 2 ਕਿਲੋ ਆ ਗਿਆ ਉਹ ਮੈਨੂੰ ਕਿਲੋ ਦਾ ਵੀ ਨਹੀਂ ਫਾਇਦਾ ਹੋਇਆ ਉਹ ਪਰੇਸ਼ਾਨੀ ਚ 2200 4400 ਦੇ ਉਹ ਕਿਲੋ ਵੀ ਨਹੀਂ ਲੱਗਿਆ ਸਾਡੀ ਉਹ 2 ਕਿਲੋ ਦਾ ਇਸ ਚੱਕਰ ਚ ਨਹੀਂ ਫਾਇਦਾ ਹੋਇਆ ਹੀ ਸੋਚਦਾ ਰਿਹਾ ਯਾਰ 2200 ਮੈਨੂੰ ਪੈ ਗਿਆ ਉਹ ਕਿਉਂ ਨੇ ਫਾਇਦਾ ਹੀ ਕੋਈ ਨਹੀਂ ਕੀਤਾ ਹਾਂਜੀ ਤਾਜੀ ਕੋਈ ਰੁਟੀਨ ਨਾ ਖਾਣਾ ਹੁੰਦਾ ਨਹੀਂ ਇਹ ਜ਼ਿਆਦਤੀ ਕੀਤੀ ਤੂੰ ਮੇਰੇ ਯਾਰ ਕੋਲੋਂ ਉਹ ਗਲਤੀ 5000 ਦਾ ਘਿਓ ਲੈ ਲਿਆ ਉਹ ਚੱਕਾ ਅਗਲਾ ਡਮ ਕਰਦਾ ਤਾਜੀ ਉਹ 2000 ਮੋੜ ਤੇ ਲਾਣਾ ਤੇ ਉਹ ਨਹੀਂ ਸਹੀ ਬੰਦੇ ਨੇ 100 ਮੈਨੇਜ ਕਰਨਾ ਹੁੰਦਾ ਕੰਮ ਹਾਂਜੀ ਕਹਿੰਦਾ ਚੱਕਾ ਡਮ ਕਰਤੇ ਆ ਉਸਤਾਦ ਜੀ ਦੀ ਬੇਗਮ ਜਿਹੜੀ ਹੈ ਨਾ ਉਹ 8 ਫੁੱਟ ਦੀ ਸੀ ਨਾਲ ਖਲੋ ਕੇ ਤਸਵੀਰ ਖਿਚਾਈ ਏਦਾਂ ਲਾ ਰਹੀ ਭਾਬੀ ਨੇ ਡੱਬ ਨਾਲ ਪਿਸਟਲ ਲਾਇਆ ਤਾਜੀ ਇਮਲੀ ਨੂੰ ਵੀ ਇੱਕ ਮੱਛਰ ਲੜਨ ਆਇਆ ਉਹ ਭਾਈ ਮੂੰਹ ਦੇ ਲਾਗੇ ਫੁੱਟ ਕਤੂਰ ਉਹ ਕਹਿੰਦਾ ਓਏ ਸੋਰੀ ਬਚ ਗਏ ਯਾਰ 2 ਕਿਲੋ ਦੁੱਧ ਦੇਣ ਆਇਆ ਵਾ ਤੇ ਅੰਦਰੋਂ ਨਾ ਦਰਵਾਜ਼ੇ ਚ ਆ ਖੜੇ ਤੇ ਭਰਾਵਾਂ ਨੂੰ ਆਵਾਜ਼ ਮਾਰਦਾ ਚਕਾਈਓ ਅੰਦਰ ਲੈ ਜਾਣਾ ਆਹੋ 2 ਕਿਲੋ ਦੁੱਧ ਲਿਆ ਤੇ ਦੋਦੀ ਦਾ ਇੱਥੇ ਧਿਆਨ ਪਿਆ ਉਹ ਅੱਧਾ ਕਿਲੋ ਹੋਰ ਪਾ ਕੇ ਕਹਿੰਦਾ ਇਹਨੂੰ ਪਿਆ ਦੋ ਆ ਮੇਰੇ ਲੋ ਲੈ ਲਓ ਤਾਜੀ ਇਹ ਤੇ ਦੁੱਧ ਲਿਆਂਦਾ ਹੀ ਨਹੀਂ ਆ ਦੁੱਧ ਇਹਦੇ ਵੱਲ ਚਾਹ ਬਣਾਉਂਦਾ ਇੱਕ ਕੱਪ ਇਹਨੂੰ ਪਿਆਉਂਦਾ ਇੱਕ ਕੱਪ ਫਿਰ ਉਹ ਚੱਲ ਜਾਂਦਾ ਤੂੰ ਨਾ ਪੁੱਤਰ ਆਪਣੀ ਸਿਹਤ ਤੇ ਕੁਝ ਲਾਓ ਪੈਸੇ ਠੀਕ ਹੈ ਤਾਜੀ ਸਮਝ ਆਈ ਨਾ ਬੰਦਾ ਕਮ ਸੇ ਕਮ ਕੋਈ 2-4-5,000 ਮਹੀਨੇ ਬਾਅਦ ਜਦੋਂ ਤਨਖਾਹ ਮਿਲਦੀ 5-7,000 ਤੇ ਆਪਣੇ ਤੇ ਲਾਓ ਕੋਈ ਜੁੱਤੀ ਲੈ ਲਈ ਕੋਈ ਪੈਂਟ ਲੈ ਲਈ ਕੋਈ ਸ਼ਰਟ ਲੈ ਲਈ ਤਾਜੀ ਨੀਂਦ ਨਹੀਂ ਪੂਰੀ ਕਰਦਾ ਰਾਤ ਨੂੰ ਲੇਟ ਸੋਣਾ ਸਭ ਤੋਂ ਮੇਨ ਉਸਤਾਦ ਜੀ ਮੈਨੂੰ ਇਹਨੂੰ ਪੁੱਛੋ ਮੈਂ ਬਿਠਾ ਕੇ ਸਮਝਾਇਆ ਮੈਂ ਕਿ ਤੁਹਾਨੂੰ ਕੀ ਟੈਨਸ਼ਨ ਆ ਮੈਂ ਕਿਹਾ ਮੈਂ ਅਲਹਮਦੁਲਿਲਾ ਤੋਂ ਸਿੱਧਾ ਘਰ ਜਾਂਦਾ ਵਾ ਘਰੋਂ ਇੱਥੇ ਸਿੱਧਾ ਹੁੰਦਾ ਇਹਨੂੰ ਮੈਂ ਕਿਹਾ ਫਲੂਟਰ ਖਾਇਆ ਕਰ ਮਾਲਟਾ ਖਾਇਆ ਕਰ ਤੇਰੀ ਨਿਗਦਾਸ਼ਤ ਹੋਵੇ ਆਹੋ ਇਹ ਲਿਆਉਂਦਾ ਰਿਹਾ ਵਾ ਤੇ ਫਲੂਟਰ ਵੀ ਜਿਹੜੇ ਮਾਠੇ ਲਿਆਉਂਦਾ ਰਿਹਾ ਮਾਠੇ ਨਹੀਂ ਹੁੰਦੇ ਲੈ ਕਰ ਉਹਦੇ ਨਾਲ ਮੋਟਾ ਨਿੰਬੂ ਹੁੰਦਾ ਵਾ ਯਾਰ ਸਾਜੀ ਇਹਦੀ ਗੱਲ ਸਹੀ ਖਾਂਦਾ ਠੀਕ ਆ ਪਰ ਇਹਦਾ ਸ਼ਡਿਊਲ ਨਹੀਂ ਆ ਨਾ ਸੌਣ ਦਾ ਨਾ ਖਾਣ ਪੀਣ ਦਾ ਤਾਜੀ ਉਹ ਰੁਟੀਨ ਤੇ ਨਹੀਂ ਆ ਕਦੀ ਮਤਲਬ ਟਾਈਮ ਨਾਲ ਕਦੀ ਲੇਟ ਹੋ ਘਰ ਦੇ ਸਵੇਰ ਨੂੰ ਇਹਦਾ ਦੁੱਧ ਗਰਮ ਕਰਕੇ ਇਹਦੇ ਲਾਗੇ ਉਹ ਫਲ ਰੱਖ ਕੇ ਜਾਂਦੇ ਆ ਇਹ 2 ਵਜੇ ਉੱਠਦਾ ਉਦੋਂ ਤੱਕ ਦੁੱਧ ਵੀ ਖਰਾਬ ਹੋ ਜਾਂਦਾ ਜੈਨੂਨ ਇਦਾਂ ਹੀ ਨਹੀਂ ਉਹ ਫਲ ਵੀ ਜਿਹੜਾ ਰੱਖ ਕੇ ਜਾਂਦੇ ਨਾ ਸੇਬ ਦੀ ਫਾੜੀ ਹੁੰਦੀ ਤੇ ਹਲਕੇ ਹਲਕੇ ਦਾਣੇ ਅਮਰੂਦ ਦੇ ਵੀ ਲੱਗੇ ਹੁੰਦੇ ਉਹਨੂੰ ਉਹ ਇਦਾਂ ਦਾ ਫਲ ਹੁੰਦਾ ਤਾਜੀ ਇਹ 2 ਮਹੀਨੇ ਤੋਂ ਨਾ ਮੈਂ ਤੁਹਾਨੂੰ ਦੱਸਦਾ ਮੈਂ ਨਾ ਨੀਚੇ ਹੀ ਸੋਣਾ ਸੀ ਤਾਜੀ 2 ਮਹੀਨੇ ਤੋਂ ਨਾ ਮੈਂ ਉੱਪਰ ਵਾਲੇ ਕਮਰੇ 'ਚ ਸੋਣਾ ਤੇ ਦੁੱਧ ਪੀਤਾ ਹੀ ਨਹੀਂ ਜਾਂਦਾ ਤਾਜੀ ਗਰਮ ਕਰਕੇ ਉੱਪਰ ਲੈ ਜਾਣਾ ਉਹ ਪਿਆ ਹੀ ਰਹਿ ਜਾਂਦਾ
ਨਹੀਂ ਤੂੰ ਡਾਈਟ ਦਾ ਖਿਆਲ ਰੱਖ, ਜਿੱਦਾਂ ਤੂੰ ਕਿ ਮਾਲਟਾ ਲਿਆਉਣਾ ਸੀ, ਨਿਹਾਰ ਮਾਲਟਾ, ਓਏ ਹੋਏ ਹੋਏ, ਵਿਟਾਮਿਨ ਸੀ ਤੇ ਧੁੱਪੇ ਵਿਆਹ ਕਰ। ਮੈਂ ਤੈਨੂੰ ਕੀ ਕਿਹਾ ਸੀ, ਧੁੱਪੇ ਵਿਆਹ ਕਰ ਉਸਤਾਦ ਜੀ ਨੇ। ਉਹ ਵਿਟਾਮਿਨ ਡੀ ਹੁੰਦਾ ਧੁੱਪ 'ਚ। ਧੁੱਪ 'ਚ ਵਿਟਾਮਿਨ ਡੀ, ਮਾਲਟੇ 'ਚ ਵਿਟਾਮਿਨ ਸੀ ਉਸਤਾਦ ਜੀ। ਹਾਂ ਮੈਨੂੰ ਤਾਂ ਮਨ ਸੀ ਤੂੰ ਚਾਹੀਦੇ ਆਪਣਾ ਕੇਅਰ ਨਹੀਂ ਕਰਨ ਦਾ, ਗਿੱਦੜ ਦੇ ਕੰਨਾਂ ਰਗਾ ਹੋਈ ਜਾਂਦਾ ਹੌਲੀ ਹੌਲੀ ਤੂੰ। ਬਸ ਕਰਦੇ ਤੂੰ ਵੀ। ਆਹੋ ਪਾਇਣਾ, ਮੈਂ ਤੈਨੂੰ ਦੱਸਦਾ ਵਾਂ, ਧੁੱਪ ਨਿਕਲਦੀ ਹੈ ਨਾ ਜਦੋਂ, ਤੂੰ ਦੇਖਿਆ ਅੰਗਰੇਜ਼ ਕਦੀ ਹਾਂਜੀ ਪੂਰੀ ਵਿਟਾਮਿਨ ਡੀ ਲੈਂਦੇ ਧੁੱਪ ਦੇ ਵਿੱਚੋਂ, ਸਨ ਬਾਥ ਲੈਂਦੇ ਹਨ। ਸਨ ਬਾਥ ਪੂਰਾ। ਉਹ ਗਾਰੇ ਜਿਹੇ 'ਚ ਬੈਠੇ ਹੁੰਦੇ ਆ। ਗਾਰੇ 'ਚ ਨਹੀਂ, ਨਾਰਮਲ ਮੈਂ ਨਹੀਂ ਬੋਡੀ ਤੇ ਦੇਖਿਆ ਪੂਰੀ ਧੁੱਪ ਪੈ ਰਹੀ ਹੁੰਦੀ, 2-2 ਘੰਟੇ ਬੈਠੇ ਰਹਿੰਦੇ ਨੇ। ਮੈਂ ਉਸਤਾਦ ਜੀ ਆਪ ਕਰਦਾ ਵਾਂ, ਆਸਟ੍ਰੇਲੀਆ 'ਚ ਇਦਾਂ ਹੁੰਦੀ ਆ। ਹੁਣ ਪਿਛਲੇ ਦਿਨਾਂ 'ਚ ਧੁੱਪ ਨਿਕਲੀ ਉਸਤਾਦ ਜੀ, ਮੈਂ ਟਰੂਜ਼ਰ ਪਾ ਕੇ ਤੇ ਆਪਣਾ ਪਿੰਡਾ ਸਾਰਾ ਨੰਗਾ ਛੱਡ ਕੇ ਚੰਗੀ ਤਰ੍ਹਾਂ ਤੇਲ ਜਿਸਮ ਨੂੰ ਮਲ ਕੇ ਤੇ ਮੰਜੀ ਤੇ ਇੰਜ ਕਰਕੇ ਧੁੱਪ ਦੀ ਪੂਰੀ ਵਿਟਾਮਿਨ ਡੀ ਲਈ। ਇਹਨੇ ਕਮੀਜ਼ ਲਾਈ ਤੇ ਲੋਕੀ ਸਮਝ ਰਹੇ ਸੀ ਕ੍ਰਿਸ ਗੇਲ ਪਾਕਿਸਤਾਨੀ ਟੂਰ ਤੇ ਆਇਆ। ਉਹ ਮਰੇ ਤੇਰਾ ਕਰਕੇ ਤਾਂ ਸੂਰਜ ਹੀ ਨਹੀਂ ਅੱਜ ਨਿਕਲਿਆ। ਅੰਗਰੇਜ਼ੀ ਸਿੱਖੜੀ ਤੇ ਉਹਦੀ ਅਮਰਿੰਦਰ ਗਿੱਲ ਦੀ ਅੰਗਰੇਜ਼ ਮੂਵੀ ਨਹੀਂ, ਉਹ ਲੈ ਕੇ ਘਰ ਦੇ ਕੱਢਿਆ। ਬਹੁਤ ਸਾਰੀ ਪੰਜਾਬੀ 'ਚ ਹੈ। ਮਹੱਲੇਦਾਰਾਂ ਨੇ ਤੇ ਕੋਈ ਕਰਜ਼ਾ ਲੈਣਾ ਸੀ, ਚਪੇੜਾ ਮਾਰ ਕੇ ਗਿਆ ਨੂੰ, ਤੇ ਲੋਕੀ ਪੁੱਛਣ ਕੀ ਗੱਲ ਹੋਈ ਸੀ, ਉਹ ਲਗਾਨ ਦਾ ਰੌਲਾ ਵਾ ਕਹਿੰਦਾ। ਲਗਾਨ। ਆਹੋ ਚੱਲ ਤੇ ਕੋਈ ਗੱਲ ਕਰ, 2GB ਦੀ ਚੂਹੀ ਹੁੰਦੀ, ਬੋਲਣ ਕਰਨ ਡਿਆ। ਤਾਜੀ ਇਮਲੀ ਬਹੁਤੀ ਦੇਰ ਧੁੱਪ ਅੱਗੇ ਬਵੇ ਨਾ, ਇਹ ਭੁਰਨਾ ਸ਼ੁਰੂ ਹੋ ਜਾਂਦਾ ਹੈ। ਗਰਮ ਹੋ ਗਿਆ। ਧੁੱਪ 'ਚ ਬਹਿ ਕੇ ਕਮੀਜ਼ ਲਾਈ ਆ ਭਾਈ, ਤੇ ਮਹੱਲੇ ਦੀਆਂ ਮਾਈਆਂ ਚਾਦਰਾਂ ਸੁੱਟਣ ਦਈਏ ਇਹਦੇ ਲਿਸ਼ਕਾਰੇ ਪੈਂਦੇ। ਘਰਦਿਆਂ ਦੇ ਨਾ ਤਨਖਾਹ ਠੀਕ ਹੈਗੀ ਆ, ਖਿੱਚ ਕੇ ਖੁਦਕੁਸ਼ੀ ਦਾ ਵੀ ਜ਼ੇਨ ਬਣਿਆ ਇਹਦਾ। ਇੰਜ ਕਰਕੇ ਨਹਿਰ 'ਚ ਛਾਲ ਮਾਰੀ ਤੇ ਡੋਬੀ ਨੇ ਤਰਦਾ ਹੀ ਜਾ ਰਿਹਾ ਸਿੱਧਾ ਹੀ। ਅੱਛਾ, ਗਲੀ 'ਚ ਮੰਜੀ ਡਾ ਕੇ ਨਾ ਨੰਗਾ ਹੋ ਗਿਆ, ਪੁੱਠਾ ਪਿੰਡਾ ਨੰਗਾ ਕਰਕੇ ਨਾ, ਧੋਤੀ ਬਣ ਕੇ ਲੰਮੇ ਪਿਆ, ਵਿਟਾਮਿਨ ਡੀ ਲੈ ਰਿਹਾ। ਲੋਕੀ ਆਏ, ਉਹਨਾਂ ਨੇ ਕਿਹਾ ਯਾਰ ਮੇਰੀ ਗੱਲ ਸੁਣ, ਅਸੀਂ ਬੜੇ ਬੰਦੇ ਵਿਟਾਮਿਨ ਡੀ ਤੋਂ ਬਗੈਰ ਵੀ ਜ਼ਿੰਦਾ ਦੇਖੇ ਆ, ਅੰਦਰ ਚੱਲ ਜਾ, ਕੋਈ ਏਡਾ ਫਰਕ ਨਹੀਂ ਪੈਂਦਾ। ਤੇਰੇ ਵਿਟਾਮਿਨ ਡੀ ਪੂਰੇ ਹੋ ਜਾਣੇ, ਸਾਡੀਆਂ ਅੱਖਾਂ ਦਾ ਨੂਰ ਚੋ ਜਾਣਾ। ਉਸਤਾਦ ਜੀ, ਮੇਰੀ ਫਿਟਨੈਸ ਦਾ ਰਾਜ਼ ਵੀ ਇਹੀ ਆ, ਯਕੀਨ ਮੰਨੋ ਮੈਂ ਹਰ ਮੌਸਮ ਦੇ ਨਾਲ ਮੈਨੇਜ ਕਰਦਾ। ਸਿਆਣੇ ਕਹਿੰਦੇ ਆਉਂਦੀ ਸਰਦੀ ਤੋਂ ਤੇ ਜਾਂਦੀ ਸਰਦੀ ਤੋਂ ਬਚਣਾ ਚਾਹੀਦਾ, ਜਿਹੜੀ ਸੈਂਟਰ ਵਾਲੀ ਸਰਦੀ ਦਾ ਇੰਜੋਏ ਕਰਨਾ ਚਾਹੀਦਾ। ਤੇ ਮੈਂ ਆਪਣੇ ਆਪ ਨੂੰ ਉਦਾਂ ਹੀ ਰੱਖਿਆ। ਫਿਰ ਗਰਮੀਆਂ ਦੇ ਵਿੱਚ ਤੁਸੀਂ ਕਦੀ ਪੱਖੇ ਅੱਗੇ ਨਾ ਸੌਵੋ, ਫੁੱਲ ਪਸੀਨਾ ਲਿਓ ਆਪਣਾ ਨੂੰ, ਤੁਹਾਡੇ ਮਸਾਜ ਖੁੱਲਦੇ ਨੇ ਜਿਸਮ ਦੇ, ਮਸਾਜ ਜੋੜ ਖੁੱਲ ਜਾਂਦੇ। ਹਾਂ ਸਹੀ ਗੱਲ। ਇਹ ਬਲੈਕ ਆਫਤਾਬ ਸਾਹਿਬ ਹਰ ਗੱਲ ਦੀ ਡਾਇਰੈਕਸ਼ਨ ਕਰਦੇ ਆ ਤੁਸੀਂ। ਉਸਤਾਦ ਜੀ ਧੁੱਪੇ ਲੰਮਾ ਪਿਆ ਵਾ ਤੇ ਇਹਨੇ ਕਿਹਾ ਕਿ ਮੇਰੇ ਮਸਾਜ ਖੁੱਲ ਜਾਣਗੇ, ਤੇ ਮਸਾਜ ਖੁੱਲੇ ਤੇ ਐ ਲੱਗਣ ਡਿਆ ਸੀ ਜਿਵੇਂ ਇੰਜਣ ਸੀਲ ਕਰ। ਜਿਵੇਂ ਕਰਕੇ ਸ਼ਰਮਾਨਾ ਕਿ ਮੈਂ ਖਾਵਾਂ ਤਾਂ ਮੈਂ ਤੇਰਾ ਮੂੰਹ ਤੇ ਹੱਥ ਰੱਖ ਲੈਣਾ ਓਏ ਨਾਲ। ਖਾਵੰਦ ਨਹੀਂ, ਤੇਰੇ ਵਰਗਾ ਜੋ ਵੀ ਹੋਵੇ ਨਾ, ਉਹਨਾਂ ਨੂੰ ਖਸਮ ਕਿਹਾ ਜਾਂਦਾ। ਖਾਵੰਦ ਨਹੀਂ, ਉਹ ਜੋਤ ਕਹਿੰਦੇ ਨਾਲ ਇੰਜ ਵੀ ਕਰ ਰਿਹਾ ਪੂਰਾ ਤਾਜੀ ਹਰਕਤ ਤਾਂ ਦੇਖੋ ਜੀ। ਅੰਗਰੇਜ਼ਾਂ ਨੇ ਨਹੀਂ ਲੌਂਗ ਕੋਟ ਜਾਂ ਪਾਉਂਦੇ ਸੌਣ ਲੱਗਿਆ, ਉਹ ਪਾ ਕੇ ਤਾਜੀ ਮੰਡੀ 'ਚ ਫਿਰਨ। ਉਹਦੇ ਦਾ ਵੱਡੇ ਵੱਡੇ ਗਲੇ ਟਮਾਟਰ ਚੁੱਕ ਚੁੱਕ ਅੰਦਰਲੀ ਜੇਬ 'ਚ ਪਾਈ ਜਾ ਰਹੇ। ਹੈਵੀ ਬਾਈਕ ਤੇ ਭਾਈ ਨੇ ਉਹ ਰੇਸ 'ਚ ਤਾਜੀ ਹਿੱਸਾ ਲੈ ਲਿਆ, ਤੇ ਭਾਈ ਸਾਰੇ ਜਿੱਤ ਗਏ। ਬਾਅਦ 'ਚ ਤਰਾ ਕੇ ਕਰਨ ਦਿਆ, ਉਹ ਕਹਿੰਦੇ ਕੀ ਹੋਇਆ? ਉਹ ਕਹਿੰਦਾ ਕਿਸੇ ਨੇ ਜ਼ਰਬ ਤੇ ਲਾਈ ਸੀ ਯਾਰ। ਪੈਟਰੋਲ ਮੁੱਕਣ ਵਾਲਾ ਤੇ ਕਹਿੰਦਾ ਭਰਾ ਨੂੰ ਕਿਹਾ ਵੀ ਚੈਨ ਦੀ ਇੱਕ ਘੁਰੀ ਕਢਾ ਦੇ। ਚੈਨ ਖੜਕ ਰਹੀ ਹੈ। ਨਹੀਂ ਉਹਨੇ ਉਸਤਾਦ ਜੀ ਚਿੱਟਾ ਸੂਟ ਪਾਇਆ ਤੇ ਬੜਸੋੜਾ ਨਾ ਘਰੋਂ ਦੇਗ ਰੇੜ ਕੇ ਲਿਆਉਂਦੇ ਇੰਜ ਕਰਕੇ। ਚਿੱਟਾ ਸੂਟ ਪਾ ਕੇ ਚੌਂਕ 'ਚ ਖਲੋਤਾ, ਇੱਕ ਮਾਈ ਇਹਨੂੰ ਦੂਰੋਂ ਕਹਿੰਦੀ, ਓਏ ਅੰਨੇ ਵਾਹ ਪਾਗਲ ਉਰੇ ਆ। ਨਹੀਂ, ਮੈਨੂੰ ਲੱਠੇ ਦਾ ਸੂਟ ਚਿੱਟਾ ਬਹੁਤ ਅੱਛਾ ਲੱਗਦਾ, ਥੱਲੇ ਪਸ਼ੌਰੀ ਚੱਪਲ ਵੀ ਆ ਮੇਰੇ ਕੋਲ ਪਾਉਣ ਲਈ। ਉਸਤਾਦ ਜੀ ਤਾਜੀ ਪਸ਼ੋਰੀ ਚੱਪਲ ਇਹਨੇ ਇੰਨੀ ਘੁੱਟ ਕੇ ਪਾਈ, ਉਹ ਅੱਗੋਂ 9 ਬਾਹਰ ਆ ਗਏ। ਨਹੀਂ ਤੇ ਤੂੰ ਉਹ ਪਾਉਂਦਾ ਕਿ ਕਦੀ ਪਾ ਕੇ ਤੇ ਆਇਆ ਨਹੀਂ ਤੂੰ, ਚਿੱਟਾ ਸੂਟ ਪਸ਼ੌਰੀ ਚੱਪਲ ਇਹ ਉਹ ਉਸਤਾਦ ਜੀ ਗਰਮੀਆਂ 'ਚ ਪਾ ਕੇ ਹੁੰਦਾ ਨਾ, ਸਰਦੀਆਂ 'ਚ ਨਹੀਂ। ਦੇਖਿਆ ਇਹਨੂੰ ਕਦੀ ਤੁਸੀਂ? ਨਹੀਂ ਉਸਤਾਦ ਜੀ, ਉਸਤਾਦ ਜੀ ਮੈਂ ਤੁਹਾਡੇ ਨਾਲ ਜਿਹੜੇ ਪਿਸ਼ੋਅ ਕੀਤੇ ਉਹਦੇ ਵਿੱਚ ਮੈਂ ਐਡੇ ਰੀਜ਼ਨੇਬਲ ਜਿਹੇ ਕੱਪੜੇ ਪਾਏ ਆ। ਹੁਣ ਤਾਂ ਮੇਰੇ ਕੱਪੜੇ ਫਟ ਗਏ ਆ, ਛੋਟੇ ਮੋਟੇ ਹੋ ਗਏ ਆ। ਓਏ ਹੋਏ। ਹੁਣ ਮੈਂ ਆਹੀ ਇਸੇ ਕਰਕੇ ਮੈਂ ਫੈਸਲਾ ਕੀਤਾ ਸੀ ਕਿ ਮੈਂ ਵੀ ਮੈਨੂੰ ਵੀ ਕੋਈ ਐਸਾ ਫੈਨ ਟੱਕਰੇ ਜਿਹਦੇ ਨਾਲ ਮੈਂ ਸ਼ਾਪਿੰਗ ਕਰਾਂ, ਮੈਂ ਆਪਣੇ ਤੇ ਇਨਵੈਸਟਮੈਂਟ ਕਰਾਂ ਥੋੜੀ ਬਹੁਤੀ। ਆਹ ਫੈਨ ਮਿਲਿਆ ਜੋ ਤੁਸੀਂ ਮੇਰਾ ਦਿਲ ਖੱਟਾ ਕਰ ਦਿੱਤਾ। ਨਹੀਂ, ਫੈਨ ਦੇ ਪੱਲਿਓਂ ਕਰਨੀ ਸ਼ਾਪਿੰਗ? ਉਸਤਾਦ ਜੀ ਉਹਨੇ ਮੇਰੇ ਕੋਲ ਕੰਮ ਵੀ ਤਾਂ ਲੈਣਾ ਨਾ। ਉਹ ਬੱਸ ਕਰਦੇ, ਇਨਵੈਸਟਮੈਂਟ ਤੇਰੇ ਤੇ ਕਰਨੀ ਆ। ਤਾਜੀ ਚਿੱਟਾ ਸੂਟ ਪਾ ਕੇ ਭਾਈ ਕੰਨ 'ਚ ਇਹਨੇ ਮਖਾਣੇ ਫਸਾਏ, ਘਰਦਿਆਂ ਨੇ ਐਲਾਨ ਕਰਾਤਾ। ਕਹਿੰਦਾ ਉਹਨੇ ਮੇਰੇ ਤੇ ਇਨਵੈਸਟਮੈਂਟ ਕਰਨੀ। ਸਕਾ ਆਪਾਂ ਤੈਨੂੰ 20 ਦੇ ਕੇ ਕਹਿੰਦਾ ਮੈਂ ਸ਼ਾਮ ਨੂੰ ਦੇਖਣੇ ਆ ਤੇਰੇ ਕੋਲੇ, ਤੇ ਤੂੰ ਕਹਿਣਾ ਇਨਵੈਸਟਮੈਂਟ ਕਰਨੀ ਹੈ। ਚਿੱਟਾ ਸੂਟ ਪਾ ਕੇ ਕਹਿੰਦਾ ਮਖਾਣਿਆਂ ਦੇ ਵਿੱਚ ਨਾ ਤਾਰ ਪਰੋ ਕੇ ਥੱਲੇ ਸਿੱਟ ਕੇ ਮਖਾਣੇ ਕੰਜ ਲੈ, ਕਹਿੰਦਾ ਮੈਂ ਹੈਂਡ ਫ੍ਰੀ ਲਾਈ ਤੇ ਹੈਂਡ ਫ੍ਰੀ ਮੱਖੀ ਹੋਈ ਸੀ। ਉਹ ਮੂੰਹ ਤੋਂ ਤਾਂ ਭੁਰਨ ਲੱਗ ਪਈ। ਸ਼ਾਮ ਨੂੰ ਘਰ ਆ ਤੇ ਬੱਚੇ ਹੈਂਡ ਫ੍ਰੀ ਚੂਸ ਕੇ ਸਾਰੀ। ਚਿੱਟਾ ਸੂਟ ਪਾ ਕੇ ਫਿਰਦੇ ਆ ਤੇ ਮਹੱਲੇਦਾਰ ਕਹਿੰਦੇ ਅੱਜ ਸਿਵਲ ਵਰਦੀ। ਦਾਨਸ਼ ਨੇ ਵੀ ਚਿੱਟਾ ਸੂਟ ਪਾਇਆ, ਲੋਕੀ ਦੂਰੋਂ ਕਹਿਣਾ ਹੈਲੋ ਉਬਲੇ ਚੌਲਾਂ ਤੇ ਮਸਰ ਪਾਏ, ਗੱਲ ਸੁਣੋ। ਤਾਜੀ ਇੱਕ ਹੱਥ 'ਚ ਲੈਪਟਾਪ ਫੜਿਆ, ਦੂਸਰੇ ਹੱਥ 'ਚ ਸ਼ਕਰਗੰਦੀ ਖੁੱਲੀ ਪਾਈ ਲੈ ਕੇ। ਲੈਪਟਾਪ ਤੇ ਚੱਕਰ ਕਰ ਆ। ਤੇ ਇਹਦੇ 'ਚ ਕਿਹੜੀ ਹੈ ਜੁਗਤ, ਕਿਹੜੀ ਹੈ? ਤਾਜੀ ਇੱਕ ਹੱਥ 'ਚ ਦੂਰਬੀਨ ਫੜੀ, ਇੱਕ ਹੱਥ 'ਚ ਪੰਜੇ ਲੈ ਕੇ ਜਾ ਰਿਹਾ।
ਯਾਰ ਇਹ ਤਾਂ ਕੋਈ ਗੱਲ ਇੱਕ 'ਚ ਨਾਰ ਫੜੇ ਤੇ ਇੱਕ 'ਚ ਦਵਾਈਆਂ ਫੜੀਆਂ ਹੋਈਆਂ ਆ ਠੀਕ ਯਾਰ ਬਾਸ ਕੋ ਥੋੜਾ ਜਿਹਾ ਹਿਸਾਬ ਲਾ, ਮੈਂ ਤੈਨੂੰ ਕਹਿ ਰਿਹਾ ਚੰਗਾ ਰਹੇਗਾ। ਨਹੀਂ ਤੇ ਮੈਂ ਹਿਸਾਬ ਲਾ ਲੈਣਾ। ਹਾਂ ਉਸਤਾਦ ਜੀ ਹੈਵੀ ਬਾਈਕ ਲੈ ਲਈ ਨੇ ਤੇ ਉਹ ਪਈ ਉੱਪਰ ਦੀ ਜਾਂਦੇ ਹੀ ਉਹਦਾ ਪਿੱਛੇ ਗੈਲਸ ਪੜਾ ਪਿਆ ਟਾਇਰ ਟਾਇਰ ਨੇ ਕਿਹਾ ਟਾਇਰ ਚ ਉਹ ਕਿਹੜਾ ਕੀ ਟਾਇਰ ਨਹੀਂ ਫਟ ਜਾਂਦਾ, ਉਹ ਚ ਟਾਇਰ ਦਾ ਟੁਕੜਾ ਰਖਾਇਆ ਹੋਇਆ ਐ ਜਾਂਦੀ। ਤੇ ਇਦਾਂ ਹੀ ਕਰਦੀ ਆਹੋ ਆਹੋ ਆਹੋ। ਇਹਨੇ ਵੀ ਇੰਜ ਕਰਕੇ ਵਨ ਵੀਲਿੰਗ ਕੀਤੀ ਆਪ ਉੱਥੇ ਤੇ ਮੋਟਰਸਾਈਕਲ ਕਿੰਨੀ ਦੂਰ ਚਲਾ ਗਿਆ, ਕਿੱਥੋਂ ਪਤਾ ਲੱਗਾ ਜਾ ਕੇ ਕੱਲਾ ਮੋਟਰਸਾਈਕਲ ਜਾਂ ਫੜੋ ਇਹਨੂੰ। ਤੇ ਲੋਕਾਂ ਨੂੰ ਕਹਿ ਰਿਹਾ ਓਏ ਉਹ ਦੇਖੋ ਮੈਂ ਵੀਲਿੰਗ ਕਰ ਰਿਹਾ। ਇੰਨਾ ਕਮਜ਼ੋਰ ਆ, ਸਾਰੀ ਦਿਹਾੜੀ ਉੱਠਿਆ ਹੀ ਨਹੀਂ। ਮੈਂ ਕਿਹਾ ਉੱਠਿਆ ਨੇ, ਕਹਿੰਦਾ ਕਿਸੇ ਨੇ ਕੰਬਲ ਹੀ ਨਹੀਂ ਪਰਿਆ ਕੀਤਾ। ਇਧਰ ਕੰਬਲ ਹੀ ਠੱਪਾ ਕੰਬਲ ਓਏ ਕੰਬਲ ਚੁੱਕੋ ਮੈਂ ਉੱਠਣਾ ਵਾ। ਤਾਂ ਜੀ ਇੱਕ ਹੱਥ ਨਾਲ ਨਿਆਣੇ ਨੂੰ ਫੀਟਰ ਪਿਆਉਂਦਾ, ਇੱਕ ਹੱਥ ਨਾਲ ਵੇਪ ਪੀਂਦੇ ਆ ਆਪਣੇ। ਯਾਰ ਕਦੀ ਕਦੀ ਵਿੱਚ ਉਹਨੂੰ ਉਹਦਾ ਘੁੱਟ ਤੇ ਆਪ ਫੀਡਰ ਦਾ ਲੈ ਲੈ। ਉਹ ਨਿਆਣਾ ਅੱਲਾਹ ਪਾਕ ਨੇ ਮੌਕਾ ਦਿੱਤਾ, ਅੱਛੀ ਘੜੀ ਬਣ ਲਈ, ਉੱਥੇ ਬਾਂਸ ਆ ਗਈ। ਨਹੀਂ ਬੇਟਾ ਬੇਵਕੂਫਾ, ਸ਼ੁਗਲ ਸ਼ੁਗਲ ਆਪਣੇ ਬੱਚੇ ਤੈਨੂੰ ਸਵਾਰ ਰੱਖੀ ਇੱਥੇ। ਉਹ ਜਰਾ ਹਵਾਈਦਾ ਫਿਰਿਆ। ਮਾਸ਼ਾਅੱਲਾ ਐਡਾ ਇੰਜੀਨੀਅਰ ਵਾ, ਘਰ ਦੇ ਡਾਕਟਰ ਕਹਿੰਦੇ ਤੈਨੂੰ। ਯਾਰ ਉਹਨਾਂ ਦਾ ਬਸ ਦੁਆ ਪਤਾ, ਦੁਆ ਕਾਦੀ ਨਾਲ ਬਾਅਦ ਚ ਬਦਲ ਲੱਗ ਪੈਣਾ ਮੈਂ। ਬਸ ਉਹਦਾ ਕਰਮ ਹੈ ਯਾਰ। ਤਾਂ ਜੀ ਇੰਨੀ ਘੁੱਟ ਕੇ ਘੜੀ ਬੰਨ੍ਹਦੀ, ਉਹ ਨਾਰਾਂ ਨੀਲੀਆਂ ਹੋਈਆਂ ਬਾਅਦ ਯਾਰ ਆਵਾਜ਼ ਅੱਜ ਜਾਣ ਡਿਆ, ਮੈਂ ਕੀ ਆ, ਕਹਿੰਦਾ ਮੱਖੀ ਬੈਠੀ ਆ। ਇੱਕ ਜਗ੍ਹਾ ਤੋਂ ਲੰਘਿਆ, ਮਿਸਤਰੀ ਦੇ ਵਿੱਚ ਸੂਤਰ ਪਾ ਕੇ ਸਾਲ ਦਾ ਕੰਮ ਲੈ ਰਿਹਾ ਇਹਦੇ ਕੋਲ। ਹਮਾਮ ਦੇ ਬਾਹਰੋਂ ਲੰਘਿਆ, ਉਹਨੇ ਇੰਜ ਕਰਕੇ ਤੌਲੀਆ ਛੰਡਿਆ ਤੇ ਜਾ ਕੇ ਕੰਧ ਨਾਲ ਵੱਜਾ। ਨਹੀਂ ਉਹਨੇ ਇੰਜ ਕਰਕੇ ਫੁਹਾਰਾ ਮਾਰੇ, ਪਿੱਛੋਂ ਗਿਆ ਸ਼ੀਸ਼ੇ ਅੱਗੇ ਵੱਜਾ ਠਾ। ਤਾਂ ਜੀ ਇੱਕ ਮਾਲਕ ਨੇ ਪਲਾਜ਼ਾ ਢਾਇਆ, ਇਮਲੀ ਐਵੇਂ ਵੇਖ ਕੇ ਕਹੀਏ, ਵੇਖਿਆ ਜਦੋਂ ਮਾਲਕ ਵੱਲੋਂ ਪਕੜ ਹੁੰਦੀ। ਆਹੋ ਸਾਜੀ ਸਾਡਾ ਇੱਕ ਮਾਸਟਰ ਹੁੰਦਾ ਸੀਗਾ, ਮੈਨੂੰ ਨਹੀਂ ਪਰ ਕਦੀ ਕੁੱਟ ਪਈ। ਉਹ ਕਲਾਸ 'ਚ ਜਿਹੜਾ ਕੋਈ ਗਲਤੀ ਕਰਦਾ ਸੀ ਨਾ, ਉਹਦਾ ਨਾਂ ਪਿਆ ਸੀ ਇਹ ਚਾਰ ਫਰਿਸ਼ਤੇ। ਉਹ ਦੋਵਾਂ ਨੂੰ ਲੱਤਾਂ ਫੜਾ ਦਿੰਦਾ ਸੀ, ਦੋਵਾਂ ਨੂੰ ਬਾਹਾਂ ਤੇ ਵਿੱਚ ਸੋਟੀਆਂ ਮਾਰਦਾ। ਕਹਿੰਦਾ ਉਹ ਸਾਡੇ ਸਕੂਲ ਜਿਹੜੇ ਹੁੰਦੇ ਨੇ ਜਿਹੜੇ ਪੀਟੀ ਸਾਹਿਬ, ਹਾਂਜੀ ਸਕੂਲ ਦਾ ਹਾਂਜੀ, ਪੀਟੀ, ਹਾਂਜੀ। ਉਹ ਬਹੁਤ ਨਾਸਰ ਸਾਹਿਬ ਹੁੰਦੇ ਸੀ, ਬਹੁਤ ਬੁਰਾ ਛੋਟਾ ਫੇਰਦੇ ਸੀ। ਉਹ ਸਾਡੇ ਲਾਸਾਂ ਸਕੂਲ ਪਾ ਦਿੰਦੇ ਸੀ, ਯਕੀਨ ਕਰ। ਬਾਲਿਆਂ ਨਾਲ ਕੁੱਟਿਆ ਸੀ ਉਸਤਾਦ ਜੀ ਮੈਨੂੰ, ਮਦਰਸੇ ਮੌਲਵੀ ਸਾਹਿਬ ਨੇ। ਆਹੋ ਯਾਰ ਇਹ ਜ਼ਿਆਦਤੀ ਹੈ। ਗਲਤੀ ਵੀ ਨਹੀਂ ਸੀ ਮੇਰੀ, ਕਸੂਰ ਮੇਰਾ ਕੋਈ ਨਹੀਂ ਸੀ। ਸਾਜੀ ਤੁਹਾਨੂੰ ਵੀ ABC 6ਵੀਂ 'ਚ ਲੱਗੀ? ਹਾਂ ਮੈਨੂੰ ਵੀ 5 ਤੇ ਮੈਂ ਰਜ਼ਾਬਾਦ ਪੜਿਆ ਜੀ, 17 ਨੰਬਰ ਗਲੀ 'ਚ ਬਾਜੀ ਜ਼ੈਨਬ ਦੇ ਕੋਲ, ਅੱਛਾ ਜੀ। ਤਖਤੀਆਂ ਬਾਬੇ ਦੇ ਸਕੂਲ। ਰਜ਼ਾਬਾਦ ਮਸ਼ਹੂਰ ਆ ਬਾਬੇ ਦਾ ਸਕੂਲ, ਸਹੀ। ਥੱਲੇ ਬਹਿ ਕੇ ਤਖਤੀਆਂ ਟੈਪ। ਹਾਂ ਹਾਂ 6ਵੀਂ 'ਚ ਗਵਰਨਮੈਂਟ ਇਸਲਾਮੀ ਹਾਈ ਸਕੂਲ ਗੁਰੂ ਨਾਨਕਪੁਰੇ ਗਿਆ, 7ਵੀਂ 'ਚ ਗਿਆ ਤੇ 8ਵੀਂ 'ਚ ਐਂਡ ਤੇ ਹਾਰ ਗਿਆ। ਹਾਰ ਮੰਨ ਲਈ। 9ਵੀਂ 'ਚ ਗਿਆ ਹੀ ਨਹੀਂ। ਇਹ 5ਵੀਂ ਤੱਕ ਪੜਿਆ ਅਮਲ ਸਾਦਕ ਬੰਗਾਲੀ ਦੇ ਕੋਲ। ਆਮਲ ਬਾਕਰ। ਅੱਗੇ ਹੋਰ ਕੋਈ ਸਾਜੀ ਗੱਲ ਤੁਹਾਡੇ ਵਾਲਾ ਬਾਤ? ਸਕੂਲ ਤੁਹਾਡੇ ਵਾਲਾ ਬੜਾ ਹਿੱਟ ਆ, ਬੜਾ ਗੁਰੂ ਅੱਛਾ। ਨਾਨਕਪੁਰੇ ਵਾਲਾ। ਅੱਛਾ ਉਸਤਾਦ ਜੀ, ਇਹ ਵੀ ਮਾਸ਼ਾਅੱਲਾ ਨਾ ਦਾਨਿਸ਼ ਦੇ ਨਾਮ ਦੀ ਵਜ੍ਹਾ ਤੋਂ ਪੜ੍ਹ ਲਿਖ ਗਿਆ, ਵਰਨਾ ਨੈਨਕਸ਼ ਇਹਦੇ ਵੀ ਡਾਕੂ ਮਾਰ ਗਈ ਸੀ। ਨਹੀਂ ਮੈਂ ਕਿੱਥੇ ਤੇਰਾ ਪੜ੍ਹਿਆ। ਨਾਮ ਬੜਾ ਰੀਜ਼ਨੇਬਲ ਆ, ਉਹਦੀ ਵਜ੍ਹਾ ਨਾਲ ਕਈਆਂ ਨਾਮਾਂ 'ਚ ਬੜੀ ਕਾਮਯਾਬੀ ਹੁੰਦੀ ਆ। ਦਾਨਿਸ਼ ਜਿਹੜਾ ਨਾ ਦਨਾ ਵਾਲੇ ਨਾਮ ਹੁੰਦੇ ਆ, ਤੇ ਵਾਹਿਦ ਤੇਰੇ 'ਚ ਦਨਾ ਵਾਲਾ ਤੇ ਕੰਮ ਜਦੋਂ ਵਿਆਹ 'ਚ ਵੇਖਦੇ ਸੀ, ਉਹ ਕਹਿੰਦੇ ਉਹ ਹੁਣ ਤੇ ਫਸ ਗਏ। ਤਾਂ ਜੀ ਇਮਲੀ ਟੀਚਰ ਬਣ ਗਿਆ ਤੇ ਇੱਕੋ ਹੀ ਨਿਆਣਾ ਪਾਸ ਹੋਇਆ, ਬਾਹਰ ਛੁਰਲੀਆਂ ਚਲਾਉਂਦੇ, ਨਾਰ ਚਲਾਉਂਦੇ, ਬਾਕੀ ਸਾਰੇ ਫੇਲ। ਯਾਰ ਬੱਚੇ ਮਹੱਲੇ ਖੇਡਣ ਡਏ, ਇਹਨੂੰ ਫੀਤੇ ਦੇ ਨਾਲ ਬੰਨ ਕੇ ਉੱਚੀ ਉੱਚੀ ਰੋਣ ਲੱਗ ਪਿਆ। ਇਹ ਨਹੀਂ ਖੁੱਲਣ ਡਿਆ ਮੇਰੇ ਕੋ, ਫੀਤਾ ਕੀ ਹੁੰਦਾ ਕੇਸਰ ਦਾ। ਤਾਂ ਜੀ ਇਮਲੀ ਟੀਚਰ ਬਣ ਗਿਆ ਤੇ ਏਡਾ ਵੱਡਾ ਸਵਾਲ ਲਿਖਤਾ, ਉਹ ਬਲੈਕ ਬੋਰਡ ਤੋਂ ਥੱਲੇ ਥੋੜਾ ਜਿਹਾ ਕੁਰਸੀ ਤੇ ਵੀ ਲਿਖਣਾ ਪੈ ਗਿਆ। ਅੱਛਾ ਇਮਲੀ ਫੇਲ ਹੋਇਆ ਤੇ ਘਰ ਦੇ ਮਠਿਆਈਆਂ ਵੰਡ ਰਹੇ। ਹਾਏ ਉਹਨਾਂ ਨੇ ਕੀ ਹੋ ਗਿਆ, ਉਹਨਾਂ ਕਿਹਾ ਸ਼ੁਕਰ ਕਰੋ ਫੇਲ ਹੋ ਗਏ, ਉਹਨਾਂ ਨੇ ਰੱਖਿਆ ਵਾ, ਪਹਿਲੇ ਤੇ ਕੱਢ ਦਿੰਦੇ ਹੁੰਦੇ ਸੀ। ਇੱਥੇ ਸਿਰਫ ਫੇਲ ਹੋਇਆ ਵਾ। ਯਾਨੀ ਸਾਜੀ ਪੜ੍ਹਾਈ ਦੇ ਮਾਮਲੇ 'ਚ ਯਕੀਨ ਮੰਨੋ ਮੈਂ ਬੜਾ ਜ਼ਹੀਨ ਹੈਗਾ ਸੀ। ਬਸ ਯਾਰ ਚੌਥੀ ਦੇ ਵਿੱਚ ਇੰਨੇ ਸਾਲ ਇਹਨੇ ਕੱਢ ਦਿੱਤੇ, ਕਲਾਸ ਇਹਦੀ ਵਜ੍ਹਾ ਤੋਂ ਮਸ਼ਹੂਰ ਹੁੰਦੀ ਸੀ। ਯਾਰ ਮੈਂ ਇਮਲੀ ਦੀ ਕਲਾਸ 'ਚ ਚੱਲਾਂ ਹੁਣ। ਕੋਈ ਕਹਿੰਦਾ ਨਹੀਂ ਸੀ ਚੌਥੀ 'ਚ ਚੱਲੋ। ਚੌਥੀ 'ਚ ਕਹਿੰਦਾ ਹੀ ਨਹੀਂ ਸੀ। ਸਕੂਲ ਦੇ ਅੰਦਰ ਜਾ ਕੇ ਨਾ ਖੱਬੇ ਹੱਥ ਨੁੱਕਰ ਵਾਲੇ ਦੇ ਨਾਲ ਇਮਲੀ ਵਾਲੀ ਕਲਾਸ ਛੱਡ ਕੇ ਸਾਹਮਣੇ ਕਲਾਸ 'ਚ ਆ ਜਾ। ਕੋਈ ਮਾਸਟਰ ਦਾ ਨਾਂ ਨਹੀਂ ਸੀ, ਇਮਲੀ ਦਾ ਨਾਂ ਹਾਂ ਸੀ। ਚੌਥੀ 'ਚ ਇੰਨਾ ਰਿਹਾ ਏ। ਤੁਸੀਂ ਇਸ ਗੱਲ ਨੂੰ ਮੰਨਣਾ ਨਹੀਂ ਹੈਗਾ, ਜਦੋਂ ਬੱਚੇ ਛੱਡਣ ਜਾਂਦੇ ਆ ਬਚਪਨ ਦੇ ਵਿੱਚ, ਤੇ ਕਿ 5 ਸਾਲ ਤੋਂ ਬਾਅਦ ਸਕੂਲ ਲੱਗ ਜਾਂਦਾ ਵਾ। ਜਿਹੜੇ 5 ਸਾਲ ਤੋਂ ਲੈ ਕੇ ਮੈਂ 7-8 ਸਾਲ ਕੱਟੇ ਨਾ, ਉਹ ਸਾਜੀ ਇਦਾਂ ਕੱਟੇ ਆ ਕਿ ਉਹ ਲਾੜ 'ਚ ਹੀ ਕੱਟੇ ਆ, ਖਿਲਾਉਂਦੇ ਰਹਿੰਦੇ ਸੀ ਮੈਨੂੰ ਸਾਰੇ ਬੱਚੇ ਸਕੂਲਾਂ 'ਚ। ਬਸ ਕਰਦੇ ਤੂੰ ਤਾਲੀਮ ਬਾ ਮੁਸ਼ੱਕਤ ਹਾਸਲ ਕੀਤੀ ਹੈ ਤੂੰ। ਕਿੰਨਾ ਪੜਿਆ ਤੂੰ ਇਮਲੀ? ਉਸਤਾਦ ਜੀ ਮੈਂ 5 ਕੀ ਪੜ੍ਹੇ ਆ। ਕਿਹੜੇ ਸਕੂਲ? ਉੱਥੇ ਇੰਗਲਿਸ਼ ਹੈ ਸੀ? ਹਾਂਜੀ, ਉੱਥੇ ਸਾਨੂੰ ਸਿਲੇਬਸ ਮਿਲਿਆ ਸੀ ਇੰਗਲੈਂਡ ਦਾ। ABC ਸੁਣਾ ਪੂਰੀ। ABC ਪੂਰੀ ਨਹੀਂ, ਹੁਣ ਮੈਨੂੰ ਭੁੱਲ ਗਈ। ਮੈਨੂੰ ਇੰਗਲਿਸ਼ 'ਚ ਗਿਣਤੀ ਆਉਂਦੀ, ABC ਨਹੀਂ ਆਉਂਦੀ। ਚੱਲ 1 ਤੋਂ 20 ਤੱਕ ਗਿਣਤੀ ਸੁਣਾ। 1 2 3 4 5 ਆਰਾਮ ਨਾਲ। ਹਾਂ ਤਾਂ ਜੀ ਇਹਦੀ ਗਿਣਤੀ ਨਾ ਸੁਣੋ, ਆਪਾਂ ਗੈਪ ਹੋ ਜਾਣਾ ਜੇ। ਹਾਂਜੀ ਉਹ ਉਲਟ ਵੀ ਹੋ ਜਾਂਦੀ ਹੁੰਦੀ ਤਾਂ ਜੀ। ਗਿਣਤੀ ਪੁੱਠੀ ਵੀ ਪੈ ਜਾਂਦੀ। ਹਾਂਜੀ ਸਹੀ ਗੱਲ ਆ ਯਾਰ। ਠਹਿਰ ਜਾ ਇੱਕ ਮਿੰਟ। ਚੱਲ 1 1 2 3 4
5 6 7 8 9 10 21 22 23 24 25 26 27 ਉਹ ਭਾਈ, 28 ਨਹੀਂ, ਠਹਿਰ ਜਾ, 29 20 10 13 2010 31 32 29 2010 ਉਹ 30 ਤੇ ਆ ਗਿਆ 31 32 33 34 35 36 37 You 30. 38 39 14 14 1 42 14 1 14 2 43 45 46 47 ਯਾਰ ਪਹਿਲੇ 14 ਕਹਿਣਾ ਫਿਰ 40 ਕਹਿਣਾ ਇੱਕ ਕਹਿ ਉਹ ਜਦੋਂ ਉਸਤਾਦ ਜੀ 9 ਤੋਂ ਅੱਗੇ ਹੁੰਦਾ ਨਾ ਫਿਰ 14 ਨਿਕਲਦਾ ਮੂੰਹ ਚ 14 ਅੱਛਾ ਜੀ 14 1 14 1 14 2 46 47 48 49 14 10 15 ਯਾਰ ਕੀ ਲਓ 14 10 ਤੇ 50 ਉਹ ਵੀ ਉਹੀ ਆ ਅੱਛਾ 14 10 50 ਅੱਗੇ 51 52 53 54 55 56 57 58 19 ton 19 ਟਨ 16 ton 16 ton 61 62 63 64 65 67 68 69 7 ton 71 72 73 74 75 76 78 79 80 10 81 82 83 84 85 86 87 88 89 11 ton 11 11 1 11 2 11 3 11 4 11 5 11 6 11 7 11 8 11 9 100 ਉਹ ਕੀ कहने यार ਸਾਡੀ ਲਓ ਜੀ ਇਦਾਂ ਦੀ ਗਿਣਤੀ ਨਹੀਂ ਕਦੀ ਸੁਣੀ ਓਏ ਓਏ ਮੇਰੇ ਸੁਣਾਵੇ ਤੇ ਮੌਲਾ ਬੋਰ ਨਹੀਂ ਹੋਣਾ 1000 ਤੱਕ ਵੀ ਸੁਣਾਵੇ ਮੈਂ ਕਹਿੰਦਾ ਉਸਤਾਦ ਜੀ ਇੱਕ ਪੂਰਾ ਸ਼ੋਅ ਦੀ ਗਿਣਤੀ ਤੇ ਇੱਕ ਤੋਂ ਸ਼ੁਰੂ ਹੋ ਜੇ ਤੇ 1000 ਤੇ ਮੁਕਾ ਦੇਵੇ ਤੁਹਾਡੇ 60 ਮਿੰਟ ਪੂਰੇ ਆ 70 ਅੱਛਾ ਮੇਰੀ ਗੱਲ ਸੁਣ ਤੂੰ ਤੇ ਇਦਾਂ ਹੱਸ ਰਿਹਾ ਜਿਵੇਂ ਤੈਨੂੰ ਪਤਾ ਵੀ ਉਹ ਕੀ ਕਹਿੰਦੇ ਆ। ਤਾਜੀ ਮੈਨੂੰ ਇਦਾਂ ਆਂਦੀ 1 2 3 ਨਹੀਂ ਨਹੀਂ ਤੂੰ ਸੁਣਾ 1 2 3 ਤਾਜੀ ਆ ਜਿਹੜੇ ਇਹਨੇ ਸੁਣਾਈ ਹੈ ਨਾ ਉਦਾਂ ਨਹੀਂ ਨਹੀਂ ਮੈਨੂੰ ਨਹੀਂ ਤੂੰ ਆਪਣੀ ਸੁਣਾ 1 2 3 1 2 3 4 5 6 7 8 9 10 ਅੱਗੇ ਅੱਗੇ 11 12 13 14 15 16 17 ਤਾਜੀ ਇਦਾਂ ਨਹੀਂ ਨਹੀਂ ਇੰਗਲਿਸ਼ ਅੱਗੇ 20 ਤੋਂ ਤਾਜੀ ਮੈਨੂੰ ਸ਼ੁਰੂ ਹੁੰਦਾ ਮੈਨੂੰ ਇਹ ਨਹੀਂ ਆਂਦੇ ਵਿੱਚ ਯਾਰ 11 18 ਨਹੀਂ ਆਂਦਾ ਤੇ ਹੱਸਣ ਉਹਦੀ ਗੱਲ ਤੇ ਇਦਾਂ ਦਿਆਂ ਸਾ ਜਿਵੇਂ ਤੂੰ- ਤਾਜੀ ਉਹ ਮੈਨੂੰ ਸਮਝ ਆ ਰਹੀ ਸੀ ਮੈਨੂੰ ਪਤਾ ਵੀ ਨਹੀਂ ਮੈਨੂੰ ਸਮਝ ਆ ਰਹੀ ਯਾਰ ਤੂੰ 11 12 ਸੁਣਾ ਕਹਿੰਦਾ 71 ਤੋਂ ਖੱਬੇ ਹੋ ਜਾਣਾ ਪਤਾ ਨਹੀਂ ਕਿੱਦਾਂ 70 10 ਇਹ ਤੂੰ 11 12 ਸੁਣਾ 11 10 ਅੱਛਾ ਯਾਰ ਮੈਂ ਤੈਨੂੰ ਕਿਹਾ ਸੀ 1 ਤੋਂ 20 ਤੱਕ ਸੁਣਾਉਣੀ ਹੈ 100 ਤੱਕ ਨਹੀਂ ਸੁਣਾਉਣੀ 1 ਤੋਂ 20 ਤੱਕ ਸੁਣਾ ਸਿਰਫ ਚੱਲ 1 2 1 2 3 4 5 6 7 8 9 10 travel ਏਜੰਟ ਟਰੈਵਲ ਏਜੰਟ ਏਜੰਸੀ ਚੱਲ ਚੱਲ ਅੱਗੇ 20 ਉਸਤਾਦ ਜੀ ਆ ਜਿਹੜੇ ਸੁਣਾਈ ਜਾਣਾ ਜਿੱਦਾਂ 11 travel 13 14 15 11 11 travel 12 14 40 13 15 16 7 8 18 9 20 ਵਾਹ ਵਾਹ 9 ਤੇ 9 ਆ 19 ਨੂੰ ਮੈਂ ਕਹਿੰਦਾ 19 ਨੂੰ 9 ਨੂੰ 9 ਕਹਿੰਦੇ ਆ 19 ਨੂੰ ਕੀ ਕਹਿੰਦੇ ਆ ਆਹੋ 11 travel ਜੋ ਮਰਜ਼ੀ ਲਾ ਦੇ ਨਾਲ ਇਹਦੀ ਕਿਹੜਾ ਸੁਝਾਅ ਆ 11 ਤੋਂ ਦੁਬਾਰਾ 11 ਤੋਂ 11 travel 13 14 16 7 8 19 20 20 19 20 ਅੱਛਾ 21 ਤੋਂ ਅੱਗੋਂ ਤੈਨੂੰ ਸਮਝ ਆਈ ਫਿਰ ਹਾਂਜੀ 21 ਤੋਂ ਫਿਰ ਸ਼ੁਰੂ ਸਾਰੀ ਆਪਣਾ ਹਾਂ ਉਹ 100 ਤੱਕ ਓਕੇ ਆ ਉਹ ਓਕੇ ਇੱਧਰ ਵਾਹ ABC ਸੁਣਾ ਪੂਰੀ ਜਿੰਨੀ ਵੀ ਆਉਂਦੀ ਚੱਲ ਉਨੀ ਸੁਣਾ A B C ਇਹ ਛੋਟੀ ਸੁਣਾ ਰਿਹਾ ਵੱਡੀ ਇਹ ਨਹੀਂ ਮੈਨੂੰ ਪਤਾ ਛੋਟੀ ABC ਸੁਣਾ A B C D E G F N H O P T R U ਕਰੀਏ ਰੋਕਣਾ ਏਦਾਂ ਫੜਿਆ ਜਾਣਾ Z ਹਾਂ ਯਾਰ ਹਾਂ ਬਹੁਤ ਤੂੰ ਸੁਣਾ ABC ਸੁਣਾ ਮੈਨੂੰ ਵੀ ਫਰਵਾਤਾ ਹੀ ਨਾ 4 ਸਾਲ ਤੋਂ ਨਹੀਂ ਉਹਨਾਂ ਨੇ ਮੈਨੂੰ ਕਿਹਾ ਅੱਲਾ ਦੇ ਬੰਦਿਆ ਆ ਯਾਰ ਸੁਣਾ ਪਰ ਮੈਨੂੰ 4 ਸਾਲ ਤੋਂ ਨਹੀਂ ਕਿਹਾ ਮੈਨੂੰ ਵੀ ਪੜਵਾਤਾ ਹੀ ਇੱਜ਼ਤ ਬੜੀ ਸੀਗੀ ਚੱਲ ਜਾ ABC ਆਹੋ ਐਡੇ ਮੈਂ ਲੌਜੀਕਲ ਮੋਸਿਆਂ ਤਾਂ ਉਹਨਾਂ ਦੇ ਸਵਾਲ ਯਾਦ ਕਰਦਾ ਤੂੰ ਇੱਥੇ ਫਤਵਾਤਾ ਚੱਲ ABC ਸੁਣਾ 26 ਹਿੱਸਿਆਂ ਤੋਂ ਹੁਣ ਮੈਂ ਫੜਿਆ ਜਾਣਾ ਵੀ ਇਹਨੂੰ ਕਿੰਨਾ ਕੁ ਪੜਿਆ ਚੱਲ ਹੁਣ ਸੁਣਾ ਦੇ ਮੈਂ ਕਿੱਥੋਂ ਫੜਵਾਤਾ ਅੱਛਾ ਪੜਿਆ ਕਿੰਨੀਆਂ ਤੂੰ ਪਹਿਲੇ ਦੱਸ ਸਾਜੀ
ਮੈਂ ਹੁਣ ਤੁਹਾਨੂੰ ਕੀ ਦੱਸਾਂ, ਮੈਂ ਉਸਤਾਦ ਜੀ 6ਵੀਂ ਚੋਂ ਫੇਲ ਹੋਇਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਫੇਲ ਹੀ। ਇੰਗਲਿਸ਼ ਐ ਸੀ 6ਵੀਂ ਤੱਕ? ਉਸਤਾਦ ਜੀ ਬੇਸਿਕ ਤੇ ABC ਹੁੰਦੀ ਨਾ। ਉਸਤਾਦ ਜੀ ਸਾਡੇ ਤੇ ਸੀ ਉਹ ਆਪਣੀਆਂ ਕਿਤਾਬਾਂ 5ਵੀਂ 6ਵੀਂ ਤੱਕ, ਉਹ ਕਿਤਾਬਾਂ ਉਦੋਂ ਮਿਲਦੀਆਂ ਸੀ ਜਿਹੜੀਆਂ ਉਹਨਾਂ 'ਚ ABC ਲਿਖੀ ਹੁੰਦੀ ਸੀ। ਹਾਂਜੀ ਤੇ ABC ਸੁਣਾ, ਇਹ 6 ਸਾਲ ਤੂੰ ਸਕੂਲ ਜਾਂਦਾ ਰਿਹਾ, ਹਾਂਜੀ 6 ਸਾਲ 'ਚ ABC ਦੇ 26 ਲਫ਼ਜ਼ ਨਹੀਂ ਤੈਨੂੰ ਯਾਦ ਹੋਏ? 4-5 ਮੇਰੇ ਦੋਸਤ ਕਹਿੰਦੇ ਅਸੀਂ ਤੇਰੀ ਵਜ੍ਹਾ ਤੋਂ ਨਹੀਂ ਪੜ੍ਹ ਸਕਦੇ। ਉਹ ਕਿਉਂ? ਉਸਤਾਦ ਜੀ ਹੁਣ ਉਹ ਸਕੂਲੇ ਹੀ ਜਾਂਦੇ ਹੀ ਨਹੀਂ ਸੀ, ਘਰੋਂ ਬੈਗ ਉਸਤਾਦ ਜੀ ਰੱਖਤਾ ਸੀ ਉੱਥੇ ਰੇਤ 'ਚ। ਰੇਤ 'ਚ, ਉਹ ਵਾਪਸੀ ਆਏ ਗੱਟ ਵਾਲਿਓਂ ਫਿਰ ਕੇ ਉਹ ਰੇਤਾ ਫੇਰਾ ਉਹਨਾਂ ਨੇ ਦਿੱਤਾ, ਬੈਗ ਵੀ ਵਿੱਚ ਹੀ 2। ਅੱਛਾ, ਇੱਕ ਮਿਸਾਲ ਆ, ਤੈਨੂੰ ਪਤਾ ਹੁੰਦਾ ਕਿ ਤੈਨੂੰ ਜ਼ਿੰਦਗੀ 'ਚ ਇੰਨੀ ਲੋੜ ਪੈਣੀ ਪੜ੍ਹਾਈ ਦੀ, ਉਦੋਂ ਤੈਨੂੰ ਅੰਦਾਜ਼ਾ ਹੋ ਜਾਂਦਾ। ਮੈਂ ਸਭ ਤੋਂ ਬਹੁਤਾ ਉਸਤਾਦ ਜੀ 2 ਖਵਾਇਸ਼ਾਂ ਮੇਰੀਆਂ ਜਿਹੜੀਆਂ ਅਧੂਰੀਆਂ ਰਹਿ ਗਈਆਂ, ਇੱਕ ਮਸਤਾਨਾ ਸਾਹਿਬ ਨੂੰ ਲਾਈਵ ਦੇਖਣ ਦੀ, ਦੂਜੀ ਆ ਤਲੀਮ ਦੀ। ਉਸਤਾਦ ਜੀ ਇਹ ਨਹੀਂ ਪੂਰੀ। ਮਤਲਬ ਕਿ ਪਹਿਲੀ ਇਹ ਹੋਣੀ ਚਾਹੀਦੀ। ਚਲੋ ਹਾਂਜੀ ਦੋਨੋਂ ਇਹ ਹੈ, 2 ਨਹੀਂ ਪੂਰੀਆਂ ਹੋ ਸਕਦੀਆਂ, ਬਾਕੀ ਉਸਤਾਦ ਜੀ ਅੱਲਾ ਨੇ ਸਾਰਾ ਹੀ ਕਰੇ। ਕੀ ਬਾਤ। ਹਰ ਖਵਾਇਸ਼ ਉਸਤਾਦ ਜੀ ਹਰ ਪੂਰੀ ਹੋ ਗਈ। ਇਹ ABC ਹੁਣ ਤੁਸੀਂ ਕਿਹਾ ਸੁਣਾ। ਹੁਣ ਮੈਂ ਯਾਰ ਉਹਨੂੰ ਕਹਤੋ ਇਹ ABCDEFGJ ਵਾਹ ਵਾਹ K ਵਾਹ ਵਾਹ P ਹਾਂ ਹਾਂ Q ਹਾਂ R ਹਾਂ S ਹਾਂ S T ਟੀ ਵਾਹ 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 ਲੱਗੇ ਕੰਮ। T U ਯੂ W ਹਾਂ X ਹਾਂ Y Z। ਯਾਰ ਇਹਨੇ ਵਾਹ, ਸਹੀ ਵਾਹ। ਸੁਣਾਤੀ ਗੱਲ। ਤਾਜੀ ਉਹਦੇ ਮੈਂ ਨਾਲ ਪੂਰੀ ਯਾਦ ਕੀਤੀ, ਜੈਨੂਅਨ ਮੈਨੂੰ ਅੱਧੀ ਤੋਂ ਬਹੁਤੀ ਭੁੱਲੀ ਸੀਗੀ ਲਫ਼ਜ਼ਾਂ ਦੀ ਵਜ੍ਹਾ ਤੋਂ। ਫਿਰ ਮੈਂ ਦੇਖਿਆ, ਮੈਂ ਕਿਹਾ ਏਦਾਂ ਵਾ। ਨਹੀਂ ਵਿੱਚੋਂ ਜੀ ਇਹਨੇ ਵੀ ਦਗੜ ਮਗੜ ਕੀਤਾ ਵਾ, ਹਾਂਜੀ ਨਹੀਂ ਕੀਤੇ ਦਗੜ ਮਿਸ ਮਗੜ ਕੀਤਾ ਤੇ ਅੱਗੇ ਪਿੱਛੇ ਕੀਤੇ, ਨਹੀਂ ਲੇਕਿਨ ਉਹਦੇ ਨਾਲੋਂ ਸਹੀ ਸੁਣਾਈ। ਉਹਦੇ ਨਾਲੋਂ ਲੇਕਿਨ ਉਸਤਾਦ ਜੀ ਦਾ ਕੌਨਫੀਡੈਂਸ ਲੈਵਲ ਤੇ ਪਿਓਰ ਕਨਫਰਮ ਸੁਣਾਈ ਨਾ। ਉਹ ਹੁਣ ਉਹ ਸੁਣਾ, ਉਹ ਜਿਹੜੀ ਲਮਾ ਲਈ ਉਹ ਜਿਹਦੇ ਨਾਲ ਚੀਜ਼ਾਂ ਉੱਭਰਦੀਆਂ ਉਹ ਅਲੱਬੇ ਸੁਣੋ ਜ਼ਰਾ ਦੇਖੋ, ਉਹ ਬੜੀ ਪਿਆਰੀ ਪੜਦਾ, ਬਹੁਤ ਸੋਹਣੀ। ਅਲਬੇ ਪੇ ਤੇ ਸੁਣਾ। ਸਾਜੀ ਉਹ ਸਹੀ ਨਹੀਂ ਹੁੰਦੀ। ਚਲੋ ਇਹਨੂੰ ਕੰਮ ਮਿਲ ਗਿਆ ਤੈਨੂੰ। ਚੱਲ ਅਲੀ ਬੇ। ਉਹ ਤੈਨੂੰ ਭਲਾ ਆਂਦੀ ਜਾਂ ਨਹੀਂ ਆਂਦੀ? ਮੈਨੂੰ ਨਹੀਂ ਉਹ ਆਂਦੀ। ਨਹੀਂ ਆਊਗੀ। ਅਲਿਫ ਅਲਮਦਾ ਬੇ ਪੇ ਤੇ ਟੇ ਸੇ ਜੀਮ ਚੇ ਹੇ ਖੇ दाल डाल जाल अड़े जे सीन जीन द्वात स्वात त्वात तुए ऐन गैन सीन काफ ਫੇ फे काफ लाम मीम ये वड्डी ये छोटी ये ਸਹੀ ਤੇ ਸੁਣਾ ਕੇ ਕੁਆਫ। काफ ਹਾਂ ਕਾਫ ਕੁਆਫ ਉਹਦਾ 2 ਵਾਰੀ ਹੁੰਦਾ ਨੁਕਤਿਆਂ ਵਾਲਾ। काफ कुआफ। ਹਾਂ ਗਾਫ। ਆਵਾਜ਼ ਕੋ ਵੀ ਸਾਈ ਸੁਣੋ। ਆ ਚੱਲ ਅਲੀ ਬੇ ਸੁਣਾ ਬਸ। ਮੈਨੂੰ ਵੀ ਪਰਵਾਹ। ਸਾਤਨ ਚੱਲ ਅਲੀ ਬੇ। ਅਲਿਫ ਬਾ ਤਾ ਈ ਯੂ ਐਮ 17 18 ਜੀਮ ਲਾਮ ਮੀਮ ਐਕਸ ਵਾਈ ਨੂਨ ਲਾਮ ਕਾਫ ਗਾਫ 44 45 ਮੈਂ ਤੇਰੇ ਮੋਬਾਈਲ ਮਾਰ ਰਿਹਾ। ਨੂਨ ਆ ਨੂਨ 2 ਵਾਰੀ ਹੋ ਗਿਆ। ਨੂਨ ਖੂਨ ਨੂਨ ਹਾਂਜੀ 59 ਤੇ ਐਕਸ ਵੀ ਹਮਜ਼ਾ ਹਾਂਜੀ ਐਕਸ ਹਮਜ਼ਾ ਤੇ ਕਾ ਪੇਸ਼ਵਾ ਕੂ ਤੇ ਨੂਨਾ ਕੁਫ। ਨੂਨਾ ਕੁਫ ਕਾਨੂੰਨ। ਉਸ ਤੋਂ ਬਾਅਦ ਜੇ ਐਚ ਐਮ 27 ਛੋਟੀ ਹੈ ਵੱਡੀ ਹੈ? ਹਾਂਜੀ ਇਹ ਛੋਟੀ ਏ ਵੱਡੀ ਏ, ਉਸ ਤੋਂ ਬਾਅਦ ਕਾ ਪੇਸ਼ਵਾ ਕੂ ਬਸ ਭਾਈ ਲਾਮ ਵਾਹ, ਵਾਹ। ਲਾਮ ਗੁਨਾ ਬਸ ਭਾਈ ਲਾਮ ਗੁੰਨਾ। ਹਾਂਜੀ ਕਹਿੰਦਾ ਲਾਮ ਗੁੰਨਾ। ਹਾਂਜੀ ਯਾਰ ਤੋਬਾ ਦਾ ਮੁਕਾਮ ਹੈ ਯਾਰ। ਹਾਂਜੀ ਸਾਜੀ ਤੇ ਕੋ ਪਹਾੜਾ ਸੁਣੋ 2 ਦਾ। ਪਹਾੜੇ ਆਂਦੇ। ਹਾਂ ਭਾੜੇ ਸੀ ਸੁਣਾ 2 ਦਾ ਪਹਾੜਾ ਸੁਣਾ। 1 ਦੂਣੀ 2 ਦੂਣੀ 4 3 ਦੂਣੀ 8 ਜਾਂ 4 ਦੂਣੀ 16 5 ਦੂਣੀ 28 3 ਦੂਣੀ 32 4 ਦੂਣੀ 28 5 ਦੂਣੀ 16 4 ਦੂਣੀ 6 ਦੂਣੀ 18 7 ਦੂਣੀ 27 7 ਦੂਣੀ 27 8 ਦੂਣੀ 32 ਤੇ ਬੰਦ। 8 ਦੂਣੀ 9 ਦੂਣੀ। ਹਾਂਜੀ 8 ਦੂਣੀ 32 9 ਦੂਣੀ। 9 ਦੂਣੀ 36 9 ਦੂਣੀ 36 10 ਦੂਣਾ 10 ਦੂਣਾ 44
ਵਾਹ ਵਾਹ कैसे यार ਮਾਮਾ ਆਪਾਂ 2 ਵਜੇ ਆਏ ਨੇ ਤੇ 3 ਵਜੇ ਤੱਕ ਥੋੜੀ ਬਹੁਤੀ ਮੈਨੂੰ ਕਲਾਸ ਦੇ ਦਿਆ ਅਗਰ ਮੈਨੂੰ ਵੀ ਯਾਦ ਰਹੇ 3 ਵਜੇ ਅਸੀਂ ਪਾਲੋ ਫੇਰ ਮੈਨੂੰ ਸਿੱਧੀ ਕਰਾ ਆ ਯਾਰ ਆਹੋ ਇੰਨੀ ਕਿਹਨੂੰ ਤਾਂ ਸਿਖਾਣਾ ਯਾਰ। ਬਾਕੀ ਮੈਨੂੰ ਓਕੇ ਆ। ਓਕੇ ਕਰਾ ਤੂੰ, ਮੈਨੂੰ ਨਾ ਮੈਂ ਆ ਤਰੀਕ ਪੜਦਾ ਰਹਿਣਾ ਤਾਂ ਤਲੀਮ ਵੱਲੋਂ ਪਿੱਛੇ ਰਹਿ ਗਿਆ। ਬਹੁਤ ਚੰਗਾ ਕਰਦਾ ਤੂੰ। ਹਾਂ ਤਰੀਕ ਮਤਲਬ ਸਵੇਰੇ ਇੱਕ ਵਾਰੀ ਪੜ ਲਿਆ ਕਰ, ਬਸ ਮੁੜ ਕੇ ਸਾਰੀ ਦਿਹਾੜੀ ਕਦੋਂ ਪੜਦਾ ਰਹਿਣਾ? ਨਹੀਂ ਜੀ ਉਹ ਤਰੀਕ ਨਹੀਂ ਜੀ, ਕਿਹੜੀ ਤਰੀਕ? ਆ ਗੂਗਲ ਤਰੀਕ, हिस्ट्री ਹਿਸਟਰੀ। ਉਸਤਾਦ ਜੀ ਫੈਨਸ ਦੀ ਕਾਲ ਆਈ ਕਿ ਇਹਦੇ ਕੋਲੋਂ ਸੁਣੋ ਪਹਾੜਾ 2 ਵਾਲਾ ਇਮਲੀ ਕੋ। ਇਮਲੀ ਹੁੰਦਾ ਪਹਾੜਾ ਹੁੰਦਾ। ਪਹਾੜਾ ਤਾਂ ਈਜ਼ੀ ਆ ਚੱਲ ਸੁਣਾ 2 ਏਕਮ 2 ਇੱਕ ਦੁਣੀ ਦੁਣੀ। ਇੱਕ ਦੁਣੀ ਦੁਣੀ ਸੁਣਾ। 1 ਦੁਣੀ ਦੁਣੀ 2 ਦੁਣੀ 4 3 ਦੁਣੀ 6 4 ਦੁਣੀ 8 5 ਦੁਣੀ 10 6 ਦੁਣੀ 14 8 ਦੁਣੀ 18 20 ਦੁਣੀ 20 20 ਦੁਣੀ 20। ਇਹ ਇਹ ਤਾਂ ਈਜ਼ੀ ਆ, आते कोई रोना नहीं। ਇਹ ਤਾਂ ਰੌਲਾ ਹੀ ਕੋਈ ਨਹੀਂਗਾ। ਮੇਰੀ ਗਲਤ ਸੀ ਕਿ ਤੇਰੀ? ਨਹੀਂ ਯਾਰ ਤੁਹਾਡੀ ਦੋਨਾਂ ਦੀ ਤੁਹਾਡੀ ਦੋਵਾਂ ਦੀ ਸਹੀ ਸੀ। ਏਜ ਦਾ ਡਿਫਰੈਂਸ ਹੈ ਨਾ ਤੇ ਉਹ ਪਹਾੜੇ 'ਚ ਡਿਫਰੈਂਸ ਆ ਜਾਂਦਾ। ਆ ਤੁਹਾਨੂੰ ਮੈਂ ਹੁਣ ਸੁਣਾਉਣਾ ਵਾ ਜਿਹੜਾ ਤੁਸੀਂ ਕਿਹਾ ਨੇ 3 ਦੋਗੇ 3 ਦਾ ਪਹਾੜਾ 30 ਤੱਕ ਬਣਦਾ ਨਾ, ਤੇ ਮੈਂ 4 ਤੱਕ ਬਣਾਇਆ, ਮੈਨੂੰ ਸਾਰੇ 4 ਤੱਕ ਹੁੰਦਾ। ਸੁਣਾ। 1 ਚੌਕਾ ਚੌਕਾ 2 ਚੌਕੇ 8 3 ਚੌਕੇ 12 4 ਚੌਕਾ 30 5 ਚੌਕਾ 36 6 ਚੌਕਾ 24 8 ਚੌਕਾ 48 8 ਚੌਕਾ 38 ਤੇ 9 ਚੌਕਾ 36 10 ਚੌਕਾ 40। ਹਾਂ ਆਹ ਮੈਂ ਪੂਰਾ ਯਾਦ ਕੀਤਾ ਹੋਇਆ। ਆਹੋ ਇਹ ਕਿੱਦਾਂ ਕਰ ਲਿਆ? ਸਾਜੀ ਇਹ ਵੀ ਇੰਨੇ ਦਿਨ ਯਾਦ ਕਰਾਇਆ ਓਏ ਮੈਨੂੰ। ਜੀ ਓਏ ਤੂੰ ਵੀ ਸਟਰਗਲੀਆਂ ਆ। ਵਾਹ ਕੀ ਬਾਤ, ਕਹਿੰਦਾ ਤੂੰ ਵੀ ਸਟਰਗਲ ਹੀ ਹੈ। ਕੀ ਬਾਤ साजी ਨਹੀਂ ਬਹਿ ਕੇ ਪੜਦੇ ਮਿਹਨਤ ਕਰਦੇ ਆ ਉਸਤਾਦ ਓਏ ਜੀ। ਹੋਏ 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 ਯਾਰ, ਮੰਨ ਗਿਆ। ਫਾਈਨਲ ਯਾਰ। ਉਸਤਾਦ ਜੀ ਥੋੜੀ ਬਹੁਤੀ ਸਿਰਫ ਸਾਡੀ ਇੰਗਲਿਸ਼ ਉਸਤਾਦ ਜੀ ਫੇਰ ਤੁਸੀਂ ਚੱਲ ਜਾਣਾ। ਇੰਗਲਿਸ਼ ਤੇਰੇ ਵੀਰੇ ਦੀ ਫੜ ਓਕੇ ਆ। ਫੜ ਮੈਨੂੰ ਇੰਗਲਿਸ਼ ਚ ਤੇ ਮੈਂ ਅੱਗੇ ਸੀ ਸ਼ੁਰੂ ਚ ਹੀ। 2 ਕੱਪਾਂ ਵਾਲੀ ਚੈਨਕ ਹੁੰਦੀ, ਉਹਨੂੰ ਦਫਾ ਮਾਰ ਤੂੰ ਮੈਨੂੰ ਆ ਉਸਤਾਦ। ਵੇਖ ਘਰਾਂ ਨੂੰ ਭਲਾ ਕੀ ਕਹਿੰਦੇ? ਮੀ ਐਨ ਕੋਮਿਨ। हाँ ਹਾਂ ਲੈ ਤੂੰ ਪਤਾ ਨਹੀਂ ਕਿੱਥੇ ਖੋਇਆ ਤੂੰ। ਲੈ ਰਸ ਇਹ ਕਿਹਨੂੰ ਕਹਿੰਦੇ ਆ? ਅੰਦਰ ਆਣ ਨੂੰ ਤਾਜੀ ਮੀ ਐਨ ਕੋਮਿਨ ਇਹਦਾ ਕੀ ਮਤਲਬ ਆ? ਵੀ ਮੈਂ ਅੰਦਰ ਆ ਸਕਦਾ। ਹਾਂ ਇਹ ਕਲਾਸਾਂ 'ਚ ਕਹੀ ਦੱਸਣਾ ਉਸਤਾਦ ਜੀ। ਅੱਛਾ ਹੋਰ ਕੋਈ ਲਫ਼ਜ਼? ਆਪਾਂ ਗੋੜਿਆਂ ਨੂੰ ਨੱਥ ਪਾ ਦੇਣੀ ਆਪਾਂ। वाह सही गल ਹੋਰ ਅੱਗੇ ਹੋਰ ਮੀ ਐਨ ਕੋਮਿਨ ਯੂ ਸੀ ਡੋਨ। ਇਹਦਾ ਕੀ ਮਤਲਬ ਆ? ਇਹਦਾ ਮਤਲਬ ਆ ਤੂੰ ਬਹਿ ਜਾ। ਵਾਹ 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 साजी कमाल ਵਾਹ ਵਾਹ ਵਾਹ। ਹੋਰ ਯੂ ਵੋਕ ਮੀ ਮਤਲਬ? ਵੀ ਚਲਿਏ ਵਾਕ ਕਰਨ। ਹਾਂ अरे वाह ਅਰੇ ਵਾਹ, ਇੰਗਲਿਸ਼ ਮੈਂ ਬੜੀ ਪੜੀ ਹੋ ਜ਼ਿਆਦਾ ਬਿਮਾਰ ਤੂੰ ਪੜ੍ਹਾਈ ਦੀ ਵਜ੍ਹਾ ਯੂ ਨਾਲ। ਐਗਰੀ ਇਹਦਾ ਕੀ ਮਤਲਬ ਆ? ਵੀ ਮੈਂ ਇੱਥੇ ਐਗਰੀ ਆ। ਐਗਰੀ ਦਾ ਕੀ ਮਤਲਬ ਆ? ਐਗਰੀ ਤਾਂ ਜੀ ਉਹ ਜਮਾਲ ਐਗਰੀ, ਉਹ ਐਡੀਅਲ ਗੋਰਮੇ ਐਗਰੀ, ਉਹ ਕਹਿੰਦੇ ਨਹੀਂ वो बैकरी होती है बेटे को ਐਗਰੀ ਕਹਿੰਦੇ ਮੈਂ ਤੇਰੇ ਤੇ ਮੁਤਮਿਨ ਆ, हाँ ਮੈਂ ਤੇਰੇ ਵਾਹ। ਤੇ ਯਕੀਨ ਕਰਦਾ। गुड अच्छा किसे को इजाजत लेनी कि ठीक है मैं जावा फिर ਟੇਕ ਕੇਅਰ। ਹਾਂ ਯੂ ਬਲੀਵ ਮੀ, ओए होए ਓਏ ਇਹਦਾ ਕੀ ਮਤਲਬ ਆ? ਮੇਰੇ ਤੇ ਯਕੀਨ ਕਰਦਾ। ਓਏ ਵਾਹ ਕੀ ਬਾਸ। ਵਾਹ। आई एम कॉपीराइट, ਓਹ मैं तुम पर फेमस हूँ, नो टेंशन। ਯੂ ਨਥਿੰਗ। ओके दिस इज द उस्ताद मोहतरम नोट गुफ्तगू। ਓਕੇ ਵਾਈ ਹੇਰ ਯੂ ਟੇਕ ਕੇਅਰ ਯੂ ਫਰੋਮ। या ਹਾਂ ਫੈਸਲਾਬਾਦ। हाँ वाई दिस इज द काली मार्कल ऊपर एंड पेन। ਯੂ ਨੋ ਬਿਲੂ ਪੈਲਸਨ ਇਜ਼ ਵਰਕਾ। या शॉर्पनर ਸ਼ੋਪ ਨੋ ਸ਼ੋਪਰਨ ਇਜ਼ ਤਖਤੀ ਨੋ ਮਨੀ। वट खोमड़े में पेंसिल देकर शॉर्पनर करनी। नो ओ मेरे साथ हाई बैक। यू बाल पेन। हाँ छोटे छोटे बाल। हाँ और दिस इज द लाइक जर्मन शेफर्ड जर्मन शॉप इन रशिया इंग्लैंड यूके दुबई एंड दिस इज द रिहाइश अमेरिका। is the brother-in-law या is the all day या a manage happy is library. very dead body oh thanks dead body very nice dead body very you nice happy कितना वेरी नाइस डेड बॉडी happy library by हाँ ਅੱਛਾ ਦੋ ਅੰਗਰੇਜ਼ ਗੱਲਾਂ ਕਰ ਹਾਏ ਰਹੇ। ਹਾਏ। this is the heart is कफन कभी नहीं। no you dad is ਨਹੀਂ hard. ਇਹਨੂੰ ਜ਼ਰਾ ਦੁਬਈ ਦਾ ਦੱਸ ਕੇ ਅਸੀਂ ਦੁਬਈ ਜਾ ਰਹੇ ਹਾਂ 30 ਤਰੀਕ ਨੂੰ। you from is too money. या हाँ Valentine Day is Burj Khalifa in Ice Point is enjoyment is not chori chori. ਕਿਦਾਂ ਵਾਓ wow हाँ I am Arab Emirat Arab Hama. why nice I mean nice ਨੂੰ ਕਹਿੰਦਾ I am ਅਰਬ ਬਰਾਤ। is okay agree. ਵਾਪਸੀ ਕਦੋਂ ਆ ਰਹੇ ਹਾਂ ਅਸੀਂ? वापसी
31 फोल्डन, हाँ जी, न्यू ईयर, वाह हाँ जी, यू 5 बैक ऑन ले आया ना वा सारा कुछ। ਅੱਛਾ ਉੱਥੇ ਸ਼ਾਪਿੰਗ ਕਰਨੀ ਕੀ ਕਰਨਾ ਉਹ ਦੱਸ यू इज ड्रेसिंग, या हाँ, इन ओन सिटी, या हाँ, इन फिर तोरा इन, हाँ जी, आई एम दुबई कोई फैनिंग उससे मांगत नो मेरे लिए- फैनिंग, नो फैनिंग, मेरे लिए नाइस परफ्यूम मांगत वहां से इंशाल्लाह पक्का। पक्का ਹਾਂ ਵਾਹ ਵਾਹ ਅੱਛਾ ਯਾਰ ਬਾਤ ਇਹਦਾ ਕੋਸ਼ਿਸ਼ ਕਰਦਾ ਨਾ ਇਹ ਥੋੜੀ ਸਿੱਧੀ ਕਰ ਦਿਓ ਨਾ ਇਹਨੂੰ ਹਾਂਜੀ। ਇਹਨੂੰ ਥੋੜੀ ਮੀਨਿੰਗ ਸਮਝਾ ਦਿਓ ਇਹ ਬੋਲਣ ਲੱਗ ਪੈ ਸਕਦਾ ਹੈ। ਲਫ਼ਜ਼ ਲਫ਼ਜ਼ ਲੱਭ ਲੈਣਾ ਭਾਵੇਂ ਗਲਤ ਹੀ ਬੋਲ ਰਿਹਾ ਲੇਕਿਨ ਆਵਾਜ਼ ਕਰ ਸਕਦਾ ਵਾ। ਲੇਕਿਨ ਉਸਤਾਦ ਜੀ ਤੁਸੀਂ ਸ਼ਾਗਿਰਦ ਕਰਾ ਦਿਓ ਨਾ ਇਮਲੀ ਨੂੰ ਹੁਣ ਅਬਾਸ ਦਾ ਤੇ ਕਹੇ ਅਬਾਸ ਉਹਨੂੰ ਭਾੜੇ ਭੂੜੇ ਸਿੱਧੇ ਕਰਾਵੇ ਨਾ ਸਵੇਰੇ You agree is a Goda point is ਗੋਟਾ ਪੁਆਇੰਟ निजामे पग मिठा मुंह is ਸਵੀਟ ਸਵੀਟ हाँ जी, ਮੂੰਹ sweet. नो नो वो गन्ना बन शिगिर्द नो No, नो दिस इज द हैप्पी आई लव यू Friendship. ਕਹਿੰਦਾ ਦਿਸ ਇਜ਼ ਦਾ You agree? या मुतमिन। मैं तुमसे बड़ा तुम मुझसे बड़ा हाँ। आई एम लेवल ਆਈ ਟੀਚ ਯੂ ਉਹਨਾਂ ਮੈਂ ਤੈਨੂੰ ਸਿਖਾਵਾਂਗਾ हाँ, I teach you all day in brother-in-law. थैंक्स ਓਲਡ ਏਜ ਉਹ ਕੋ ਥੈਂਕਸ ਕਹਿੰਦੇ ਯਾਰ ਨਹੀਂ ਪਤਾ 올ਡ ਏਜ ਬ੍ਰਦਰ ਮੇਰਾ ਕਹਿੰਦਾ ਥੈਂਕਸ बुढ़ा मेरा भरा वा। ਹਾਂ ਹਾਂ। ਗੁੱਡ ਹਾਂ ਅੱਜ ਵੀ ਐਸੇ ਹੀਰੇ ਤੁਸੀਂ ਰੱਖੇ ਆ ਫਾਰਮੈਟ ਕੋਈ ਹਿਸਟੋਰੀਕਲ ਰੱਖਿਆ ਕਰੋ ਇਹਨਾਂ ਦੀ ਨੌਲੇਜ ਮੈਂ ਹੁਣ ਦੱਸ ਯਾਰ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਕਿ ਯਾਰ ਤੁਹਾਡੇ ਕੋਲ ਇੰਨਾ ਨੌਲੇਜ ਆ ਅਸੀਂ ਐਵੇਂ ਭੰਡ ਪੁਣਾ ਕਰਦੇ ਰਹੇ ਆ You know talk नो फनी लिपस्टिक funny lips. लिप्स ऑफ डॉन You on is Vaseline. या नेक्स्ट टाइम यू एंड मीन Mean. आई एम दिस इज द टी टाइम हाँ जी, ਆਹਾ आप ਟਾਕਿੰਗ ਇੰਗਲਿਸ਼ टॉकिंग इंग्लिश हाँ जी, 1% 2% ਓਹ ਵਾਹ ਵਾਹ is 5%, 5% 5%. this is the नाल कोल्ड ड्रिंक Cold. ਯੈਸ 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 ਉਸਤਾਦ ਜੀ ਇਮਲੀ back. ਬੈਠਾ ਦੇਖੋ ਕਿਦਾਂ ਨੈਕਸਟ ਟਾਈਮ ਸ਼ੋ ਟੋਟਲੀ ਇਨ ਇੰਗਲਿਸ਼ या ਇੰਗਲਿਸ਼ ਲੈਂਗੁਏਜ या Is the official back on, is the come on, dining table is talk. ਰੋਟੀ ਨੂੰ ਕੀ ਕਹੀਦਾ ਜੀ ਇਹ ਲੰਗਰ हाँ जी, is the dining table is the noodles. ਈਟਿੰਗ हाँ जी, noodles kitchen. wow time time day to 18 18. नाल नाश्ता हाँ, is the tea. टी ਹਾਂ ਵਿਦ ਟੀ हाँ जी, tea हाँ जी. ਕਿੰਨਾ ਸਮਿਤ ਇਮਲੀ ਬਣਿਆ ਆਪਣੇ ਲੋ we will provide you everything you have to Yes. run a show with us we will give you tea or other things you want Not Mothman. I am from ਕਹਿੰਦਾ ਨਾਟ ਬਹੁਤ ਮੈਂ ਉਸਤਾਦ ਜੀ ਵਾਈਂਡ ਮੇ ਦੇਖੋ ਕਰਾਓ ਚੱਲ ਯਾਰ ਵਾਈਂਡ ਪ੍ਰੋਗਰਾਮ ਦਾ ਖਤਮ ਕਰ ਪਹਿਲੇ ਤੂੰ ਕਰ ਫਿਰ ਕੋ ਕਰਾਉਣੇ Okay, take care, guys. अपना future is ਰਾਈਟ feeling happy. Zindabad. ਆਹਾ ਚੱਲ ਵੀ ਤੂੰ ਵੀ ਜ਼ਰਾ this is the ladies and gentlemen Is the tea time ਓ ਯਾਰ ਤੂੰ ਹੁਣ ਚੁੱਪ ਕਰ ਜਾ जरा ना वो वल्गर ਦੱਸਦਾ ਮੈਂ ਜ਼ਰਾ. ਚੱਲ 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 Is the on camera, is the not वरलग ਵਰਲਰ talk वरलग। okay talk. ਵਰਲਗ ਨਹੀਂ ਕਰਨੀ ਗੱਲ हाँ जी. ओके नाजरीन लेडीज एंड जेंटलमैन टी टाइम वैंड अप और इंशाल्लाह नेक्स्ट 2 डे कल ਤੂੰ ਮਾਰੋ मारो 2 डे तू मारो. कल 2 टाइम टी टाइम दिस इज द नेक्स्ट ओपन बाय ਬਾਏ ਬਾਏ ਲਓ ਜੀ ਆਪਣਾ ਬਹੁਤ ਗਿਆਨ ਰੱਖੋ ਨਾਜ਼ਰੀਨ ਓਕੇ